ਇਹਦਾ ਭਰਾ ਰਾਤ ਨੂੰ 1 ਵਜੇ ਉੱਠਿਆ ਤੇ ਫਿਰ ਵਾਪਸ ਆ ਗਿਆ ਕਮਰੇ 'ਚ। ਉਹਦਾ ਕਹਿੰਦਾ ਕੀ ਹੋਇਆ? ਕਹਿੰਦਾ ਕਾਲੂ ਅਪੀਲ ਕਰਨ ਡਿਆ। ਸਕੂਲੇ ਪੜ੍ਹਦਾ ਸੀ, ਮਾਸਟਰ ਗਾਣਾ ਗਾਉਂਦਾ ਸੀ, ਤੇਰੇ ਆਨੇ ਕੀ ਖੁਸ਼ੀ ਵਿੱਚ ਮੇਰਾ ਦਮ ਨਿਕਲ ਰਿਹਾ। ਜਦੋਂ ਉਹ ਕਮਜ਼ੋਰ ਬੱਚਾ ਪੈਦਾ ਹੋਵੇ ਨਾ, ਪਿਓ ਕਹਿੰਦਾ ਹੁੰਦਾ ਉਹ ਭਾਈ ਜੋ ਹੁਣ ਅਸੀਂ ਹੋ ਗਏ, ਹੁਣ ਕੰਮ ਤੇ ਤਾਂ ਚੱਲੀਏ ਨਾ। ਕਤਰੇ ਪੀ ਕੇ ਬਾਹਰ ਰੌਲਾ ਬੰਦ, ਆਹ ਦੁਕਾਨਾਂ ਬੰਦ ਕਰੋ। अस्सलाम वालेकुम नाज़रीन, टी टाइम च खुश आमदीद। ਯਾਰ ਸਾਨੂੰ ਪਤਾ ਵਾ ਉਹ ਸ਼ਕੀਰਾ ਦੇ ਮੁੰਡੇ ਬਖੇਰਾ ਦੇ ਮੁੰਡੇ ਠਹਿਰ ਜਾ ਇੱਕ ਮਿੰਟ, ਬਕਾ ਆ ਗਿਆ ਦਿਨ ਚ। ਬਹੁਤ ਅੱਛੇ, ਠਹਿਰ ਜਾ ਇੱਕ ਮਿੰਟ, ਕੀ ਹੋ ਗਿਆ? ਠਹਿਰ ਜਾ, ਗੱਲ ਸ਼ੋਨ ਅੱਗੇ ਤਾਂ ਲੈ ਯਾਰ, ਤੂੰ ਕਰ ਗੱਲ ਸ਼ੁਰੂ ਯਾਰ। ਜੰਪ ਆ ਗਿਆ ਕਿ ਅੰਜਲੀਨਾ ਪੁਲੀ ਚੱਲ। ਅਰੇ ਮੈਂ ਠਾੜੀ ਉਹ ਕੌਣ ਪੱਠੇ ਲੈਣ ਆਇਆ ਘਰੋਂ, ਉਧਰ ਚੈੱਕ ਕਰ ਇਹਦਾ ਸਰਫਾ ਦੇਖ ਉਹਦਾ ਪਾਇਆ ਹੋਇਆ। ਉਹ ਘਰ ਸਰਫੇ ਕਰ ਸਰਫਾ ਬਣ ਗਿਆ ਸਿਰ ਤੇ। ਠਹਿਰ ਜਾ ਇੱਕ ਮਿੰਟ, ਇੱਕ ਮਿੰਟ, ਮੈਂ ਹੁਣ ਗੱਲ ਕਰਨ ਲੱਗਾ, ਪਹਿਲੇ ਮੈਨੂੰ 5 ਮਿੰਟ ਦੇ ਦਿਓ, ਮੁੜ ਕੇ ਜੋ ਮਰਜ਼ੀ ਕਰੀ। ਚੱਲ ਯਾਰ ਚੱਲ, ਠੀਕ ਹੈ ਨਾ? ਬਾਅਦ ਜੀ ਉੱਠੋ, ਖਾਨੇਵਾਲ ਆ ਗਿਆ, ਉੱਠ ਖੜੇ ਹੋ। ਇਹਨੇ ਵੀ ਇੱਕ ਗਾਣਾ ਕੱਢਿਆ ਵਾ, ਇੱਕ ਤੇ ਨਾ ਉਹ ਸ਼ੀਲਾ ਕੀ ਜਵਾਨੀ, ਹਾਂ, ਇਹਨੇ ਕੱਢਿਆ ਸ਼ੀਲਾ ਕੀ ਕਮਜ਼ੋਰੀ। ਯਾਰ ਕਾਲੂ ਜੀ ਭੰਨ ਫੈਸਲੇ ਮੈਂ ਭਾਜੀ 1 ਮਿੰਟ ਗੱਲ ਕਰਨ ਲੱਗਾ ਭਾਈ ਮਿੱਠੇ, 1 ਮਿੰਟ ਮਾਦਰ ਨਾਜ਼ਰੀਨ। ਪਿਛਲੇ ਸ਼ੋਅ ਦੇ ਵਿੱਚ ਥੋੜਾ ਜਿਹਾ ਨਿਜ਼ਾਮ ਧਰਮ ਹੋ ਗਿਆ ਸੀਗਾ, ਥੋੜਾ ਨਿਜ਼ਾਮ ਓਕੇ ਹੋ ਗਿਆ ਸੀਗਾ। ਉਹ ਇਦਾਂ ਹੋ ਗਿਆ ਸੀਗਾ, ਮੋਸਟ ਰਿਸਪੈਕਟਫੁਲੀ ਮਿੱਠਾ ਭਾਈ ਮੇਰੇ ਸੀਨੀਅਰ ਨੇ, ਭਾਈ ਫੈਸਲ ਵੀ ਮੇਰੇ ਸੀਨੀਅਰ ਨੇ, ਦਾਨਸ਼ ਭਾਈ ਵੀ ਮੇਰੇ ਸੀਨੀਅਰ ਨੇ, ਬਾਸ ਵੀ। ਤੂੰ ਅਜੇ ਬਹੁਤ ਪਿੱਛੇ ਅਦੀਬ ਨਾਮ ਲਿਖਣ ਆ ਕੁਝ ਨਹੀਂ। ਤੂੰ ਇਹਨੇ ਪਤਾ ਕੀ ਐਕਸੈਪਟ ਕੀਤਾ ਕਿ ਮੇਰਾ ਹੀ ਬਲੋਗਾ ਲੈ ਖਲਾਣਾ ਤੇਰਾ ਨਾ, ਕਿੱਥੇ ਨਾ ਠਹਿਰ ਜਾ, ਬਹੁਤ ਦੂਰ ਆਏ ਗੋਜਰੇ ਫਿਰਦੇ ਆ, ਖਾਨੇਵਾਲ ਨਾ ਯਾਰ। ਓਏ 1 ਮਿੰਟ ਨਾ ਯਾਰ, ਬੋਤਲ ਲੈਣੀ ਕੋ ਖੂਨ ਦੀ, ਠਹਿਰ ਜਾ 1 ਮਿੰਟ ਭਾਜੀ। ਪਿਛਲੇ ਸ਼ੋਅ ਦੇ ਵਿੱਚ ਪਿਛਲੇ ਸ਼ੋਅ ਦੇ ਵਿੱਚ ਨਾ ਇੱਕ ਮੈਂ ਠਾ ਵੀ ਦੇਣਾ, ਉਹ ਤੇ ਭਾਜੀ ਯਾਰ ਕੋਈ ਏਡਾ ਰੌਲਾ ਨਹੀਂ, ਕੋਈ ਐਸਾ ਮਸਲਾ ਨਹੀਂ। ਤੈਨੂੰ ਇੱਥੇ ਬੁਲਾਇਆ ਨਾ ਤੇ ਥੋੜਾ ਭਰਮ ਰੱਖ, ਰੁਕ ਜਾ 1 ਮਿੰਟ, ਮੈਨੂੰ ਉਧਰ ਗੱਲ ਕਰਨਾ ਦੇ ਯਾਰ, ਬੋਲਣਾ ਨਹੀਂ ਕਿਸੇ ਨੇ। ਪਿਛਲੇ ਸ਼ੋਅ ਦੇ ਵਿੱਚ ਨਿਜ਼ਾਮ ਇਹ ਹੋਇਆ ਕਿ ਯਾਰ ਇਹਨਾਂ ਨਾਲ ਮੈਂ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ, ਲਿਹਾਜ਼ਾ ਮੇਰਾ ਦਿਲ ਬਹੁਤ ਦੁਖਿਆ ਵਾ। ਤੇ ਦੂਸਰੀ ਗੱਲ ਇਹ ਕਿ ਮੈਨੂੰ ਕਿਸੇ ਬੰਦੇ ਨੇ ਅੱਜ ਤੋਂ ਬਾਅਦ ਕਾਲੂ ਕਾਲੂ ਨਹੀਂ ਕਹਿਣਾ। ਸੁਣ ਲਓ ਤੁਸੀਂ ਸਾਰੇ ਭਾਈ, ਠੀਕ ਹੈ? ਬਲੈਕ ਬੋਏ ਨਹੀਂ ਬਲੈਕ ਬੋਏ ਨਹੀਂ, ਕਾਦਰ ਮੇਰਾ ਨਾਮ ਆ, ਕਾਦਰ ਕਹਿਣਾ ਮੈਨੂੰ ਕਿਸੇ ਨੇ। ਯਾਰ 1 ਮਿੰਟ ਗੱਲ, ਮੈਂ ਤੇ ਕਾਲੇ ਹੀ ਕਹਿਣਾ। ਸੁਣ ਲੋ ਯਾਰ ਸੁਣ ਲੈ ਯਾਰ, ਸੁਣ ਲੋ। ਤੇਰੀ ਗੁੱਲੀ ਅੱਛਾ। ਮਸ਼ਹੂਰ ਹੈ, ਤੈਨੂੰ ਕਾਦਰ ਕਹੀਏ। ਦਾਨਸ਼ ਭਾਈ 1 ਮਿੰਟ ਗੱਲ ਸੁਣ ਲਓ। ਰਜ਼ਾਈ ਚ ਪੈ ਕੇ ਚੁਗਲੀਆਂ ਕੀਤੀਆਂ ਹੁੰਦੀਆਂ, 1 ਮਿੰਟ ਗੱਲ ਸੁਣ ਲਓ ਪਹਿਲੇ ਮੇਰੀ। ਗੱਲ ਕਰਨ ਦਾ ਮਕਸਦ ਇਹ ਹੈ ਕਿ ਮੈਂ ਇਹਨਾਂ ਦਾ ਦੋਖੀ ਨਹੀਂ ਦੋਖੀ ਨਹੀਂ ਹੈ, ਉਹ ਵੀ ਮੈਂ ਹੈਗਾ ਵਾ। ਇਹਨਾਂ ਦਾ ਕਸੂਰਵਾਰ। ਇਹਨਾਂ ਦਾ ਨਿਜ਼ਾਮ ਹੋਇਆ ਭਾਈ ਫੈਸਲ ਨਾਲ, ਭਾਈ ਦਾਨਸ਼ ਨਾਲ, ਭਾਈ ਮਿੱਠੇ ਨਾਲ। ਪਿਛਲੇ ਸ਼ੋਅ 'ਚ ਭਾਈ ਫੈਸਲ ਮੈਂ ਪਤਾ ਨਹੀਂ ਕੀ ਕੁਝ ਯਾਰ ਕਹਿਤਾ ਜਾਂ ਮੇਰੇ ਮੂੰਹ ਨਿਕਲ ਗਿਆ। ਤੇ ਭਾਜੀ ਏਦਾਂ ਹੀ ਕਰਨਾ, ਜੋ ਹੁੰਦਾ ਹੀ ਕਰ ਲਓ। ਤਾੜੀ ਯਾਰ, ਮੁੰਡੇ ਨੇ ਕਮ ਸੇ ਕਮ ਜੋ ਹੁੰਦਾ ਹੀ ਕਰ ਲਓ ਭਾਜੀ। ਪਤਾ ਕੀ ਗੱਲ ਆ, ਇਹ ਕੰਮ ਨਹੀਂ ਰੁਕਣਾ ਹੈਗਾ, ਸਿੱਧੀ ਗੱਲ ਆ। ਹੁਣ ਪੰਜਾਬੀ ਬੋਲੀ ਪਤਾ ਕਿੱਦਾਂ ਦੀ ਭਾਜੀ, ਪੰਜਾਬੀ ਬੋਲੀ ਇਦਾਂ ਦੀ ਆ। ਹੁਣ ਇੱਕ ਮਿਸਾਲ ਆ, ਨਾਮ ਹੈਗਾ ਜ਼ਹੀਰ, ਜ਼ਹੀਰ ਨਾਮ ਆ, ਜੀਰੇ। ਹੁਣ ਇਹਦੇ ਵਿੱਚ ਮੇਰਾ ਕੋਈ ਕੰਟਰੋਲ ਨਹੀਂ ਹੈਗਾ। ਜਿੱਦਾਂ ਉਹ ਅਸ਼ਰਫ ਆ ਤੇ ਉਹਨੂੰ ਅਛੂ। ਆਹੋ ਮੈਂ ਗੱਲ ਕਰਨੀ ਸੀ, ਚਲੋ ਤੂੰ ਕਰ ਲਾ, ਤੂੰ ਪਹਿਲੇ ਕਰ ਲਾ ਉਧਰ। ਸਾਜਦਾ ਤੇ ਮਿੱਠਾ। ਹਾਂਜੀ, ਨਹੀਂ ਇਹ ਤਾਂ ਬਣਦਾ ਹੀ। ਠੀਕ ਆ, ਗੱਲ ਕਰਨ ਦਾ ਮਕਸਦ ਇਹ ਹੈ ਕਿ ਮੈਂ ਆਪਣੇ ਨਿਜ਼ਾਮ ਨੂੰ ਲੈ ਕੇ ਆਪ ਚਲਾਣਾ ਵਾ। ਮੈਂ ਕਿਸੇ ਦੇ ਮੁਤਹਿਦ ਨਹੀਂ ਹੈਗਾ ਤੇ ਨਾ ਮੈਂ ਕਿਸੇ ਦੇ ਅੰਡਰ ਚ। ਤੇ ਨਾ ਕਿ ਮੈਂ ਕਦੀ ਕਿਸੇ ਕੋਲੋਂ ਮੰਗ ਕੇ ਖਾਦਾ, ਨਾ ਕਿਸੇ ਦੀ ਸ਼ਰਟ ਪਾ। ਕਾਲੂ ਜੀ ਤੁਹਾਡੀ ਗੁਫ਼ਤਗੂ ਤੋਂ ਪਹਿਲੇ 1 ਮਿੰਟ ਹਲਕਾ ਜਿਹਾ ਗਾਣਾ ਸੁਣਾਉਣਾ ਵਾ ਮੇਲਾ ਤੇ। ਓ ਯਾਰ ਉਹਨੇ ਪਾਲੇ ਇੱਕ ਗਾਣਾ ਬਸ। ਕਾਲੂ ਕਹਿਤਾ ਉਹਨੇ। क्या रात आई है, मोहब्बत रंग लाई है, डम डम डुबा 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 डम डम डुबा डुबा डुबा, हो डम डम डुबा 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 डम डम डुबा डुबा, हो अपनों की महफिल में बेगाने हम, सबकी असलियत को पहचाने हम। वो क्या रात आई है, मोहब्बत रंग लाई है, ਐਂਕਰ ਚੱਲਣ ਲੱਗਾ ਸੀ ਹੁਣੇ। ਚਲੋ ਐਂਕਰ ਭਾਈ। ਔਰ ਮੈਂ ਇੱਕ ਗੱਲ ਲੈ ਕੇ ਟੁਰਾਂਗਾ। ਸਰਕਾਰ ਜਰਾਬ 'ਚ ਪੈਸੇ ਜੋੜੇ ਹੁੰਦੇ ਆ ਭਾਜੀ। 1 ਮਿੰਟ ਗੱਲ ਸੁਣ ਕੇ ਮੇਰੀ, ਦੁਨੀਆ ਵਿੱਚ ਬੋਲਣ ਲਈ ਓਵਰਲੈਪ ਨਹੀਂ ਕਰਨੀ। ਪਹਿਲੇ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਪੂਰਾ ਮੌਕਾ ਮਿਲੇਗਾ। ਔਰ ਸਟਾਰਟ ਤੋਂ ਪਹਿਲੇ ਕਿ ਪੰਜਾਬੀ ਬੋਲੀ ਔਰ ਉਰਦੂ ਬੋਲੀ ਤੇ ਪੰਜਾਬੀ ਬੋਲੀ 'ਚ ਬੜਾ ਫਰਕ ਆ। ਉਰਦੂ ਕਿ ਯਾਰ ਤੁਮ ਕਿਧਰ ਜਾ ਰਹੇ ਹੋ, ਫॉर एग्जांपल ਕਿ ਤੁਮ ਕਿਧਰ ਜਾ ਰਹੇ ਹੋ, ਤੇ ਪੰਜਾਬੀ ਹੋ ਕਿੱਧਰ ਮੂੰਹ ਚੱਕਿਆ ਏ ਹੈ ਵੇ। ਹਾਂ ਨਹੀਂ ਪੰਜਾਬੀ ਆ ਕੋ। ਉਹਦੇ ਵਿੱਚ ਇਹ ਵੀ ਗੱਲ ਹੈ ਕਿ ਹੁਣ ਪੰਜਾਬੀ ਦੇ ਵਿੱਚ ਇੱਕ ਕੀ ਕਹਿੰਦੇ ਗੱਲ ਵਾ, ਇੱਕ ਫਿਕਰਾ ਵਾ
ਓ ਯਾਰ ਇਹ ਸਾਰਾ ਕੁਝ ਹੁੰਦਾ ਰਹੇਗਾ, ਤੂੰ ਸ਼ੋਅ ਸ਼ੁਰੂ ਕਰ ਯਾਰ, ਕੰਮ ਤੇ ਤੁਰੇਗੇ। ਤੂੰ ਕਾਕਾ ਸਵਾਲਾ ਹੈ ਇਹਨੂੰ ਸਵਾਲਾ ਲੋਰੀ ਦੇ ਲੈ ਇਹਨੂੰ ਚੰਗੀ ਤਰ੍ਹਾਂ ਤੂੰ ਤੇ ਭਾਂਜਾ ਸਮਝਾ ਨਾਨਕਿਆਂ ਤੇ ਰੱਖ ਦੇ ਇੱਥੇ ਯਾਰ, ਇਹਨੂੰ ਪਰੇ ਰੱਖ ਦਿਓ ਨਾ ਭਾਜੀ, ਓ ਯਾਰ ਉਹਨੂੰ ਪਰੇ ਲੈ ਜਾਓ। ਮੈਂ ਇਹ ਹੈਰਾਨ ਆ, ਉੱਥੇ ਰੱਖ। ਉਹ ਸੀਨੀਅਰ ਭਾਈ ਫੈਸਲ ਭਾਈ ਹੈ, ਉਹ senior ਉਹਦੇ ਨਾਲ ਮੁਤਾਸਰ ਹੀ ਨਹੀਂ ਹੋਏ, ਉਹਦਾ ਕੋਈ ਇੰਟਰੋ ਹੀ ਨਹੀਂ ਕੋਈ ਉਹ ਦੱਸੇ। ਸੀਨੀਅਰ ਮੈਂ ਸਾਰੇ ਦਾ ਇੰਟਰੋ ਕਰਾਉਣ ਲੱਗਾ, ਪਹਿਲੇ ਮੈਂ ਆਪਣੀ ਤਮਹੀਦ ਤੇ ਬੰਨ ਲਵਾਂ ਯਾਰ, ਮੈਂ ਦੱਸ ਤਾ ਬੰਨੀ ਗਈ ਹੈ ਯਾਰ, ਤੂੰ ਸ਼ੋਅ ਤੇ ਸ਼ੁਰੂ ਕਰ, ਕੰਮ ਤੇ ਤੁਰੇ, ਅਗਲੇ ਨੂੰ ਪਤਾ ਲੱਗੇ ਯਾਰ ਸ਼ੋਅ ਸ਼ੁਰੂ ਹੋ ਗਿਆ। ਸ਼ੋਅ ਸ਼ੁਰੂ ਹੋ ਤੇ ਗਿਆ ਯਾਰ, ਨਾ ਕਰੋ ਯਾਰ, ਚੱਲ। ਓਏ ਗਾਰਾ ਖਾਣ ਵਾਲਾ ਸੋਹਰਾ ਹੁੰਦਾ, ਮੈਂ ਤੈਨੂੰ ਇਹ ਕਹਿੰਦਾ ਕਿ ਸ਼ੋਅ ਸ਼ੁਰੂ ਹੋ ਗਿਆ ਵਾ। ਅੱਖਾਂ ਖੋਲੋ ਭਾਜੀ, ਅੱਖਾਂ ਖੋਲੋ, ਆ ਦੇਖੋ ਆ ਕੀ ਆ, ਇਹ ਬੇਟੇ ਗਵਰਨਮੈਂਟ ਨੇ ਤੈਨੂੰ ਫੜ ਲੈਣਾ ਵਾ, ਤੂੰ ਗਵਰਨਮੈਂਟ ਦੀ ਹਕੂਮਤ ਤੇ ਕਬਜ਼ਾ ਕੀਤਾ ਹੋਇਆ ਭਾਜੀ। ਸਾਡੇ ਨਾਲ ਫੈਸਲ ਲਾਮੇ ਸਾਹਿਬ, ਉਹ ਲਾਮੇ ਨਹੀਂ, ਉਹ ਫਸਲ ਲਾਮੇ ਬਾਬ ਹੈ ਜਾਂ ਫਸਲ ਲਾਮੇ ਬਾਬ, ਇਹ ਪੰਜਾਬੀ ਚ ਕਿਹਾ ਫਸਲ ਲਾਮੇ ਬਾਬ। ਆਹੋ ਐ ਜਿੱਦ ਮੈਂ ਕਹਿਣਾ ਚਾਹ ਰਿਹਾ। ਨਹੀਂ ਤੂੰ ਫੰਬਲ ਫਸਲ ਲਾਮੇ ਬਾਬ। ਨਹੀਂ ਉਹਦੇ ਕਹਿਣ ਦਾ ਮਤਲਬ ਹੈ ਵੀ ਮਿੱਠਾ ਸਾਹਿਬ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ ਉਹਦਾ ਨਾ ਭਰਵੀਂ ਹੈ, ਹਾਂਜੀ ਕਿਸੇ ਨੂੰ ਕੋਈ ਗੱਲ ਕਰਨੀ ਹੈ ਪਰ ਵੀ ਮਾਨੂੰ ਫੈਸਲ ਰਾਮੇ, ਮੈਂ ਉਹਨੂੰ ਫੈਸਲ ਜਾਮਾ ਵੀ ਕਹਿ ਸਕਦਾ। ਅੱਛਾ ਪਰ ਕਹਿਣਾ ਨਹੀਂ ਪੰਜਾਬੀ ਚਾਹੀਦਾ, ਜ਼ੁਬਾਨ। ਓਏ ਐਂਕਰ ਦਾ ਮਤਲਬ ਇਹ ਨਹੀਂ ਕਿ ਸਾਰਾ ਸ਼ੋਅ ਤੂੰ ਹੀ ਝਮੇੜ ਲਵੇਂ, ਸਾਨੂੰ ਵੀ ਮੌਕਾ ਦੇ, ਇਧਰ ਕਪੜਾ ਪਾ ਦੇ ਫਿਰ ਸਾਡੇ ਤੇ। ਏਦਾਂ ਦਾ ਬੰਦਾ ਨਾ ਚੰਦ ਮੋਜ਼ਸ ਬੰਦੇ 'ਚ ਬਹਿ ਕੇ ਵਾਸੀ ਕਿਤੇ ਰੁਕੂਗਾ। ਹਾਂਜੀ ਜੀ ਪਰ ਕੀ ਕਰ ਸੀ ਭਲਾ? ਨਹੀਂ ਇੰਜ ਵੀ ਬੜੇ ਬੰਦੇ ਠੀਕ ਹੈ। ਸੀਨੀਅਰ ਪਲੱਸ ਹੈ ਨਾ, ਇਹੋ ਜਿਹੇ ਬੰਦੇ ਨਾਲ ਦੇ ਘੇਰੇ ਦੇ ਨਾਲ ਨਕਸ਼ਾ ਕਰ ਲਓ। ਅੱਛਾ ਯਾਰ ਨਾ ਔਰ ਉਹਨੇ ਐਕਟ ਚ ਕਰ ਵੀ ਲਿਆ। ਚੰਗੀ ਭਲੀ ਮੀਟਿੰਗ 'ਚ ਬੈਠਾ ਤੇ ਨੇਚਾ ਕੀ ਕਰਦਾ। ਯਾਰ ਗੱਲ ਪਤਾ ਕੀ, ਇੱਕ ਛੋਟੀ ਜਿਹੀ ਦੁੱਖ ਵਾਲੀ ਗੱਲ ਹੈਗੀ ਹੈ, ਕੀ? ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਕਰ ਲਵਾਂ। ਨਹੀਂ ਇੱਕ ਮਿੰਟ, ਏਦਾਂ ਦਾ ਬੰਦੇ ਕੋਲ ਸਵੇਰੇ ਸਵੇਰੇ ਡਰੈਸ ਪੁੱਛਣਾ ਤੇ ਏਦਾਂ ਵਾਸੀ ਦਾ ਹੁੰਦਾ ਭਾਈ ਏ ਚੱਲ ਅੱਛਾ ਇਹ ਗੱਲ ਪਿੱਛੇ ਗਾਲ ਕੱਢੀ ਮਿੰਟੇ ਮੈਨੂੰ ਬਣਦੀ ਸੀ। ਇਦਾਂ ਦਾ ਬੰਦਾ ਨਾ ਕਦਨਾਂ ਦੇ ਵਿੱਚ ਹੀ ਬੈਠਾ ਕਹੂਗਾ, ਓਏ ਆ ਵੇਖੀ ਇੱਥੇ ਜੂਮ ਹੋਈ ਵੇ। ਏਦਾਂ ਦਾ ਬੰਦਾ ਫਿੱਤੀ ਬੈਗ ਉਹਦਾ ਪਾਣੀ ਕਰਕੇ ਕਹਿੰਦਾ ਏਦਾਂ ਦਾ ਰੰਗ ਦੇ ਦਿਓ ਭਾਜੀ। ਉਹ ਭਾਈ ਯਾਰ ਤੂੰ ਐਂਕਰ ਮਤ ਨਹੀਂ ਆਹ ਗੱਲਾਂ ਉਹ ਹਾਂ ਗੱਲਾਂ ਨਹੀਂ ਬਣਦੀਆਂ। ਠਹਿਰ ਜਾ ਇੱਕ ਮਿੰਟ ਐਂਕਰ ਨਾ, ਇਹ ਠਹਿਰ ਜਾ ਇੱਕ ਮਿੰਟ, ਠਹਿਰ ਜਾ। ਪੁੱਤਰੀ ਬਣਦੀ ਆ। ਘਰੋਂ ਤੂੜੀ ਲੈਣੇ ਸਿਰ ਤੇ ਬਣ ਕੇ ਆ ਗਏ ਪੱਲੀ। ਠਹਿਰ ਇਹੋ ਜਿਹੇ ਬੰਦੇ ਨੇ 10 ਰੁਪਏ ਨਿਆਣੇ ਨੂੰ ਦੇਣੇ ਹੋਵੇ ਨਾ, ਕਿੰਨਾ ਹੀ ਸਾਈਡ ਤੇ ਜਾ ਕੇ ਕੱਢ ਕੇ ਐ ਲੈ। ਬਾਕੀਆਂ ਨੂੰ ਨਾ ਦੱਸੀ। ਨਹੀਂ ਏਦਾਂ ਦੇ ਨੇ ਬੱਚੇ ਨੂੰ 5 ਰੁਪਏ ਦੇਣੇ ਹੁੰਦੇ, ਘਰ ਦੀ ਰਿਪੋਰਟ ਲੈ ਕੇ ਆਪੋ ਘਰੀਏ ਭਲਾ ਗਏ ਕੰਮ ਤੇ ਗਏ, ਅੰਮੀ ਕਿੱਧਰ ਗਏ ਤੇਰੇ? ਖੈਰ ਤੇ ਆਏ ਨਹੀਂ ਕਹਾ ਚਲ ਆ ਫੜ 5 ਰੁਪਏ ਤੂੰ। ਇਹ ਟਰੂ ਚੱਲਣ ਦੇ ਟੂਏ ਤੇ ਟੂਲ ਉੜੀ ਆ। ਓਏ ਮਿੱਟੇ ਨੇ ਕੀ ਗੱਲ ਕਰਦੀ ਰਾਦਰੀ। ਬੰਦਾ ਵਾ ਭਾਈ, ਕੀ ਟੁੱਟਰ ਬੰਦਾ ਵਾ। ਮਿੱਠੇ ਜੀ ਇਹ ਥੋੜਾ ਫਾਲੋ ਮੀ, ਥੋੜਾ ਐਗਰੀ ਕਰੋ। ਕੋਈ ਰੋਲਾ ਨਹੀਂ। ਠਹਿਰ ਜਾ ਇੱਕ ਮਿੰਟ, ਲਾਫਟਰ ਹੋ ਗਿਆ ਰੁਕੋ ਜਰਾ, ਮਜ਼ਾ ਲੈ ਦੋ। ਕਾਹਦੀ ਚੜੀ ਐਡੀ ਗੱਲ? ਪਾਵਰ ਦੀ ਗੋਲੀਆਂ ਥੋੜੀ ਕਹਿੰਦਾ ਹਵਾਈ ਫਾਇਰਿੰਗ ਕਰਨ ਆ। ਪਾਣੀ ਸੁੱਟੀ ਹੋਈ ਡਿਸਪਲਿਨ ਮੈਡੀਕਲ ਸਟੋਰ ਤੋਂ ਜਾ ਕੇ ਨਾ ਭਾਜੀ ਸਿਰ ਸਹੀ ਹੋ ਗਿਆ ਵਾਪਸ ਕਰ ਲਓ। ਜ਼ਲਜ਼ਲਾ ਆਇਆ ਤੇ ਦਵਾ ਦਾ ਉੱਠ ਕੇ ਸ਼ਰਬਤ ਪੀਣ ਲੱਗ ਪਿਆ, ਕਹਿੰਦਾ ਹਿੱਲ ਗਿਆ ਸੀ। ਭਾਈ ਜ਼ਲਜ਼ਲਾ ਆਇਆ ਤੇ ਉੱਠ ਕੇ ਕੁੰਡੀ ਲਾ ਦੇ, ਕਹਿੰਦਾ ਸਾਡੇ ਵਾਲਾ ਨਾ ਆ ਜਾਵੇ। ਪੂਰੇ ਘਰ ਚ ਅਲਫੀ ਛੱਡ ਦੀ, ਕਹਿੰਦਾ ਰਾਤੀ ਜ਼ਲਜ਼ਲਾ ਆਉਣਾ। ਦਰਦਲਾ ਆ ਉਹਦੇ ਲਈ ਖਾਣਾ ਮੰਗਾਉਂਦੇ ਆ ਫਿੱਟੇ ਮੂੰਹ। ਅੱਛਾ ਘਰ ਖਲੋਤਾ ਐ ਕਰੀ ਜਾਂਦਾ ਆਪੇ। ਮੈਂ ਕਿਹਾ ਕੀ ਕਹਿੰਦਾ ਜ਼ਲਜ਼ਲਾ ਆ ਰਿਹਾ, ਅਸਲ ਕਰ ਰਿਹਾ। ਬੁੜਾ ਫੰਡ ਤਾ ਕਿਉਂ ਉਹਦੇ ਨਾਲ ਸਟਾਪ ਰੱਖਿਆ ਸੀ, ਜ਼ਲਜ਼ਲੇ ਚੋਂ ਹਿੱਲਿਆ, ਉਹਨੂੰ ਕੁੱਟਤਾ। ਯਾਰ ਮੇਰੇ ਨਾਲ ਹੋਈ ਜ਼ਿਆਦਤੀ। ਪਰਸੋਂ ਇੱਕ ਵੀਡੀਓ ਦਾਨਿਸ਼ ਸਾਹਿਬ ਨੇ ਬਣਾਈ, अच्छी लगी। ਉਹਦੇ ਚ ਸਿਰਫ ਮੈਂ ਇੰਨਾ ਹੀ ਕਿਹਾ कि मेरे होते उदास मत हुआ करो, जब तुम उदास होते हो प्लास्टिक ਦੀ ਕੁੱਪੀ ਵਰਗਾ ਮੂੰਹ ਲੱਗਦਾ ਤੇਰਾ। ਇਹਦੇ ਚ ਉਹ ਵੀਡੀਓ 1 ਮਿਲੀਅਨ ਪਲੱਸ ਚਲੀ। ਹਾਂਜੀ ਮੈਂ ਦੇਖੀ ਗਈ ਜੀ। ਠੀਕ ਹੈ ਨਾ, 1 ਡੇ 24 ਘੰਟੇ ਦੇ ਵਿੱਚ ਵੀ। ਫਿਰ ਉਹਦੇ ਤੇ ਕੋਈ ਕਿਸੇ ਨੇ ਰਿਪੋਰਟਾਂ ਦਿੱਤੀਆਂ ਤੇ ਐਲੀਗੇਸ਼ਨ ਲੱਗ ਗਿਆ ਉਹਦੇ ਤੇ। ਉਹ ਮੈਨੂੰ ਵਾਰਨਿੰਗ ਆ ਗਈ ਮੇਰੇ ਟਿਕਟੌਕ ਅਕਾਊਂਟ ਦੇ ਕੇ ਉਹ। ਤੇ ਇਹਦੇ ਚ ਮੈਨੂੰ ਦੱਸੋ ਕਿ ਐਲੀਗੇਸ਼ਨ ਕੀ ਹੈ। ਮੈਂ ਦੱਸਦਾ ਕੀ ਕਿਹਾ ਕਿ ਦੁਬਾਰਾ ਕਹਿਣਾ ਨਾ ਐਲੀਗੇਸ਼ਨ ਨਾ ਪਤਾ ਕੀ ਗੱਲ ਹੈ, ਮਸਲਾ ਸੰਗੀਨ ਆ। ਜੇ ਏਦਾਂ ਹੀ ਸਾਡੇ ਸੀਨੀਅਰ ਦੀ ਵੀਡੀਓ ਤੇ ਵਾਰਨਿੰਗਾਂ ਹੁੰਦੀਆਂ ਰਹੀਆਂ, ਸਾਡੇ ਤਾਂ ਟੱਪੜ ਰੁਲ ਗਏ। ਫਿਰ ਗੱਲ ਆ ਨਹੀਂ ਹੈ ਮਿੱਠਾ ਜੀ, ਕੀ ਹੈ ਆ ਦੇਖੋ ਐਂਕਰ ਨੇ ਹੁਣ ਵਾਸੀ ਕੈਸੀ ਰੋਕੀ ਹੈ। ਰੋਕੀ ਨਹੀਂ ਜੀ, ਉਹਨੇ ਪੂਰੀ ਡਿਲੀਵਰ ਕੀਤੀ ਸਰਾਣੇ ਪਿੱਛੇ। ਆਵੇ ਅੱਛਾ ਆਵੇ ਚੱਲ ਅੱਛਾ ਤੁਸੀਂ ਕੀ ਕਿਹਾ ਲਫ਼ਜ਼ ਜਰਾ ਦੁਹਰਾਨਾ। मेरे होते उदास मत हुआ करो, ਮੇਰੇ ਹੋਤੇ ਉਦਾਸ ਮਤ ਹੁਆ ਕਰੋ। जब तुम उदास होते हो प्लास्टिक ਦੀ ਕੁੱਪੀ ਵਰਗਾ ਮੂੰਹ ਲੱਗਦਾ ਤੇਰਾ। ਯਾਨੀ ਕਿ ਤੁਹਾਡੇ ਨਾਲ ਤੁਸੀਂ ਇਕੱਲੇ ਸੋ
ਮੈਂ ਦੱਸ ਦਿੰਦਾ ਯਾਰ ਇੰਨੇ ਵੀਡੀਓ ਬਣਾਈ ਹੈ ਤੇ ਐਲੀਗੇਸ਼ਨ ਲੱਗਣਾ ਹੀ ਦਿਖਾ, ਇਹ ਤਾਂ ਸੋਚੋ। ਅਪੀਲ ਹੁਣ ਕੀਤੀ ਅਸੀਂ, ਅਪੀਲ ਨਹੀਂ ਸੀ ਕਰਨੀ, ਇਹ ਹੀ ਤਾਂ ਮਾੜਾ ਕੰਮ ਕੀਤਾ ਤੁਹਾਡੇ ਇਲਾਕੇ ਕੀਤੀ ਯਾਰ, ਚ। ਨਹੀਂ ਕਿਉਂ ਅਪੀਲ ਕੀਤੀ ਤੁਸੀਂ ਮੈਨੂੰ ਦੱਸੋ। ਉਹਨੇ ਮੇਰੀ ਗੱਲ ਸੁਣ ਮਿੱਠੇ, ਅਗਰ ਸਾਡੀ ਵੀਡੀਓ ਤੇ ਐਲੀਗੇਸ਼ਨ ਲੱਗੀ ਜਾਣ ਤੇ ਅਸੀਂ ਕੀ ਕਰ ਲੈਣਾ? ਮੈਂ ਉਹੀ ਤਾਂ ਕਹਿੰਦਾ ਸਾਡੇ ਮੋਸਟ ਸੀਨੀਅਰ ਸਾਡੇ ਇੱਕ ਉਸਤਾਦ ਨੇ ਇੱਕ ਮਿੰਟ ਯਾਰ, ਇੱਕ ਮਿੰਟ ਗੱਲ ਸੁਣੋ ਭਾਜੀ। ਮੈਂ ਖੁਦ ਮੁਕੱਲਮ ਖੁਦ, ਅਗਰ ਇਹ ਐਲੀਗੇਸ਼ਨ ਹੈ ਕਿਸੇ ਨੂੰ ਲੱਗ ਰਿਹਾ, ਅਗਰ ਕੋਈ ਕਹਿਣ ਡਿਆ ਜੀ ਕਿ ਮਿੱਠਾ ਸਾਹਿਬ ਕਹਿੰਦੇ ਜੀ ਤੁਸੀਂ ਔਰਤਾਂ ਦੇ ਬਾਰੇ ਚ ਕਿਹਾ, ਮੈਂ ਨਹੀਂ ਔਰਤਾਂ ਦੇ ਬਾਰੇ ਚ ਕਿਹਾ, ਕਿਹਨੂੰ ਗਿਆ ਹੋਵੇ ਮੈਂ ਬੰਦਿਆਂ ਦੇ ਬਾਰੇ ਚ ਕਿਹਾ ਹੋਏਗਾ। ਕੁਪੀ ਕੁਪੀ ਜਬ ਆ ਜ਼ਰਾ ਲਫ਼ਜ਼ दोहराना ਦਰਾਨਾ मेरे होते उदास मत हुआ करो, ਜ਼ਿੰਦਗੀ जब तुम उदास होते हो हनले होती हो, हाँ। होती लफ्ज़ मुज़क्कर है। ਯੈਸ ਈ ਹੈ ਛੇ ਹੈ ਹੋ ਹੈ ਇਹ ਤੇ ਹੈ। ਮੌਂਟਸ ਹਾਂਜੀ ਦੇ ਇਹ ਉਹ ਮੌਂਟਸ ਦੇ ਨਾਲ ਤੁਸੀਂ ਪਹਿਲੇ ਲਫ਼ਜ਼ ਨੂੰ ਇਹ ਤੁਹਾਨੂੰ ਮੁਜ਼ੱਕਰ ਕਰਨਾ ਸੀ ਭਾਜੀ, ਮੁਜ਼ੱਕਰ ਦੇ ਸ਼ੋਬੇ ਚ ਰਹਿ ਕੇ, ਮੁਜ਼ੱਕਰ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ। ਯਾਰ ਮੈਂ ਨਾ ਕਿ ਸੱਚੀ ਅਪੀਲ ਮੁੱਚੀ ਤੁਸੀਂ ਮੇਰਾ ਜਿਹੜੀ ਨਾ ਕੀਤੀ ਅਪੀਲ ਮੇਰਾ ਅਕਾਊਂਟ ਜਿਹੜਾ ਨਾ ਉਹ ਇਸ ਟਾਈਮ ਵਾਰਨਿੰਗ ਤੇ ਆ। ਵਾਰਨਿੰਗ ਦੇ ਮੈਂ ਦੱਸਦਾ ਬੇਹਤਰੀਨ ਹਲਵਾ ਸੀ ਮੈਂ- ਬੜੇ ਅਕਾਊਂਟ ਜਿਹੜੇ ਪਾਣ ਵਾਰਨਿੰਗ ਤੋਂ ਬਚਾਏ। ਮੇਰਾ ਯਾਰ ਉੱਥੇ ਬੜਾ ਅੱਛਾ ਵਕੀਲ ਆ, ਹਾਂਜੀ ਤੁਸੀਂ ਚੁੱਪ ਕਰਕੇ ਉਹਨੂੰ ਕਰ ਲਓ। ਮੈਂ ਵੇਖ ਅਭੀ ਵਕੀਲ ਆ, ਅਸੀਂ ਵਕੀਲ ਇਹਨੇ ਆ। ਅਪੀਲ ਕਰਤੀ ਆ, ਤੁਹਾਨੂੰ ਵਾਰਨਿੰਗ ਵਕੀਲ ਦੀ ਇਹਨੇ ਆਈ ਆ। ਅਪੀਲ ਕੀਤੀ ਆ। ਭਾਜੀ ਹੱਥ ਛੋਟੋ ਟਾਈਡ ਹੋਇਆ ਵਾ। ਹੱਥ ਜੋੜਦੇ ਫਿਰਨਗੇ ਟਿਕਟੋਕ ਵਾਲੇ, ਇੰਜ ਅੱਖਾਂ ਚ ਯਾਰ ਘੁੰਮ ਦੇ ਉਹਦੇ ਦੇ। ਇੱਕ ਮਿੰਟ ਇੱਕ ਵਾਰੀ ਪਹਿਲੇ ਵੀ ਇਹਨੇ ਅਪੀਲ ਕੀਤੀ ਸੀ, ਹਾਂ, ਇੱਕ ਵਾਰੀ ਹੁਣ ਫੇਰ ਅਪੀਲ ਕੀਤੀ ਆ। ਇੱਕ ਵਾਰੀ ਇਹਨੇ ਪਹਿਲੇ ਅਪੀਲ ਕੀਤੀ, ਉਹ ਘਾਟ ਆ ਗਿਆ ਭਾਜੀ ਨਾਲ। YouTube ਠੀਕ ਆ, ਪਰ- ਹੁਣ ਫੇਰ ਇਹਨੇ ਵੀ ਅਪੀਲ ਕੀਤੀ, ਬਲਕਿ ਇਹਦੇ ਅੱਬੇ ਨੇ ਅਪੀਲ ਕੀਤੀ ਤੇ ਉਹ ਦਾਈ ਰਿਵਿਊ ਲੈਣ ਦੀ। ਹਾਂਜੀ ਇਹਨੇ ਅਪੀਲ ਕੀਤੀ ਆ, ਬਾਪੂ ਕਹਿੰਦਾ ਓਏ ਅਪੀਲ ਕਿਹਨੇ ਕੀਤੀ ਆ? ਅਪੀਲ ਨਹੀਂ ਕਰੀ ਦੀ, ਲੇਕਿਨ ਯਾਰ ਆਪਣੇ ਇਹਦਾ ਭਰਾ ਰਾਤ ਨੂੰ 1 ਵਜੇ ਉੱਠਿਆ ਤੇ ਫਿਰ ਵਾਪਸ ਆ ਗਿਆ ਕਮਰੇ 'ਚ। ਉਹਦਾ ਪੁੱਛਣਾ ਕੀ ਹੋਇਆ, ਕਹਿੰਦਾ ਕਾਲੂ ਅਪੀਲ ਕਰਨ ਡਿਆ ਡਾਕਟਰ ਕਹਿੰਦਾ ਡਾਕਟਰ ਸਾਹਿਬ ਅਪੀਲਾਂ ਲੱਗੀਆਂ ਵਾ। ਅਪੀਲ ਕਰਨ ਦੇ ਨਾਲ ਰਸ ਖਾਂਦੇ। ਲੇਕਿਨ ਜਿਹੜਾ ਐਲੀਗੇਸ਼ਨ ਹੁੰਦਾ ਐਲੀਗੇਸ਼ਨ ਕਿੱਡਾ ਕੁ ਉਹ 18 ਸਾਲ ਤੋਂ ਉੱਤੇ ਦਾ ਜਾਂ ਥੱਲੇ ਦਾ? ਜਿਹੜਾ ਉਹਨੇ ਛੋਟਾ ਐਲੀਗੇਸ਼ਨ ਹੀ ਆ। ਲੱਗਾ ਨਾ ਸਾਡੇ ਤੇ, ਉਹ ਮਾੜਾ ਲੱਗਾ। ਠੀਕ ਆ। ਹਾਂ ਹੈਰੈਸਮੈਂਟ ਦਾ। ਠੀਕ ਹੈ ਨਾ, ਹਰਾਸਮੈਂਟ ਕੀਤਾ ਹੈ। ਉਹ ਮੈਨੂੰ ਸੱਚੀ ਮੁੱਚੀ ਦੁੱਖ ਹੋਇਆ ਕਿ ਯਾਰ ਅਸੀਂ ਤੇ ਇੰਜ ਦੇ ਹੈ ਹੀ ਨਹੀਂਗੇ। ਹੁਣ ਦੇਖੋ ਨਾ, ਸ਼ਕਲੋਂ ਤੇ ਲੱਗਦੇ ਨੇ ਇੱਕ ਭਾਜੀ। ਜਗ੍ਹਾ ਤੇ ਅਪੀਲ ਕਰਨ ਦਿਆ, ਇੱਕ ਬੰਦਾ ਕਹਿੰਦਾ ਓਏ ਬਹਿ ਕੇ ਕਰੀ ਦੀ ਅਪੀਲ। ਆਏ ਨੇ ਪਤਾ ਕੀ ਗੱਲ ਆ, ਤੁਸੀਂ ਉਹਦੇ ਵਿੱਚ ਕੋਈ ਇਸ਼ਾਰਾ ਮਾੜਾ ਕੀਤਾ ਸਹੀ ਹੋਣਾ। ਗੱਲ ਓਏ ਆ। ਮੈਂ ਕਹਿਣ ਡਿਆ ਮਿੱਠੇ, ਮੈਂ ਜਿਆ ਕੀਤਾ ਸੀ, ਤੇਰਾ ਕੁੱਪੀ ਘੁੱਟ ਇਦਾਂ ਕੀਤਾ ਸੀ ਹਾਂ ਬਸ। ਓਏ ਉਹ ਹਰਾਸਮੈਂਟ ਆ, ਕੁੱਪੀ ਘੁੱਟੀ। ਚੈਨਲ ਸ਼ੋਨੋਟਾਈਜ਼ ਹੋਇਆ ਵਾ। ਉਹ ਸ਼ਨੋ ਕਹਿ ਟਾਈਲ ਲੱਗਾ ਸੀ ਮੋਟਾਈਜ਼ ਹੋਇਆ। ਇਹਨੇ ਕਿਹਾ ਮੈਂ ਤਾਂ ਇਹ ਤਾਂ ਫੜਿਆ ਜਾਊਂਗਾ। ਯਾਰ ਮੇਰੀ ਗੱਲ ਸੁਣੋ, ਮੈਂ ਇਹਨੇ ਕਿਹਾ ਦੋ ਲੋਕਾਂ ਨੂੰ ਫੜਾ ਲੈ ਜਿਹੜਾ ਸ਼ੋਨੋਟਾਈਜ਼। ਮੇਰੀ ਗੱਲ ਸੁਣੋ, ਅਪੀਲ ਕਰਕੇ ਤੇ ਕਹਿੰਦਾ ਪਿਤਾ ਦਾ। ਲੇਕਿਨ ਮਾਸ਼ਾਅੱਲਾ ਦਾਨਿਸ਼ ਸਮਝਦਾਰ ਸੀ, ਇਹਨੇ ਫਿਰ ਅਪੀਲ ਕੀਤੀ। ਉਹ ਕੁਛ ਨੇ ਲਿਖ ਕੇ ਉਹਨਾਂ ਨੂੰ ਭੇਜਿਆ ਹੈ ਕਿ ਯਾਰ ਅਸੀਂ ਐਲੀਗੇਸ਼ਨ ਨਹੀਂ ਕੋਈ ਵੀ ਸਾਡੇ ਤੇ ਹਾਂਜੀ ਉਹ ਫੜਨ ਆ ਰਹੇ ਅਸੀਂ ਹੁਣ। ਕੋਈ ਹਰਾਸਮੈਂਟ ਨਹੀਂ ਕੀਤੀ, ਅਸੀਂ ਕੋਈ ਟੈਨਸ਼ਨ ਨਹੀਂ ਕੀਤੀ। ਲੇਕਿਨ ਅਗਰ ਮੈਂ ਅਕਾਊਂਟ ਡਿਲੀਟ ਕਰਾਂਗਾ, ਨੁਕਸਾਨ ਕਿਹਦਾ? ਸਾਡਾ ਟਿਕਟੌਕ ਦਾ। ਟਿਕਟੋਕ ਦਾ ਨੁਕਸਾਨ ਕਿੱਦਾਂ ਯਾਰ ਭਾਜੀ? ਟਿਕਟੌਕ ਦਾ ਓਏ ਗੱਲ ਪਤਾ ਕੀ ਹੈ, ਭਾਈ ਸੈਲਿਬ੍ਰਿਟੀ ਹੈ ਮਾਸ਼ਾਅੱਲਾ। ਅਗਰ ਤੁਹਾਡਾ ਕੋਈ ਵੀ ਬੰਦਾ ਤੁਹਾਡੇ ਤੋਂ ਨਾਰਾਜ਼ ਹੁੰਦਾ ਹੈ ਨਾ, ਉਹਨੂੰ ਜਾ ਕੇ ਮਨਾਓ। ਸਹੀ ਗੱਲ। ਓਏ ਹੋਏ ਠੀਕ ਹੈ ਨਾ, ਅਦਰਵਾਈਜ਼ ਕੁਝ ਵੀ ਨਹੀਂ ਹੋਣਾ। ਹੋਣਾ ਕੀ ਹੈ, ਮੈਂ ਟਿਕਟੌਕ ਛੱਡ ਦਿਆਂਗਾ, ਮੈਂ 70 ਜਣਿਆਂ ਨੂੰ ਕਵਾਂਗਾ, ਉਹਨਾਂ ਨੂੰ ਮੈਂ ਗੰਦਿਆਂ ਕਰਾਂਗਾ। ਨਹੀਂ ਕੋਈ ਬੰਦਾ ਤੇ ਜਾਇਆ ਕਰ। ਹੁਣ ਦੇਖ ਨਾ, ਮੈਂ ਕੈਨੇਡਾ ਦੇ ਵਿੱਚ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਐਲੀਗੇਸ਼ਨ ਕੀ ਲੱਗਾ ਕਿ ਮੇਰੇ ਦੋਸਤ ਨੇ ਜਿਹਨੇ ਮੈਨੂੰ ਸਪਾਂਸਰ ਭੇਜਿਆ, ਹਾਂਜੀ ਹਾਂਜੀ ਮੈਂ ਉੱਥੇ ਲਿਖਿਆ ਕਿ ਜੀ ਸਾਡੇ ਫੈਮਿਲੀ ਰਿਲੇਸ਼ਨ ਨੇ। ਉਹਨਾਂ ਨੇ ਕਿਹਾ ਜੀ ਕਿ ਤੁਹਾਡੀ ਸਿਰਫ ਤੁਹਾਡੇ ਦੋਸਤਾਂ ਦੇ ਨਾਲ ਗੱਲ ਹੋਈ ਹੈ, ਫੈਮਿਲੀ ਕਿਸੇ ਮੈਂਬਰ ਦੇ ਨਾਲ ਗੱਲ ਨਹੀਂ। ਐਲੀਗੇਸ਼ਨ ਲਾਤਾ, ਮੇਰਾ ਵੀਜ਼ਾ ਉਹਨਾਂ ਨੇ ਰਿਫਿਊਜ਼ ਕੀਤਾ। ਨੁਕਸਾਨ ਕਿਹਦਾ ਹੋਇਆ? ਕੈਨੇਡਾ ਦਾ। ਕੈਨੇਡਾ ਦਾ। ਮੈਨੂੰ ਉਹਨਾਂ ਨੇ ਨਹੀਂ ਆਣ ਦਿੱਤਾ, ਨੁਕਸਾਨ ਉਹਨਾਂ ਦਾ ਹੋਇਆ। ਮੈਂ ਜਾ ਕੇ ਦੱਸਣਾ ਹੀ ਸੀ ਉਹਨਾਂ ਨੂੰ ਕਿ ਯਾਰ ਕੈਨੇਡਾ ਅੱਛਾ ਹੈ, ਇਹ ਉਹ ਫਾਸਲੇ ਖਤਮ ਕਰਨ ਜਾ ਰਿਹਾ ਸੀ। ਯਾਰ ਤੁਸੀਂ ਸਹੀ ਗੱਲ। ਯਕੀਨ ਮੰਨੋ, ਬਿਲਕੁਲ। ਭਾਂ ਦਾ ਵੀਜ਼ਾ ਰਿਫਿਊਜ਼ ਕਰਕੇ ਟਰੌਡ ਨਹੀਂ ਜਿਹੜਾ ਉੱਥੇ ਸਦਰ, ਉਹ ਪਛਤਾਉਣ ਡਿਆ। ਕੌਣ? ਹੋਰ ਉਸਤਾਦ ਜੀ ਮਿਲ ਕੇ ਤੇ ਕਿ ਯਾਰ ਡੇਲੀ T10 ਮੈਨੂੰ ਬਿਸਤ ਕਰਨ ਡਿਆ ਵਾ। ਉਹ ਟਰਾਊਟ ਨਹੀਂ ਹੈਗਾ ਓਏ, ਜਿਹੜਾ ਵੀ ਮਰੇ ਉਹ ਟੋਰਾਂਟੋ ਆ। ਜਸਟਨ ਬਾਰਬੀਟ, ਜਸਟਨ ਟਰੂਡੋ, ਜਸਟਨ ਟਰੂਡੋ ਜਸਟਨ ਟਰੂਡੋ ਗੁਜਰ। ਬਹੁਤ ਅੱਛੇ ਲੋਕ ਹੈਗੇ ਨੇ। ਹਾਂਜੀ ਬੋਲੀ ਵਾਲੀ ਕਮੇਟੀ ਪਾਈ ਨਾ। ਇਹ ਬੋਲੀ ਵਾਲੀ ਕਮੇਟੀ ਨਹੀਂ ਪਾਈ। ਉਹਨਾਂ ਨੇ ਮੈਨੂੰ ਨਹੀਂ ਨਾਲ ਦਿੱਤਾ, ਨੁਕਸਾਨ ਹੁੰਦਾ। ਹੁਣ ਮੈਂ ਇੱਥੇ ਕੈਨੇਡਾ ਦੀ ਸਿਫਤ ਕਰਾਂਗਾ? ਦੱਸ ਮੈਨੂੰ। ਨਹੀਂ 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 ਮੈਂ ਕਰਾਂਗਾ। ਕਿਉਂ? ਅਗਲੀ ਵਾਰੀ ਮੈਂ ਫੇਰ ਅਪਲਾਈ ਕਰਨਾ। ਠੀਕ ਹੈ। ਉਹ ਭਾਈ ਜਾਨ, ਉਹ ਭਾਈ ਉਹ ਬੜਾ ਮਜ਼ਬੂਤ ਬੰਦਾ ਹੈ, ਸਨੀ ਭਾਈ।
ਸਨੀ ਭਾਈ ਸਨੀ ਨੇ ਭਾਈ। ਮੈਨੂੰ ਸਪਾਂਸਰ ਕੀਤਾ, ਉਹਨਾਂ ਨੇ ਫਿਰ ਅਪੀਲ ਕੀਤੀ। ਉਹਨਾਂ ਨੇ ਵੀ ਉਹਨਾਂ ਨੇ ਵੀ ਕੀਤੀ ਓਏ ਉਹਨਾਂ ਦੀ ਅਪੀਲ ਦਿੱਤੀ ਹੋਣੀ ਫਿਰ ਭਾਜੀ। ਮੇਰਾ ਯਾਰ ਦਾਊਦ ਜੱਟ ਸਾਊਦੀ ਦਾ ਨਾ, ਤਾਂ ਸਾਊਦੀ ਭੇਜ ਦਵਾਂ। ਉਹ ਵੀ ਅਪੀਲਾਂ ਕਰਦੇ। 3 ਘੰਟੇ ਦੀ ਅਪੀਲ ਦੀ ਹੈ ਭਾਜੀ। ਨਹੀਂ ਤੁਹਾਡਾ ਚੈਨਲ ਜਿਹੜਾ ਜਿੱਦਾਂ ਤੁਹਾਡੇ ਲਈ ਸਨੀ ਭਾਜੀ ਹੈ, ਤੇ ਮੇਰੇ ਲਈ ਯਾਰ ਦਾਊਦ ਜੱਟ ਆ, ਤੁਹਾਨੂੰ ਸਾਊਦੀ ਭੇਜ ਦੇਣਾ, ਜਿੰਨੇ ਤੇ ਸਾਲ ਮਰਜ਼ੀ ਰਹਿ ਕੇ। ਮੇਰੀ ਗੱਲ ਸੁਣ, ਮਿੱਠੇ ਦੀ ਅਪੀਲ ਤੋਂ ਵਾਕਫ ਆ ਨਾ, ਤੁਸੀਂ 3 ਘੰਟੇ ਅਪੀਲ ਕਰਦਾ ਇਹਨੇ ਮਕਾਨ ਕਿਰਾਏ ਦਾ ਲਿਆ ਤੇ ਛੱਡ ਦਿੱਤਾ, ਕਹਿੰਦਾ ਕੋਈ ਅਪੀਲ ਆਫਿਸ ਹੀ ਨਹੀਂ ਹੈਗਾ। अपील सेंटर हाँ इसका नाम दिया जाएगा। अच्छा ਇੱਕ ਵਿਆਹ ਤੇ ਭਾਈ ਇਹਨੂੰ ਨਹੀਂ, ਇੱਕ ਖਵਾਤੀ ਨੂੰ ਨਿਆਣਾ ਬੱਚਾ ਭਰਾ ਕਹਿੰਦੇ ਅਪੀਲ ਕਰਤੀ ਇਹਨੇ। ਮਹੱਲੇ ਦੀਆਂ ਬਜ਼ੁਰਗ ਔਰਤਾਂ ਕਾਲੂ ਵੱਲ ਹੱਥ ਕਰ ਕਰਕੇ ਕਹਿੰਦੀਆਂ ਨਹੀਂ ਆ ਹੀ ਉਹ ਮੁੰਡਾ ਜਿਹੜਾ ਅਪੀਲ ਕਰਕੇ ਹੱਥ ਵੀ ਨਹੀਂ ਧੋਂਦਾ। ਕਾਲੂ ਜੀ ਹਾਂਜੀ ਭਾਜੀ। ਫੈਸਲ ਐਲੀਗੇਸ਼ਨ ਲੱਗਾ ਹੈ एलिगेशन भाजी एक तरीके उतर सकता है। ਟਿਕਟੋਕ ਜਿਹੜਾ ਨਾ ਸਵੇਰੇ ਟਿਕਟੋਕ, 6000 ਟਾਇਰ ਮੰਗਾਉਣਾ, ਮੇਰੀ ਗੱਲ ਸੁਣੋ ਨਾ, 5 ਲੀਟਰ ਪਾਣੀ ਦਾ ਤੇਲ ਮੰਗਾਉਣਾ, ਮਿਲੀਅਨ जलाओ होएगा थे जलाओ ਕੰਟੇਨਰ ਲੈ ਕੇ ਸਟੂਡੀਓ ਬੰਦ ਕੀਤਾ ਜਾਵੇ। सारा ऑल टू ऑल। 5 ਮਿਲੀਅਨ ਚੈਨਲ ਜਦੋਂ ਤੁਸੀਂ ਬਣਾਇਆ ਪੈਰਾਂ ਭਾਰ ਬਹਿ ਕੇ ਬਣਾਇਆ ਸੀ ਜਾਂ ਚੌਂਕੜੀ ਮਾਰੀ? नहीं नहीं चैनल नहीं यार टिकटॉक कहते हैं चैनल नहीं यूट्यूब चैनल होर चीज है टिकटॉक चैनल होर चीज है। ਖਿਲਾਉਣੇ ਵਾਲੀ ਦੁਕਾਨ ਤੇ ਜਾਈਏ ਨਾ ਬੱਚੇ ਨਾਲ ਲੈ ਕੇ, ਤੇ ਬੱਚਾ ਜਾਂਦਾ ਕੋਈ ਪਾਪਾ ਜੀ ਐਸਾ ਖਿਲਾਉਣਾ ਨਹੀਂ ਲੈਣਾ ਮੈਂ। ਯਾਰ ਇੱਕ ਮਿਠਾ ਜੀ ਤੁਹਾਡੇ ਕੋਲ ਰਿਕੁਐਸਟ ਆ, ਮੈਂ ਜਦੋਂ ਵੀ ਐਂਕਰ ਬਣਨਾ ਜਾਂ ਉਦਾਂ ਵੀ ਐਦੇ ਸੀਟ ਤੇ ਬਹਿੰਦਾ ਮੈਂ ਉੱਥੇ ਆਰਟਿਸਟ ਸਰ ਗਾਣਾ ਸੁਣਾ ਦਿਓ। ਹਾਂ ਕਿਉਂ ਨਹੀਂ। ਅੱਗੇ ਸੁਣਾਇਆ ਤੇ ਯਾਰ ਨਹੀਂ ਨਹੀਂ ਸੁਣਾਇਆ ਭਾਜੀ। ਤੂੰ ਕਿੱਥੇ ਸੀਗਾ? ਸੁਣਾਇਆ ਵਾ ਲੇਕਿਨ ਚੱਲ ਫਿਰ ਸ਼ੋਅ ਸ਼ੁਰੂ ਕਰ। ਉਹ ਗਾਣਾ ਸੁਣਾ ਤੁਮ ਹਮਕੋ ਨਾ ਚਾਹੇ ਚਾਹੇ ਚਾਹੋ। ਉਹ ਯਾਰ ਇੱਕ ਮਿੰਟ ਗਾਣੇ ਗੁਣੇ ਰਹਿਣ ਦਿਓ। ਇੱਕ ਮਿੰਟ ਭਾਈ ਮੇਰੀ ਗੱਲ ਦੱਸੋ, ਇੱਕ ਮਿੰਟ ਤੁਹਾਡੀ ਯਾਰ ਸੁਣ ਉਧਰ ਲੈ। ਐਲੀਗੇਸ਼ਨ ਲੱਗਾ। ਉਹ ਐਲੀਗੇਸ਼ਨ ਲੱਗ ਗਿਆ, ਕੀ ਹੋ ਗਿਆ ਯਾਰ? ਡਾਕਟਰਾਂ ਨੇ ਜਵਾਬ ਦੇ ਦਿੱਤਾ ਵਾ। ਓਏ ਠਹਿਰ ਜਾਓ ਇੱਕ ਮਿੰਟ। ਓਏ ਕੀ ਇੱਕ ਮਿੰਟ ਤੈਨੂੰ ਪਤਾ ਕਿੰਨੀ ਮਿਹਨਤ ਕੀਤੀ ਉਸ ਉਹ ਕਿੰਨੀ ਮਿਹਨਤ ਕੀਤੀ, ਮਜ਼ਦੂਰ ਲਾਏ ਸੀ 7 ਮਜ਼ਦੂਰ ਲਾ ਕੇ ਵੀਡੀਓ ਬਣਾਈ। ਠਹਿਰ ਜਾਓ ਇੱਕ ਮਿੰਟ ਯਾਰ, ਗਾਣਾ ਸੁਣਾ। ਚੱਲ ਵੀ ਮਿੱਠੇ ਅੱਜ ਮੇਰਾ ਫੁੱਲ ਤਮਾਸ਼ ਵੀ ਨਹੀਂ ਮੈਨੂੰ ਦੇ ਤੇਰੀ ਸਮਝ ਨਹੀਂ ਆਉਂਦੀ, ਤੂੰ ਭਾਈ ਨੂੰ ਬੰਦ ਕਰਾ ਕੇ ਉਹ ਬੰਦ ਕਰਾ ਕੇ ਖੁੱਡੇ ਚ ਬੰਦ। ਯਾਰ ਇੱਧਰ ਦੇ ਕਾਲੂ ਹਾਂ ਇੰਨੀਆਂ ਅਪੀਲਾਂ ਨੂੰ ਨੀਰੇ ਕੀਤੀਆਂ, ਉਹ ਕਹਿੰਦਾ ਦੰਦੀਆਂ ਕੱਢਣ ਤੇ ਮੈਨੂੰ ਮਹੀਨੇ ਬਾਅਦ ਟੱਕਰੇ ਤੇ ਇੰਨਾ ਕੁ ਮੂੰਹ ਆਇਆ। ਮੈਂ ਕਿਹਾ ਕੀ ਗੱਲ ਉਹਨੂੰ ਨਹੀਂ, ਕਹਿੰਦਾ ਭਾਜੀ ਲੂ ਇਹ ਪੀਲਾ ਦੀ ਟੰਡਿਆ। ਮਿੱਠਾ ਜੀ ਹਾਂਜੀ ਭਾਜੀ ਸੁਣਾ ਦਿਓ ਜਰਾ ਸਾਨੂੰ। ਯਾਰ ਉਹ ਸੁਣਾਣਾ ਹੀ ਮਿੱਠੇ ਤੁਮ ਹਮਕੋ ਨਾ ਚਾਹੇ ਚਾਹੇ ਚਾਹੋ। ਹਾਂ ਇਹ ਕਿਹੜਾ ਗਾਣਾ ਮਾ? तुम हमको ना चाहे यार चाहे नहीं चाहो। ਕੱਲ ਜੇ ਯਾਰ ਪ੍ਰੀਤ ਨਾ ਹੋਊਗੀ ਤਾਂ ਬਾਹਰ ਬੈਠਾ ਕਹਿੰਦੇ ਸੀ ਓ ਚੰਨ ਚਾਨਣੀ, ਉਹ ਸੁਣਾ। ਚਲੋ ਜੀ ਕੋਈ तुम हमें चाहो या ना चाहो, ये प्रीत न होगी कम। तररम पम पम तररम पम पम तररम पम पम तररम पम पम। हमें चाहो या ना चाहो, तुम हमें चाहो या ना चाहो, तररम पम पम पम। ਜਦੋਂ ਅਗਲੇ ਨੂੰ ਗਾਣਾ ਨਾ ਆਉਂਦਾ ਹੋਵੇ, ਕੋਈ ਫੜ ਲਈਦਾ ਹੁੰਦਾ ਵਾ, ਕਿਤੇ ਬੇਵਜ੍ਹਾ ਗਾਉਣਾ ਕਹਿਣ ਲਾਈਦਾ ਹੁੰਦਾ ਵਾ। ਓ ਬਸੰਤੀ। ਲਓ ਜੀ ਮੇਰੇ ਕੋਲ ਖਾ ਲਓ ਇਹ ਗਾਣਾ, ਪਤਾ ਨਹੀਂ ਅੰਦਰ ਕਿਤੇ ਭਰਾਇਆ ਵਾ। ਜਿਹਨੂੰ ਇਹੀ ਆਉਂਦਾ ਉਹ ਵੀਡੀਓ ਕੋ ਦੁਨੀਆ ਦੇ ਹੋਰ ਵੀ ਗਾਣੇ ਹੈਗੇ ਆ। ਓ ਬਸੰਤੀ। ਮੈਂ 5 ਸ਼ੋਅ ਵੇਖੇ, 5-6 ਸ਼ੋਅ ਜਿੱਚ ਵੀ ਇਹਨੇ ਕਹਿਣਾ ਉਹ ਬਸੰਤੀ, ਉਸ ਤੋਂ ਬਾਅਦ ਇਹਦਾ ਬੰਦ ਹੀ ਹੈ। ਯਾਰ ਉਹ ਢੋਲ ਗਾ ਲੈਣਾ ਉਹ ਮੈਨੂੰ ਨਾ ਉਹਦੀ ਅੱਛਾ ਉਹਨ ਭਾਈ ਦੀ ਬੜੀ ਸੋਹਣੀ ਗੱਲ ਲੱਗੀ, ਯਾਦ ਆ ਗਈ, ਉਹਨਾਂ ਨੇ ਸੁਣਾਈ ਸੀ। ਯਾਰ ਆਉਣ ਭਾਈ ਨੂੰ ਮੇਰਾ ਸਲਾਮ ਦੇਣਾ। ਸਲਾਮ ਅਲੈਕੁਮ। ਯਾਰ ਕਹਿੰਦੇ ਨਾ ਸਾਡੇ ਨਾਲ ਇੱਕ ਖਾਨ ਸਾਹਿਬ ਸੀਗੇ, ਤੇ ਉਹਨਾਂ ਨੇ ਨਾ ਢੋਲਕ ਵਾਲਾ ਜਿਹੜਾ ਨਾ ਉਹ ਕਿਤੇ ਫੰਕਸ਼ਨ ਤੇ ਚਲਾ ਗਿਆ, ਤੇ ਉਹਨਾਂ ਨੇ ਨਾ ਇੱਕ ਪ੍ਰਾਈਵੇਟ ਬੰਦੇ ਨੂੰ ਸੱਦ ਲਿਆ। ਯਾਰ ਢੋਲਕ, ਉਹ ਕਹਿੰਦਾ ਜੀ ਮੈਨੂੰ ਨਾ ਉਹ ਯਾਨੀ ਨਹੀਂ ਆਂਦੀ, ਜਿਹੜੇ ਤੁਸੀਂ ਇਹ ਪਲਟੇ ਮਾਰਦੇ ਹੋ ਨਾ ਸਾਰੇ, ਉਹਦੇ ਇਹ ਨਾ ਮਾਰਨਾ, ਮੈਂ ਉਂਝ ਸਾਂਭ ਲਾਂਗਾ। ਬਸ ਜਿਹੜੇ ਪਲਟੇ ਨਹੀਂ ਮਾਰਦੇ ਪਤਾ ਨਹੀਂ ਸਾਡੇ ਸਰਗਮ ਸੁਰਗਮ ਦੇ ਵਿੱਚ, ਕਹਿੰਦਾ ਉਹ ਨਾ ਕਹਿਣਾ, ਬਾਕੀ ਕਹਿੰਦਾ ਮੈਂ ਸਾਂਭ ਲਾਂਗਾ। ਇਹ ਢੋਲਕ ਤੇ ਨਹੀਂ ਮੇਰੇ ਕੋ ਕਹਿ ਹੋਣਾ। ਢੋਲਕ ਤੇ ਕਹਿੰਦਾ ਮੈਨੂੰ ਨਹੀਂ ਕਹਿ ਹੋਣਾ, ਤੇ ਉਹ ਕਹਿੰਦੇ ਚਲੋ ਠੀਕ ਹੈ। ਤੇ ਉਹ ਲੜ ਖਾਸ ਸਾਹਿਬ ਲੈ ਲਓ, ਉਹਨੂੰ ਬਿਠਾ ਕੇ, ਤੇ ਕਹਿੰਦੇ ਉਹਲੇ ਮਜ਼ਾ ਲੈਣ ਵਾਸਤੇ ਨਾ ਉਹ ਕਿਤੇ ਸਰਗਮ ਕਹਦੀ, ਨਹੀਂ ਸਰ ਪਾਪਾ ਦਾ ਦੇ ਰੇ ਰੇ ਰੇ, ਨਹੀਂ ਸਰ ਪਾਪਾ ਦਾ 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 ਦਾ। ਫਿਰ ਉਹ ਕਹਿੰਦੇ ਦੇਖੋ ਜਿੱਦਾਂ ਹੁਣ ਮੈਂ ਕਿਹਾ ਇਦਾਂ ਹੀ ਢੋਲਕ ਵਾਲਾ ਕਿਹਾ। ਢੋਲਕ ਵਾਲਾ ਮਾਈਕ ਪੜ ਕੇ ਕਹਿੰਦਾ ਨਹੀਂ ਸਕਾ ਪਾਪਾ ਦਾ ਰੇ ਰੇ ਰੇ, ਮੂੰਹ ਨਾ ਕਹਿਣ ਲੱਗ ਗਿਆ। ਮੁੰਝ ਗਿਆ ਲੱਗਦਾ ਢੋਲਕ ਨਾਲ ਲਿਖ ਗਿਆ। ਕਹਿੰਦਾ ਮੈਂ ਤੁਹਾਨੂੰ ਮਨਾ ਨਹੀਂ ਕੀਤਾ। ਯਾਰ ਮੈਨੂੰ ਉਹ ਗੱਲ ਯਾਦ ਆ ਗਈ, ਖੈਰ ਮੈਂ ਪਹਿਲੇ ਕੀਤੀ ਸੀ ਦਾਨਿਸ਼ ਭਾਈ, ਉਹ ਈ ਵਾਲੀ ਇੰਗਲਿਸ਼ ਦਾ ਈ ਲਿਖਣਾ ਵਾ, ਛੋਟਾ ਈ ਲਿਖਣਾ।
ਇਹ 6 ਵਜੇ ਆ ਕੇ ਇੰਗਲਿਸ਼ ਲੱਗੀ ਬਿਠਾਈ ਸਾਨੂੰ, ਤੇ ਉਹ ਟੀਚਰ ਕਹਿੰਦਾ ਭਾਈ ਫੈਜ਼ਲ ਟੀਚਰ ਮੈਨੂੰ ਕਹਿੰਦਾ ਨੂਰ ਹਸਨ ਸਾਹਿਬ ਕਹਿੰਦੇ ਕਾਦਰ ਇੱਧਰ ਆ। ਮੈਂ ਕਿਹਾ ਹਾਂਜੀ। ਕਹਿੰਦੇ ਛੋਟਾ ਈ ਲਿਖ, ਛੋਟੀ ABC ਦਾ। ਉਹ ਵੱਡਾ ਈ ਮੈਂ ਛੋਟਾ ਕਰਕੇ ਲਿਖਤਾ। ਸਹਿਬ ਛੋਟਾ ਕਰ ਆਹੋ, ਉਹ ਕਹਿੰਦਾ ਤੈਨੂੰ ਮੈਂ ਕਹਿੰਦਾ ਛੋਟਾ ਈ ਲਿਖ, ਮੈਂ ਹੋਰ ਛੋਟਾ ਕਰਤਾ। ਚਾਹ ਕਹਿੰਦਾ ਕਿੰਨਾ ਵੀ ਛੋਟਾ ਹੁੰਦਾ। ਉਹ ਕਹਿੰਦਾ ਯਾਰ ਤੂੰ ਅਸੀਂ ਪਾਗਲ ਆ, ਤੂੰ ਸਾਨੂੰ ਕੀ ਸਮਝਿਆ ਵਾ, ਤੂੰ ਮਜ਼ਾਕ ਕਰਨ ਡਿਆ ਸਾਡੇ ਨਾਲ। ਛੋਟਾ ਈ ਲਿਖ, ਮੈਂ ਹੋਰ ਛੋਟਾ ਕਰਤਾ ਇੰਨਾ ਕੁ। ਕਹਿੰਦਾ ਯਾਰ ਛੋਟਾ ਈ ਲਿਖ। ਮੈਂ ਕਿਹਾ ਇਹ ਤੋਂ ਛੋਟਾ ਨਹੀਂ ਮੇਰੇ ਕੋਲ ਪੈਂਦਾ, ਇਹ ਤੋਂ ਛੋਟਾ ਮੈਂ ਹੁਣ ਕੀ ਕਰਾਂ। ਯਾਰ ਕਿ ਛੋਟੀ ABC ਤੇ ਵੱਡੀ ABC ਦਾ ਕੋਈ ਪਤਾ ਹੀ ਨਹੀਂ ਸੀ ਹੁੰਦਾ। ਯਾਰ ਬਹੁਤ ਚੰਗੇ ਸੀਗੇ ਯਾਰ। basic ਉਹ ਦਿਨ ਕਾਫੀ ਖੂਬਸੂਰਤ ਸੀਗੇ ਯਾਰ, ਉਹ ਯਾਦਾਂ ਹੀ ਰਹਿ ਜਾਂਦੀਆਂ ਨੇ। ਮੈਂ ਨਾ ਸਕੂਲ ਦੇ ਵਿੱਚ ਬੜਾ ਨਲਾਇਕ ਸਟੂਡੈਂਟ ਸੀਗਾ, ਐਡਾ ਲਾਇਕ ਨਹੀਂ ਸੀ ਮਿੱਠੇ। ਇੱਕ ਕਲਾਸ ਦੇ ਵਿੱਚ ਹਾਂ, ਇੱਕ ਕਲਾਸ ਐਸੀ ਆਈ ਕਿ ਜਿਹਨੇ 1 ਮਹੀਨੇ ਦੇ ਵਿੱਚ ਮੇਰੀ ਜ਼ਿੰਦਗੀ ਚੇਂਜ ਕਰ ਦਿੱਤੀ। ਵਰਲਡ ਕਲਾਸ। ਵਰਲਡ ਕਲਾਸ। ਆਹੋ ਯਕਮ ਤੋਂ ਲੈ ਕੇ 5ਵੀਂ ਤੱਕ ਮੈਂ ਸ਼ਕਮ ਤੋਂ ਲੈ ਕੇ ਯਕਮ ਤੋਂ ਲੈ ਕੇ 5ਵੀਂ ਤੱਕ ਮੈਂ ਨਾ ਇੱਕ ਯਕੋ ਤੋਂ ਲੈ ਕੇ ਇੰਗਲਿਸ਼ ਮੀਡੀਅਮ ਸਕੂਲ ਪੜ੍ਹਿਆ ਵਾ, ਠੀਕ ਹੈ ਨਾ। ਏਦਾਂ ਹੀ। ਉਸ ਤੋਂ ਬਾਅਦ ਅਸੀਂ ਆ ਗਏ ਸਰਕਾਰੀ ਸਕੂਲ, MC ਮਾਡਲ ਹਾਈ ਸਕੂਲ ਹੈ, ਫੈਸਲ ਹਸਪੀਟਲ ਦੀ ਬੈਕ ਸਾਈਡ ਤੇ ਹੈਗਾ। ਤੇ ਮੈਂ ਨਾ ਹੁਣ ਮੈਨੂੰ ਡਰ ਸੀਗਾ, ਮੈਨੂੰ ਕੋਈ ਟੈਨਸ਼ਨ ਨਹੀਂ ਸੀ, ਕੋਈ ਮਸਲਾ ਨਹੀਂ, ਹੋਮਵਰਕ ਵੀ ਨਹੀਂ ਕਰਕੇ ਜਾਣਾ। ਇੱਕ ਟੀਚਰ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ, ਉਹਨਾਂ ਨੇ ਨਾ मेरी शिकायत गई, कहते जी फैज जो है ना ये बिल्कुल होमवर्क नहीं करता। कौन जी? फैज मेरा नाम सी फैज है। ਮਿਰਜ਼ਾ ਫੈਜ਼ ਰਸੂਲ ਬੇਗ ਹੈ ਨਾ। ਅੱਛਾ ਜਿਹੜੇ ਕਹਿੰਦੇ ਜੀ ਉਹ ਹੁਣ ਉਹ ਟੀਚਰ ਨੇ ਮੈਨੂੰ ਕਿਹਾ अच्छा जी फैज साहब इधर आए, होमवर्क क्यों नहीं करते? मैं क्या वैसे ही सर, नहीं यार ये तो गलत बात है ना यार, आप होमवर्क करो ये वो फला। मैं ना उन्होंने कहा ठीक है सर। अगले दिन मैं फिर नहीं करके गया, मैंने उन्होंने ना ਮਾਰੀਆਂ ਨੇ। ਅਗਲੇ ਦਿਨ ਮੈਂ ਰੂਟੀਨ ਦੇ ਨਾਲ ਫੇਰ ਨਹੀਂ ਕਰਕੇ ਗਿਆ। ਤੇ ਮੇਰਾ ਹੁਣ ਕੀ ਸੀ ਸੈਂਸ ਕਿ ਮੈਂ ਇੱਕ ਹੱਥੇ ਸੋਟੀਆਂ ਖਾਂਦਾ ਹੁੰਦਾ ਸੀ, ਟਕ 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 ਟਕ, ਠੀਕ ਹੈ। ਦੂਜੇ ਦੀ ਮਹਿੰਦੀ ਲੱਗੀ ਸੀ ਬਸ ਇੱਕ ਸਟਾਈਲ ਸੀ ਮੇਰਾ, ਮਤਲਬ ਇੱਕ ਤੇ ਹੀ ਉਹ ਕਹਿੰਦੇ ਹੁੰਦੇ ਸੀ ਕਿ ਪ੍ਰੋਫੈਸਰ ਇੱਕ ਹੱਥ ਦੀ ਦੂਜੇ ਦਾ ਪੈਂਟ ਘੁੱਟ ਕੇ ਫੜੀ ਪਿੱਛੇ ਇੱਕ ਹੱਥ ਤੇ ਸੋਟੀਆਂ ਖਾਂਦੇ ਹੁੰਦੇ ਸੀ, ਦੂਜੇ ਚ ਘੁੱਗੂ ਫੜਿਆ ਹੁੰਦਾ ਸੀ। ਇੱਕ ਹੱਥ ਸੋਟੀਆਂ ਖਾਂਦੇ, ਦੂਜਾ ਮਾਸਟਰ ਚੁੱਕਦੇ ਸੀ। ਠੀਕ ਹੈ ਨਾ। ਉਹ ਇੱਕ ਮੈਂ ਹੱਥ ਤੇ ਸੋਟੀਆਂ ਖਾਂਦੇ, ਦੂਸਰੇ ਨਾਲ ਦੂਜੇ ਮਾਸਟਰ ਨੂੰ ਕਹਿ ਰਿਹਾ ਮਾਸਟਰ ਨੇ ਕਿਹਾ ਤੂੰ ਇੱਕ ਹੱਥ ਤੇ ਸੋਟੀਆਂ ਖਾਣੇ, ਦੂਜਾ ਨਹੀਂ ਇਸਤੇਮਾਲ ਕਰਦਾ। ਕਹਿੰਦਾ ਇਹ ਕੱਲ ਵਾਸਤੇ ਰੱਖਿਆ। ਇਹ ਔਖੇ ਵੇਲੇ ਕੰਮ ਇਹ ਹੁੰਦਾ। ਕਈ ਵਾਰੀ ਹੱਥ ਵੀ ਨਹੀਂ ਸੀ ਅੱਗੇ ਕਰਦੇ, ਸੋਟੀਆਂ ਖਾ ਲੈਂਦੇ ਸੀ ਮੱਕ ਚ। ਅੱਛਾ ਫਿਰ ਯਾਰ ਨਾ ਯਾਰ ਫਿਰ ਉਸ ਤੋਂ ਬਾਅਦ ਆਣਾ ਤੀਸਰੇ ਦਿਨ ਮੈਨੂੰ ਇੱਕ ਦਿਨ ਸਕੂਲੋਂ ਛੁੱਟੀ ਕਰ ਲਈ ਭਾਈ, ਮਾਸਟਰ ਨੇ ਫੋਨ ਕੀਤਾ, ਆਇਆ ਨਹੀਂ, ਕਹਿੰਦਾ ਘਰ ਹੀ ਨਹੀਂ। ਮਾਸਟਰ ਘਰ ਆ ਕੇ ਸੋਟੀਆਂ ਮਾਰ ਗਿਆ, ਕਹਿੰਦਾ ਭਾਈ ਹੁਣ ਆ ਤੇਰੇ ਨੇ ਕੰਮ ਤੂੰ ਛੁੱਟੀ ਕੀਤੀ, ਮੈਂ ਤਾਂ ਨਾ ਕਰ। ਯਾਰ ਐਟੀਕੇਟ ਆਪ ਨਾ ਛੁੱਟੀ ਕਰਿਆ ਕਰ ਕਰੋ। ਲਈ, ਆਪ ਛੁੱਟੀ ਕਰ ਲਈ, ਹੱਥ ਸਕੂਲੇ ਭੇਜਤਾ, ਉਹ ਸੋਟੀਆਂ ਪੈਂਦੀਆਂ। ਇੱਕ ਹੱਥ ਨਾਲ ਸੋਟੀਆਂ ਖਾਂਦੇ, ਦੂਜਾ ਨਾ ਭਾਈ, ਦੂਜੇ ਹੱਥ ਨਾਲ ਮਾਸਟਰ ਦਾ ਗੇੜੇ ਪਾਉਣ ਪੜਿਆ। ਓਏ ਨਾ ਯਾਰ ਠੀਕ ਆ। ਉਸਤਾਦ ਜੀ ਇੱਕ ਹੱਥ ਬੇਅਦਬੀ ਨਹੀਂ ਜ਼ਿੰਦਗੀ ਚ ਕਦੇ। ਬੇਅਦਬੀ ਨਹੀਂ ਕੀਤੀ, ਇੱਕ ਹੱਥ ਨਾਲ ਸੋਟੀਆਂ ਖਾਂਦੇ, ਦੂਜੇ ਨਾਲ ਉਹਨੂੰ ਕਰਨ ਦੇ। ਬਾਹਰ ਆਏ ਕੋਈ ਤੂੰ ਇਹਨੂੰ ਇਹ ਨਹੀਂ ਪਤਾ ਕਿ ਬੇਅਦਬਾ ਮਕਸੂਦ ਨਾਲ ਹਾਸਲ ਨਾ ਦਰਗਾਹੇ ਕੋਈ। ਤੇ ਰੱਖੜੀ ਅੱਗੇ ਮਿੱਠੇ ਪੈ ਗਈ। ਐਵੇਂ ਤੇ ਨਹੀਂ ਚੱਲ ਨਹੀਂ ਰਿਹਾ ਅੱਲੜ ਤੇਰੇ ਕਮਰੇ ਮੈਂ ਪਿੱਛੇ ਪਿੱਛੇ ਹੁੰਦੀ ਹੁਣ ਨਾ ਕੀ ਹੋਇਆ, ਕੀ ਹੋਇਆ ਭਾਜੀ? ਤੀਸਰੇ ਦਿਨ ਫੇਰ ਰੂਟੀਨ ਦੇ ਨਾਲ ਮਾਫ ਨਹੀਂ ਹੋਈ, ਸੋਟੀਆਂ ਪਈਆਂ। ਓਏ ਤੇ ਮੇਰੇ ਹੁਣ ਮਾਸਟਰ ਨੇ ਨਾ ਇੱਕ ਦਿਨ ਬਾਅਦ ਆਣਾ ਮੇਰਾ ਹੋਮਵਰਕ ਚੈੱਕ ਹੀ ਨਹੀਂ ਕੀਤਾ, ਕਹਿੰਦੇ ਇਹਨੇ ਕਿਹੜਾ ਕੀਤਾ ਹੋਣਾ। ਇਹ ਤੇ ਮਾਸਟਰ ਕੋ ਸੂਟੀਆਂ ਖਾ ਕੇ ਬਾਈ ਕਹਿੰਦਾ ਮੈਂ ਤਾਂ ਭਾਈ ਕੋ ਛੋੜਨੇ ਆਇਆ था, ਮੈਂ ਤਾਂ ਪੜਤਾ ਨਹੀਂ ਹੋਈ ਆ। ਅੱਛਾ ਯਾਰ ਗੱਲ ਤਾਂ ਸੁਣ ਲਓ ਨਾ ਪੂਰੀ। ਹੁਣ ਉਸ ਤੋਂ ਬਾਅਦ ਨਾ ਸਰ ਨੇ ਨਾ ਇੱਕ ਐਲਾਨ ਕੀਤਾ ਕਿ ਇਹ ਬੱਚਾ ਨਹੀਂ ਅੱਗੇ ਵੱਧ ਸਕਦਾ। नहीं, ਇਹਨੂੰ ਲੈ ਜਾਓ ਇਥੋਂ। मेरे ना सर ने कहा कि आज सब स्टूडेंट्स के लिए एक छोटा सा पैगाम है। ਉਹ ਫਿਰ ਗਿਆ ਭਾਈ ਨੇ, ਕਹਿੰਦੇ ਨਾ ਗ੍ਰਿਫਤ ਮਜ਼ਬੂਤ ਕਰੋ ਤੁਸੀਂ। नहीं नहीं सर ने नहीं किया, सर ने कहा जी कि फैज इधर आओ, मैनू उठा के गया, फैज इधर आओ। ਤੁਹਾਨੂੰ हाँ मैं ਫੈਜ਼ ਉੜੀ ਆਇਆ ਕਰਕੇ ਤੁਰ ਪਏ। नहीं नहीं कुर्सियां थी, चेयर वगैरह दो लगी हैं। ਫੈਲ ਹੋਣੇਗਾ ਤੂੰ ਆ ਪਾਇਆ ਆ ਇੱਧਰ ਦੇਖ ਲੈਂਦੇ ਆ। ਭਾਈ ਜਿਹੜੇ ਦੌਰ ਦੀ ਗੱਲ ਕਰਨੀ ਉਦੋਂ ਤਾਂ ਟੇਬਲ ਹੁੰਦੇ ਨਹੀਂ ਸੀ। ਉਦੋਂ ਸਾਰਾ ਕੁਝ ਹੀ ਹੁੰਦਾ ਸੀਗਾ ਤੁਹਾਡੇ। ਓਏ ਤੇਰਾ ਕੀ ਖਿਆਲ ਹੋ ਫਲਿੰਸਟੋਨ ਦੇ ਤੌਰ ਤੇ? उन्होंने ने कहा फैज इधर आओ, बात सुनो। ਉਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਮੇਰੀ ਰੱਸੀ ਯਹੀ ਤੱਕ ਹੈ, ਆਪ ਆ ਜਾ। ਯਾਰ ਕੀ ਆ। ਅੱਛਾ ਫਿਰ मैं गया ते सारे मैं हूं देखिया, मैं कहा यार मार पैनी फिर। ਹਾਂਜੀ
कहते जी आज से जितने भी स्टूडेंट ये बैठे हुए हैं सबको मैं इन्फॉर्म करता हूं कि फैज सबसे नालायक है। नहीं, आज के बाद फैज ਸਿਗਟਾਂ ਲੈ ਕੇ ਆਇਆ ਕਰੂਗਾ ਮੇਰੀਆਂ। नहीं मेरे टीचर ने कहा जी सारे स्टूडेंटां ਨੂੰ मैं ਆਰਡਰ ਕਰਦਾ ਵਾਂ ਕਿ ਫੈਜ਼ ਨੂੰ ਸੋਟੀਆਂ ਮਾਰੋ। ਨਹੀਂ, ਮੇਰੇ ਟੀਚਰ ਨੇ ਕਿਹਾ ਕਿ ਸਾਰੇ ਸਟੂਡੈਂਟ ਜਿੰਨੇ ਵੀ ਸਟੂਡੈਂਟ ਹੈਗੇ ਨੇ ਨਾ ਫੈਦ ਨੱਚਦਾ ਹੈ ਤੇ ਪੈਰ ਸੁੱਟੋ ਇਹਨੇ। ਯਾਰ ਉਹਦੇ ਭਾਈ ਗੱਲ ਤਾਂ ਅੱਛਾ ਭਾਈ ਚੱਲ ਅੱਛਾ ਉਹ मेरे टीचर ने कहा जी कि फैज आज के बाद पूरी क्लास का मॉनिटर है। ਓਏ ਇਦਾਂ ਦਾ ਸਟੂਡੈਂਟ ਨੂੰ ਉਠਾ ਕੇ ਕਹਿੰਦਾ ਮਾਸਟਰ ਓਏ ਤੂੰ ਫੇਰ ਚਾਹ ਖਾ ਗਿਆ। आज के बाद फैज ਮੋਨੀਟਰ मॉनिटर है और ਮੈਂ ਤਾਂ CPU ਹਾਂ। मैं अगर यहाँ ਮੈਂ अगर यहाँ पे हूँ ਹਾਂ ठीक है, अदरवाइज अगर मैं नहीं हूँ तो फैज के आगे किसी ने बोलना नहीं है, पीछे ਇਹਨੂੰ ਥੱਪੜ ਹੀ किसी ने ਮਾਰਨੀ। कोई टेंशन नहीं है, जिसको मर्जी पुनिशमेंट दे सकता है। अगर कोई शरारत करेगा मैं भाई को ना तो क्लैपिंग हुई। ठीक है जी। ਇਹਦੀ ਵਜ੍ਹਾ ਹੁਣ ਰੀਜ਼ਨ ਅਗਲੇ ਦਿਨ ਕੀ ਹੋਇਆ, ਅੱਛਾ ਹੋਮਵਰਕ ਮੈਂ ਨਹੀਂ ਕਰਦਾ ਹੁੰਦਾ ਸੀ। ਆਓ अगले दिन मैं फिर भाई जी होमवर्क नहीं करके गया तो कहते जी सबसे पहले हम मॉनिटर से होमवर्क का आगाज करेंगे। तो मेरे सर ने कहा फैज बुक्स लेके आओ। ਨਹੀਂ ਨੋਟਬੁੱਕ ਲੈ ਕੇ ਆਉਣਾ। हाँ यार, होमवर्क बुक लेके आओ। ਘਰ ਆਏ ਨਾ ਮਾਸਟਰ ਕੋ ਡੇਲੀ ਸੋਟੀਆਂ ਖਾ ਕੇ ਤੇ ਅੰਮੀ ਜੀ ਕਹਿੰਦੇ ਆ ਗਿਆ ਮੇਰਾ ਪੁੱਤ ਸੋਟੀਆਂ ਖਾ ਕੇ। ਨਹੀਂ ਇਹ ਸਹੀ ਕਹਿ ਰਹੇ ਕਹਿੰਦੇ ਮਨੀਟਰ ਉਹਨਾਂ ਨੇ ਹੋਮਵਰਕ ਕੀਤਾ ਨਹੀਂ ਕੰਨ ਫਰਾਏ नहीं 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 ਪਾਪਾ ਨਹੀਂ ਬਣਾਏ ਕਹਿੰਦੇ, ਜੀ। ਪਾਪਾ ਕਹਿੰਦੇ ਸੀ ਹਾਂ ਮੇਰੇ ਪੁੱਤ ਨੇ ਸੋਟੀਆਂ ਦੀ ਮੈਟਰ ਕੀਤੀ ਹੈ। वो ना मेरे मेरे टीचर ने कहा फैज अपनी किताबें लेके आओ, होमवर्क चेक करना है। ਹੁਣ ਨਾ ਮੇਰੇ ਸਰ ਨੇ ਨਾ ਮੇਰੀਆਂ ਕਿਤਾਬਾਂ ਪਕੜੀਆਂ ਨੇ, ਹੋਮਵਰਕ ਮੈਂ ਨਹੀਂ ਸੀ ਕੀਤਾ ਤੇ ਨਾ ਉਹਨੇ ਭਾਈ ਖਾਲੀ ਕਿਤਾਬ ਤੇ ਨਾ ਗੁੱਡ ਮਾਰਨੇ ਸ਼ੁਰੂ ਕਰਦੇ, ਕਹਿੰਦੇ ਜੀ ਐਕਸੀਲੈਂਸ ਯਾਰ ਅੱਜ ਫੈਜ਼ ਹੋਮਵਰਕ ਕਰਕੇ ਆਇਆ ਹੈ। ਤੇ ਕਲੈਪਿੰਗ ਹੋਈ ਮਿੱਠੇ। ਯਾਰ ਮੈਂ ਮਿੱਠੇ ਅੰਦਰੋਂ ਅੰਦਰ ਹੀ ਸ਼ਰਮਿੰਦਾ ਹੋਇਆ ਯਾਰ। ਭਾਜੀ ਅਸੀਂ ਇੱਥੇ ਸੁਣ ਕੇ ਹੁੰਦੇ ਤੇ ਭਰੀ ਕਲਾਸ ਚ ਯਾਰ ਮੈਂ ਨਾ ਕਹਿੰਦੇ ਅੱਜ ਫੈਜ਼ ਮਾਸ਼ਾਅੱਲਾ ਹੋਮਵਰਕ ਕਰਕੇ ਆਇਆ। ਤੇ ਅੱਜ ਤੋਂ ਬਾਅਦ ਮੈਂ ਨਹੀਂ ਨੂੰ ਪੁਰਾਣਾ ਪਰ ਸਾਰੀ ਕਲਾਸ ਨੇ ਨਾ ਕਲੈਪਿੰਗ ਕੀਤੀ ਯਾਰ ਮੇਰੇ ਲਈ। ਤੇ ਅਗਲੇ ਦਿਨ ਫਿਰ ਮੈਂ ਹੋਮਵਰਕ ਕਰਕੇ ਗਿਆ। ਹਾਏ ਹਾਏ ਹਾਏ। ਫਿਰ ਉਹ ਦਿਨ ਆਇਆ, ਅੱਜ ਦਾ ਦਿਨ ਆਇਆ, ਮੇਰਾ ਇੱਕ ਅਗਲੇ ਦਿਨ ਰਿਕਾਰਡ ਲੱਗਾ ਸਕੂਲ ਦੇ ਵਿੱਚ। ਹੋਮਵਰਕ ਕਰਕੇ ਕਿ ਫਿਰ ਸੋਟੀਆਂ ਪਈਆਂ। ਮਾਸਟਰ ਨੇ ਕਿਹਾ ਤੂੰ ਝੂਠਾ ਪਵਾਤਾ। ਮੈਂ ਤੇਰੀ ਸੋਹਣੀ ਕੋਟੀ ਵਰਕ ਪੜਾਈ ਹੋਮਵਰਕ ਕਰਕੇ ਆ ਗਿਆ। ਮੇਰੇ ਤਾਂ ਬੇਇੱਜ਼ਤੀ ਕਰਾਉਂਦੇ ਨੇ ਇਹਦੇ ਨਾਮ ਕੋਈ ਮਸਲਾ ਨਹੀਂ ਕਿਹੜਾ ਪਤਾ ਦੇ ਇਹਨਾਂ ਨੂੰ। ਮੈਂ ਨਾ ਯਾਰ ਨਹੀਂ, ਮੈਨੂੰ ਉਹਨਾਂ ਨੇ ਬਹੁਤ ਖੂਬਸੂਰਤ ਐਡਵਾਈਸ ਕੀਤੀ। ਫਿਰ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਮੇਰੀ ਅਲਹਮਦੁਲਿਲਾ ਸਕੂਲ ਦੇ ਵਿੱਚ ਇੱਕ ਮਿਸਾਲ ਕਾਇਮ ਸੀ ਕਿ ਹਾਂਜੀ। ਸਭ ਤੋਂ ਲਾਇਕ ਸਟੂਡੈਂਟ ਫੈਜ਼ ਹੈ। ਲੇਕਿਨ ਇਹਦੇ ਤੋਂ ਆਪਣੀਆਂ ਚੀਜ਼ਾਂ ਲੁਕੋ ਕੇ ਰੱਖੀ। ਸਕੂਲ ਦੀਆਂ ਸਾਰੀ ਅੱਡਾ ਲੈ ਗਿਆ ਸਭ ਤੋਂ ਲਾਇਕ ਸਟੂਡੈਂਟ ਹੈ। ਮੈਂ ਹੋਮਵਰਕ ਵੀ ਕਰਦਾ ਸੀ, ਸਾਰਾ ਕੁਝ ਟੈਂਸ ਵੀ ਆਉਂਦੇ ਸੀ, A to Z ਸਭ ਕੁਝ ਯਾਨੀ ਕਿ ਆਂਦਾ ਸੀਗਾ। ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੋਣ ਡਿਆ। ਤੈਨੂੰ ਹਾਂਜੀ ਸਾਨੂੰ ਵੀ ਨਹੀਂ ਆਉਂਦੇ ਉਦੋਂ ਕਰਕੇ ਆ ਹਲ ਅੱਛਾ। ਹੁੰਦੇ ਆ। ਉਹ ਮੈਨੂੰ ਭਲਾ ਵਜ੍ਹਾ ਕੀ ਲੱਗਣ ਦੀ ਆ। ਕੀ? ਮਾਸ਼ਾਅੱਲਾ 72 ਸਾਲਾਂ ਦੇ ਆਪ ਹੋਣਦੇ ਨੇ ਹੈ। ਉਹ ਨਹੀਂ ਯਾਰ ਉਹ ਸਹੀ ਕਹਿੰਦੇ ਨੇ ਯਾਰ ਇੱਕ ਮਿੰਟ ਬਹੁਤ ਅੱਗੇ ਅੱਛੀ ਤੋਂ ਆ। ਜਦੋਂ ਵੀ ਕੋਈ ਵੀ ਇਸ ਕਿਸਮ ਦੀ ਮਿਸਾਲ ਦੇਣੀ ਨਾ 71 72 ਤੋਂ ਇਲਾਵਾ ਕੋਈ ਹਿੰਸਾ ਯੂਜ਼ ਕਰਨਾ। 67 68 ਸਾਲ ਨੂੰ ਹੱਥ ਨਹੀਂ, ਨਾਲ ਸਟਾਰਟ ਕਰ। ਤੂੰ ਸਿੱਧਾ ਹੀ ਕਹਦਾ ਵੀ ਹੁਣ ਦੀ ਟਾਈਪ 3 ਵਾਰ ਉਮਰ ਆ। ਹਾਂ ਯਾਰ ਜੋ ਵੀ ਤੋਲ ਕੇ ਕਹਿ ਲਓ ਤੁਸੀਂ ਤੇ ਯਾਰ ਸਕੂਲ ਕੋਈ। ਕਿ ਹਰਕਤਾਂ ਕਿੰਨੀਆਂ ਮਾੜੀਆਂ ਕਿ ਮੈਂ ਨਾ ਸਕੂਲੋਂ ਛੁੱਟੀਆਂ ਕੀਤੀਆਂ 2 ਦਿਨ। ਤੁਸੀਂ ਮੇਰੇ ਅੱਬੂ ਅੱਲਾ ਜਨਤਾ ਹੀ ਘਰ ਦੇ। ਹਾਂ। ਮੇਰੇ ਅੱਬੂ ਕਹਿੰਦੇ ਫੈਸਲ ਯਾਰ ਸਕੂਲ ਨਹੀਂ ਆ ਰਿਹਾ, ਕੀ ਗੱਲ ਹੈ? ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਉੱਥੇ। ਮੈਂ ਕਿਹਾ ਅੱਬੂ ਜੀ ਉਹ ਨਾ ਸਾਡੇ ਜਿਹੜੇ ਮਾਸਟਰ ਸਾਹਿਬ ਨੇ ਨਾ ਉਹ ਹੈ ਉਹਨਾਂ ਨੂੰ ਸ਼ੱਕ ਹੋ ਗਿਆ ਉਹਨਾਂ ਦੇ ਵਾਲਦ ਸਾਹਿਬ ਇੰਤਕਾਲ ਕਰ ਗਏ। ਹੈ ਹਾਂਜੀ, ਘਰ ਬਣਾ ਲਾਇਆ। ਘਰ ਬਹਾਨਾ ਲਾਤਾ। ਅੱਛਾ ਤੇ ਅੱਬੂ ਨੇ ਕਿਹਾ ਉਹ ਤਾਂ ਹੁਣੇ ਮੈਨੇ 10 ਮਿੰਟ ਪਹਿਲੇ ਅਖਬਾਰ ਪੜ੍ਹ ਕੇ ਗਿਆ। ਅਸੀਂ ਇਕੱਠੇ ਤਾਸ਼ ਖੇਡਦੇ ਨਹੀਂ 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 ਇੰਜ ਨਹੀਂ ਹੋਇਆ, ਫੜੇ ਨਹੀਂ ਗਏ। ਪੜ੍ਹੇ ਨਹੀਂ ਗਏ। ਅਗਲੇ ਦਿਨ ਮੈਂ ਪੜ੍ਹਿਆ ਗਿਆ। ਓਏ ਅੱਬੂ ਮੇਰਾ ਅਫਸੋਸ ਕਰਨ ਚਲਾ ਗਿਆ। ਕੀ ਬਾਤ। ਅੱਛਾ ਬੜਾ ਹੋਇਆ ਅੱਬੂ ਨੇ ਘਰ ਨਾ ਪੀੜੀ ਸੀ। ਕਿਉਂ ਅਫਸੋਸ ਹੋਇਆ? ਉਹ ਕਿਤੇ ਮਾਸਟਰ ਨਾ ਟੱਕਰ ਪਏ ਸਾਡੇ ਮਾਸਟਰ ਜੀ ਰਸਤੇ 'ਚ ਹੀ ਟੱਕਰ ਗਏ ਤੇ ਅੱਬੂ ਫੇਸ ਟੂ ਫੇਸ। ਤੁਹਾਡੇ ਵਾਲਦ ਸਾਹਿਬ ਦਾ ਪਤਾ ਚੱਲਿਆ, ਬਹੁਤ ਅਫਸੋਸ ਹੋਇਆ। ਤੇ ਸਾਡੇ ਮਾਸਟਰ ਸਾਹਿਬ ਵੀ ਉਹ ਖਬਰ ਹੀ ਐਸੀ ਹੈ ਕਿ ਕੋਈ ਬੰਦਾ ਬਰਦਾਸ਼ਤ ਨਹੀਂ ਕਰ। ਬਰਦਾਸ਼ਤ ਨਹੀਂ ਕਰ ਸਕਦਾ। ਤੇ ਉਹ ਪੱਥਰ ਹੋ ਗਏ ਹੈਂ। ਤੇ ਕਿੱਕ ਮਾਰੀ ਤੇ ਚਲੇ ਗਏ। ਕੁਛ ਕਿਹਾ ਨਹੀਂ ਕਿਹਾ ਹੀ ਕੁਛ ਨਹੀਂ। ਉਹ ਕਹਿੰਦੇ ਸ਼ਾਇਦ ਸੱਚੀ ਮੁੱਚੀ ਖੁਦਾ ਨਾ ਅੱਬੂ ਸਾਫੀ ਸਨ, ਕਹਿੰਦੇ ਸ਼ਾਇਦ ਉਹਨਾਂ ਨੂੰ ਪਹਿਲੇ ਖਬਰ ਆ ਗਈ ਹੋਵੇ ਉਹ ਸੱਚੀ।
ਤੇ ਗਏ ਤੇ ਮੇਰਾ ਮਾਸਟਰ ਰੋਣ ਲੱਗ ਪਿਆ ਮੇਰੇ ਮੂੰਹ ਦੇ ਵਿੱਚ। ਹਾਏ ਕਿਸੇ ਦਾ ਮਾਸਟਰ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਤੁਹਾਨੂੰ ਪਤਾ ਰਾਮੇ ਸਾਹਿਬ ਮੈਂ ਰਸਤੇ 'ਚ 2 ਵਾਰੀ ਵੱਜਣ ਲੱਗਾ ਸੀਗਾ ਮੋਟਰਸਾਈਕਲ ਨੂੰ, ਇੰਨੀ ਮੈਂ ਸਪੀਡ ਨਾਲ ਕਰ ਗਿਆ, ਇਹ ਤੁਸੀਂ ਮੈਨੂੰ ਕਿਉਂ ਕਿਹਾ? ਅੱਬੂ ਕਹਿੰਦੇ ਅੱਛਾ ਫੈਸਲ ਨੂੰ ਬੁਲਾਓ ਜ਼ਰਾ। ਉਸ ਮਾਰ ਨੇ ਮਿੱਠੇ ਮੇਰੀ ਜ਼ਿੰਦਗੀ ਚੇਂਜ ਕਰਤੀ ਆ। ਆਏ ਜ਼ਿੰਦਗੀ ਨੌ ਤੇ ਆ ਗਈ। ਨਹੀਂ ਉਸ ਤੋਂ ਘਰੋਂ ਬਾਅਦ- ਭੱਜਦੇ ਸੀ ਨਾ ਬਾਅਦ 'ਚ। ਨਾ ਉਸ ਤੋਂ ਬਾਅਦ ਮੈਂ ਕਲਾਸ ਦਾ ਸਭ ਤੋਂ ਲਾਇਕ ਸਟੂਡੈਂਟ, ਝੂਠ ਬੋਲਣਾ ਛੱਡ ਦਿੱਤਾ। ਨਹੀਂ ਤੁਹਾਨੂੰ ਇੱਕ ਮਿੰਟ ਜ਼ਿੰਦਗੀ ਦੇ ਵਿੱਚ ਨਾ ਇੱਕ ਲੜਾਈ ਹੋਈ ਬੜੀ ਡੇਂਜਰਸ, ਇੱਕ ਹੀ ਬਸ। ਮੋਬਾਈਲ ਚ ਇੱਕ ਮੋਬਾਈਲ ਚ। ਲੜਾਈ ਹੋਈ। ਯਾਰ ਏਦਾਂ ਦੇ ਖੁਸਰੇ ਨੂੰ ਯੂਰਨ ਬੈਗ ਹੀ ਲੱਗਾ ਹੋਵੇ ਨਾ ਤਾਂ ਵੀ ਨਾਈਦੇ ਰਹਿੰਦੇ ਨਾਲ, ਉਹ ਵੀ ਘਵਾਈ ਜਾਣਗੇ। ਓ ਯਾਰ ਪਹਿਲੇ ਤਾਂ ਮੇਰੀ ਇੱਕ ਗੱਲ ਕਲੀਅਰ ਨਹੀਂ ਹੋ ਰਹੀ। ਭਾਈ ਦੀ ਮਾਸ਼ਾਅੱਲਾ 65-66 ਸਾਲ ਹੋ ਖਵਾਜਾ ਤਰਾ ਹੁੰਦਾ ਸੀ ਨੱਚਣ ਦੇ, ਤੇ ਨਾਲ ਇੱਥੇ ਟਾਂਕੇ ਵੀ ਨਜ਼ਰ ਆਉਂਦੇ। ਵੇਟਰ ਨੂੰ ਇਹਦੇ ਚਾਚੇ ਦਾ ਬਾਈਪਾਸ ਹੋਇਆ ਤੇ ਉੱਥੇ ਨਿਸ਼ਾਨ ਨਹੀਂ ਹੁੰਦੇ, ਉਹਨਾਂ ਦੇ ਟੈਟੂ ਬਣਾ ਲਿਆ ਇਹਨਾਂ ਨੇ। ਟੈਟੂਆਂ ਜਿਹੜੇ ਯਾਰ ਪੌਲੀ ਤੇ ਕਤਰੇ ਪਲਾਉ ਨਹੀਂ ਹੁੰਦਾ, ਮੈਂ ਇੰਜ ਕਰਕੇ ਮੂੰਹ 'ਚ ਕਤਰੇ ਪਾਉਣਾ ਕਹਿੰਦੇ ਘੰਟਾ ਉਹਦੀ ਉਂਗਲੀ ਚੂਸ ਆ ਰਿਹਾ। ਉਹ ਕਹਿੰਦਾ ਤੂੰ ਓਏ ਕਤਰੇ ਯਾਰ ਪਾਉਣੇ। ਇਹਦੇ ਬੱਚਿਆਂ ਨੂੰ ਪੌਲੀਓ ਵਾਲੇ ਕਤਰੇ ਬਣਾਉਣ ਆਏ ਤੇ ਅੱਗੇ ਆਪਣੀ ਪੌਣੀ ਕਰਨ ਦੇ ਆ। ਹੁਣ ਕਿਲੇ ਗੁੰਡਾ ਹੁੰਦਾ ਮੈਨੂੰ ਸੀ। ਕਤਰੇ ਪਲਾਣ ਆਇਆ ਤੇ ਕਹਿੰਦਾ ਨਾਲ ਥੋੜੀ ਜਿਹੀ ਬਰਫ਼ ਵੀ ਪਾਓ। ਕਤਰੇ ਪਲਾਨ ਆਏ ਉਹਨਾਂ ਨੂੰ, ਤੇ ਉਹਨਾਂ ਨੂੰ ਕਹਿੰਦੇ ਕਿਸੇ ਹੋਰ ਫਲੇਵਰ 'ਚ ਨਹੀਂ ਪਿਆ। ਇਹਨੂੰ ਕਤਰੇ ਪਲਾਉਣਾ ਤੇ ਆਪੂ ਪਿੱਛੇ ਰੋਤ ਕੇ ਜਾਓ ਰੱਜ ਕੇ ਪਲਾ ਭੋਰਾ। ਦੋ ਕਤਰੇ ਹੁੰਦੇ। ਕਤਰੇ ਬਲੋਣਾ ਤੇ ਨਾਲ ਕੁਲਕਰੇ ਵਿੱਚ ਅੱਗੇ ਫੇਰੇ ਲੈ ਉਹ ਵੀ ਖਾ ਰਿਹਾ ਨਾਲ। ਨਹੀਂ ਤਾਂ ਜਵਾਬ ਦੇ ਕੁਲਕਰੇ। ਓ ਯਾਰ ਇਹਨੂੰ ਮੈਨੂੰ ਕਤਰੇ ਪਲਾਣ ਆਇਆ, ਕਹਿੰਦਾ ਇੱਕ ਮਿੰਟ ਰਹਿ ਜਾ ਨਮਕ ਨਹੀਂ ਆ ਪਾ। ਯਾਰ ਇੰਨਾ ਕਮਜ਼ੋਰ ਆ, ਇੱਕ ਕਤਰਾ ਪੀ ਪੀ ਬਸ ਕੋਈ। ਕਤਰੇ ਬਲੋਣਾ ਇਹ ਕਤਰੇ ਬਲੋਣਾ ਉਹ ਫੜ ਕੇ ਤੁਹਾਨੂੰ ਐ ਅੰਦਰ ਆਉਂਦੇ। ਯਾਰ ਇੰਨਾ ਬੇਵਕੂਫ ਆ। ਕੌਣ? ਉਹ ਕਤਰੇ ਪਲਾਉਣਾ ਤੇ ਪੈਪ ਲਾ ਕੇ ਪੀਣ ਡਿਆ। ਯਾਰ ਆਹ ਕਤਰੇ ਛੱਡ ਕੇ ਮੇਰੀ ਇੱਕ ਗੱਲ ਦਾ ਜਵਾਬ ਸਹੀ ਸਹੀ ਦਿਓ। ਗੁੰਡਾ ਹੁੰਦਾ ਸੀ ਭਾਈ, ਖਵਾਜਾ ਤਰਾ ਬਣ ਗਿਆ ਤੇ ਗੋਲੀਆਂ ਵਾਲਾ ਬੈਲਟ ਪਾ ਕੇ ਮੁਜਰਾ ਕਰ ਦਿਆ। ਭਾਜੀ ਦੀ ਉਮਰ 65-66 ਸਾਲ। ਕਤਰੇ ਪੀਂਦੇ ਨਾਲ ਨਿੰਮਕੋ ਦੇ ਫੱਕੇ ਮਾਰੂ। ਯਾਰ ਉਹ ਕਤਰੇ ਪਲਾ ਕੇ ਤੇ ਟੋਨੋ ਐ ਨਾ। ਕਤਰੇ ਫੜ ਕੇ ਕਹਿੰਦਾ ਛੋਟੇ ਭਰਾ ਨੂੰ ਚੀਜ਼। ਅੱਛਾ ਯਾਰ ਮੇਰੀ ਨਾ ਇੱਕ ਲੜਾਈ ਹੋਈ। ਕਤਰੇ ਪੀ ਕੇ ਬਾਹਰ ਰੌਲਾ ਬੰਦ, ਆਹ ਦੁਕਾਨਾਂ ਬੰਦ ਕਰੋ। ਕਤਰੇ ਵਿੱਚ ਤੇ ਇਸ਼ਕੀ ਲੱਗ ਚੁੱਕੀ ਐਂ ਕਰੀਏ। ਕਤਰੇ ਪੀਣ ਤੋਂ ਪਹਿਲਾਂ ਕਹਿਣਾ 2 ਨੰਬਰ ਆਣਾ। ਮੇਰੀ ਇੱਕ ਗੱਲ ਕਲੀਅਰ ਕਰੋ ਕਿ ਭਾਈ ਦੀ ਉਮਰ 65-66 ਸਾਲ। ਹਾਂ ਸਾਡੇ ਜਿਹੜੇ ਦੌਰ ਦੇ ਵਿੱਚ ਅਸੀਂ ਜਦੋਂ ਸਟੂਡੈਂਟ ਸੀ, ਯਾਨੀ ਅਸੀਂ ਜਦੋਂ 1ਲੀ ਤੋਂ 5ਵੀਂ ਤੱਕ ਪੜ੍ਹੇ, ਅਸੀਂ ਜ਼ਮੀਨ ਤੇ ਪੜ੍ਹੇ ਆ। ਕਤਰੇ ਬਲੋਣੇ ਫੜੇ ਕਹਿੰਦਾ ਲਿਆ ਯਾਰ ਪਹਿਲੇ ਜੁੱਤੀ ਦਾ ਜੋੜ ਲਈਏ। ਉਹ ਜਿੰਦਾ ਮੈਂ ਕਹਿੰਦਾ ਨੋਨੀ ਜਿਸਮ ਦਾ ਸਾਬਣ ਵੀ ਲਾਇਆ ਕਰ। ਕਹਿੰਦਾ ਭਾਜੀ ਹਫਤਾ ਕੋਈ ਲਾਉਣ ਡਿਆ। ਮੈਂ ਕਿਹਾ ਫਰਕ ਨਹੀਂ ਪੈਣ ਡਿਆ, ਜੋ ਮੈਂ ਘਰ ਜਾ ਕੇ ਸਾਬਣ ਲੈ ਕੇ ਸਾਬਣ ਛਾਪਰ ਚੋਂ ਨਹੀਂ ਕੱਢਿਆ, ਉਦਾਂ ਹੀ ਲਾਈ ਜਾਂਦਾ। ਛਾਪਰ ਚੋਂ ਕੱਢ। ਮੇਰਾ ਮਕਸਦ ਇਹ ਸੀਗਾ ਗੱਲ ਸਾਬਣ ਨਹੀਂ ਲੱਭਿਆ ਇਹਨੂੰ, ਤੇ ਮਾਰੇ ਡੱਡੂ ਇਹਨਾਂ ਨਾਲ ਹੀ ਝੱਗ ਬਣਾਈ ਆ। ਮੇਰਾ ਮਕਸਦ ਇਹ ਸੀਗਾ ਗੱਲ ਕਰਨ ਦਾ ਕਿ ਅਸੀਂ ਜਦੋਂ ਪੜ੍ਹੇ ਨਾ 5ਵੀਂ ਤੱਕ, ਤੇ ਅਸੀਂ ਜ਼ਮੀਨ ਤੇ ਟਾਟ ਵਿਛਾ ਕੇ, ਯਾਨੀ ਉਹ ਸਟੂਡੈਂਟ ਨੂੰ ਕਹਿੰਦੇ ਸੀਗੇ ਕਿ ਜਾਓ ਆਪਣੇ ਆਪਣੇ ਘਰੋਂ ਬੋਰਾ ਲੈ ਕੇ ਆਓ। ਅਸੀਂ ਕਿਤਾਬਾਂ ਬੋਰੇ 'ਚ ਪਾ ਕੇ ਉਹਨੂੰ ਲਵੇਟਾ ਇੰਨਾ ਛੇੜਦੇ ਆਣਾ ਜਦੋਂ ਛੁੱਟੀ ਹੋਣੀ। ਯਾਰ ਡੱਡੂ ਪੁੱਠਾ ਕਰਕੇ ਨਾ ਉਹਨਾਂ ਠੱਪੇ ਲਾਉਣ ਡਿਆ। ਮਕਸਦ ਕੀ ਹੈ? ਅੱਛਾ ਤੁਸੀਂ ਤੁਹਾਡੇ ਕਹਿਣ ਦਾ ਮਕਸਦ ਹੈ ਵੇ ਕਿ ਜਿਸ ਦੌਰ 'ਚ ਤੁਸੀਂ ਪੜ੍ਹੇ ਹੋ ਸਾਡੇ ਟਾਟ ਹੁੰਦੇ ਸੀਗੇ, ਸਾਡੇ ਥੱਲੇ ਬਹਿਣਾ ਜਾਨੀ ਕਿ 5ਵੀਂ ਤੱਕ ਥੱਲੇ ਬਹਿੰਦੇ ਰਹੇ ਆ, 6ਵੀਂ 'ਚ ਜਾ ਕੇ ਆਰਾਮ ਹੋਇਆ। ਲੇਕਿਨ ਸਾਡੇ ਦੌਰ 'ਚ ਨਹੀਂ ਸੀਗਾ। ਯਾਰ ਭਾਈ ਫੈਸਲ ਸਾਡੇ ਦੌਰ ਦੇ ਵਿੱਚ ਜਿਹੜਾ ਸੀਗਾ ਨਾ, ਮੈਂ ਤੁਹਾਨੂੰ ਦੱਸ ਨਾ, ਸਾਡੇ ਉਹ ਡੈਕਸ ਵਗੈਰਾ ਆ ਗਏ ਸੀ। ਅਸੀਂ ਜਦੋਂ 6ਵੀਂ ਕਲਾਸ 'ਚ ਜਾਣਾ ਸੀ ਨਾ, ਯਾਨੀ 5ਵੀਂ ਤੱਕ ਇੱਕ ਪ੍ਰਾਇਮਰੀ ਸਕੂਲ ਹੁੰਦਾ ਸੀ, ਫਿਰ 6ਵੀਂ 'ਚ ਅੱਗੇ ਹਾਈ ਸਕੂਲ ਚਲੇ ਜਾਣਾ ਸੀ। ਅਸੀਂ ਜਦੋਂ 5ਵੀਂ ਕਲਾਸ ਗਏ ਕਰਕੇ ਗਏ ਨਾ, ਮਾਸਟਰ ਸਾਨੂੰ ਕਹਿੰਦੇ ਹੁੰਦੇ ਸੀ, ਓਏ ਜਲਦੀ ਜਲਦੀ ਪੁੱਤ ਕਾਮਯਾਬ ਹੋਇਓ, ਉੱਥੇ ਡੈਕਸਾਂ ਵਾਲੇ ਸਕੂਲੇ ਜਾਣਾ ਵਾ। ਯਾਨੀ ਅਸੀਂ ਖੁਸ਼ ਹੋ ਜਾਣਾ ਕਿ ਯਾਰ ਉਹ ਹਨਾ ਜਾ ਕੇ ਯਾਰ ਇੱਕ ਸੈਕਿੰਡ, ਉਹ ਇੱਕ ਮਿੰਟ, ਕਿੱਥੇ ਪੜ੍ਹੇ ਆ ਤੂੰ? ਮੈਂ ਆਪਣੇ ਮਹੱਲੇ 'ਚ ਜੌਹਰ ਚ ਨਹੀਂ, ਪ੍ਰਾਇਮਰੀ ਸਕੂਲ 'ਚ। ਉਹ ਸਾਹਮਣੇ ਕੁੜੀਆਂ ਚਲੋ ਜਿਹੜਾ ਵੀ ਹੈ ਯਾਰ, ਲੇਕਿਨ ਮੈਨੂੰ ਇੰਜ ਲੱਗਾ ਤੇ ਤੂੰ ਤੇ ਸਕੂਲ ਨੂੰ ਕੀ ਯਾਰ ਟਾਟਾ ਵਾਲਾ ਸਕੂਲ ਨਹੀਂ ਹੁੰਦਾ ਸੀ ਬੋਰੇ ਵਾਲਾ। ਹੁੰਦਾ ਸੀ। ਯਾਰ ਹੁੰਦਾ ਸੀਗਾ। 5ਵੀਂ ਤੱਕ ਫੈਸਲ ਉਹ ਯਾਰ ਸਾਹਿਬ ਅਸੀਂ ਯਾਰ ਮੇਰੀ ਗੱਲ ਸੁਣ ਦਿੰਦੇ ਰਹੇ ਮੇਰਾ ਆ। ਭਰਾਵਾ, 5ਵੀਂ ਤੱਕ ਦੀ ਗੱਲ ਨਹੀਂ ਕਰਨ ਡਿਆ। 5ਵੀਂ ਤੋਂ ਹਾਂ ਜਿਹੜੀਆਂ ਦੂਸਰੀਆਂ ਕਲਾਸਾਂ ਹੁੰਦੀਆਂ ਸੀ ਨਾ, ਛੋਟੇ ਬੱਚੇ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਟਾਟਾ ਤੇ ਬਿਠਾ ਦਿੰਦੇ ਸੀ। ਬਾਕੀ 6ਵੀਂ 7ਵੀਂ 8ਵੀਂ 9ਵੀਂ 10ਵੀਂ ਉਹ ਡੈਕਸਾਂ ਤੇ ਹੀ ਬੈਠ ਦਿੰਦੇ ਪੰਜ ਫੈਸਲ ਮੇਰੀ ਹੋਸ਼ ਦੀ ਗੱਲ ਆ। ਅਸੀਂ ਸਕੂਲੇ ਜਾਈਦਾ ਸੀ, ਨਾਲ ਇੱਕ ਬੋਰਾ ਲੈ ਕੇ ਜਾਈਦਾ। ਹਾਂਜੀ ਬੱਸੇ ਪਾ ਕੇ ਜਗ੍ਹਾ ਬਣ ਲਈ ਐ ਕਰਕੇ। ਯਾਰ ਭਾਈ ਫੈਸਲ ਮੈਂ ਦੇਖਦਾ, ਮੈਨੂੰ ਉਹ ਦੌਰ ਯਾਦ ਆ ਜਾਂਦਾ ਜਦੋਂ ਬੰਦੇ ਸਟੂਡੀਓ 'ਚ ਨਹੀਂ ਸੀ ਤਸਵੀਰਾਂ ਖਿਚਾਉਂਦੇ। ਹਾਂ ਐਂਡ ਕਿਸੇ ਨੇ ਮੋਢੇ ਤੇ ਟੇਕ ਚੁੱਕਿਆ। ਹਾਏ ਹਾਏ ਕਿਸੇ ਨੇ 5 ਰੁਪਏ ਆ ਨਾ ਉਹਨਾਂ ਦਾ ਸਟਾਈਲ ਜਿੰਮੀ ਸੈਰ, ਉਹ। ਉਹਨਾਂ ਦਾ ਸਟਾਈਲ ਬੜਾ ਸੋਹਣਾ ਹੁੰਦਾ ਸੀ ਬਾਬਿਆਂ ਦਾ। ਆਹੋ
ਇਹ ਆਦਮੀ ਕਹਿੰਦੇ ਤੇ ਇਹ ਯਾਰ ਇੱਕ ਜਿਹੜਾ ਬਜ਼ੁਰਗ ਹੁੰਦਾ ਸੀ ਨਾ ਬਾਬਾ ਜੀ ਉਹਨਾਂ ਨੂੰ ਤਸਵੀਰ ਕਿਦਾਂ ਜਾਣੀ ਜਾਂਦੀ ਹੈ ਆਏ ਆ ਇਦਾਂ ਹੀ ਅੱਛਾ ਸਟੂਡੀਓ ਖੁੱਲੀਆਂ ਸ਼ਰਟਾਂ ਖੁੱਲੇ ਉਹ ਟੈਲੀਫੋਨ ਪਿਆ ਹੁੰਦਾ ਸੀਗਾ ਉਂਗਲ ਵਾਲਾ ਉਹ ਐਵੇਂ ਕਰ ਲੂ ਯਾਰ ਉਹ ਆਪਣੇ ਦੌਰ ਦਾ ਯਾਰ ਸਭ ਤੋਂ ਜ਼ਿਆਦਾ ਪਤਾ ਕੀ ਹੁੰਦਾ ਸੀ ਸੌਰੀ ਯਾਰ ਸਭ ਤੋਂ ਜ਼ਿਆਦਾ ਆਹ ਲੈ ਜੀ ਜਾ ਕੇ ਆਇਆ ਦੇ ਦੇ ਤੇ ਤਾਂ ਭਾਈ ਫੈਸਲ ਨਾਲ ਦੇਖਦਾ ਮੈਨੂੰ ਉਹ ਦੌਰ ਯਾਦ ਆਉਂਦਾ ਜਦੋਂ ਹਰ ਨਾਈ ਨੇ ਆਹ ਵਾਲਾ ਪਫ ਰੱਖਿਆ ਹਾਏ ਯਾਰ ਅਜੇ ਸਟਾਈਲ ਇਹਦੇ ਵੇਖ ਕੇ ਮੈਨੂੰ ਉਹੀ ਯਾਦ ਆਉਂਦਾ ਜਿਹੜਾ ਉਹ ਵੀ ਉਹ ਹੱਥ ਪਾ ਕੇ ਤਸਵੀਰ ਖਿੱਚਦੀ ਸੀ ਨਹੀਂ ਦਾਨਿਸ਼ ਨੂੰ ਦੇਖ ਕੇ ਨਾ ਮਾਮਾ ਬੱਚੇ ਡਰਾਉਂਦੇ ਸੀ ਭਾਈ ਬਾਹਰ ਮਤ ਜਾਣਾ ਦਾਨਿਸ਼ ਫਿਰ ਰਿਹਾ ਬੇਟਾ ਬਾਹਰ ਮਤ ਜਾ ਮਕਸਦ ਦਾਨਿਸ਼ ਦਾ ਨਾਂ ਹੀ ਬੜਾ ਖੂਬਸੂਰਤ ਹੈ ਯੈਸ ਨਹੀਂ ਰੰਗ ਨਹੀਂ ਨਾ ਨਹੀਂ ਤੇ ਸੂਟ ਨਹੀਂ ਕਰਦਾ ਮਾਫੀ ਦੇਣਾ ਇਹਦਾ ਨਾਮ ਹੋਣਾ ਚਾਹੀਦਾ ਮਾਖਾ ਮਾਖਾ ਜੂਰਾ ਜੂਰਾ ਬੂਲਾ ਭਾਈ ਫੈਸਲ ਮੇਰੇ ਲਈ ਇਹ ਹੀ ਬਹੁਤ ਆ ਤੁਸੀਂ ਮੈਨੂੰ ਕੋਈ ਖਿਤਾਬ ਤੇ ਦਿੱਤਾ ਨਹੀਂ ਇਹਦਾ ਨਾਮ ਭੂਲਾ ਗੁੱਜਰ ਹੋਣਾ ਚਾਹੀਦਾ ਸਹੀ ਪੁੱਛੇ ਜੋ ਵੀ ਹੈ ਉਹ ਨਾ। ਬੜਾ ਡਿਫਰੈਂਟ ਹੈ ਮੈਂ ਤੇ ਭਾਈ ਫੈਸਲ ਨਾਲ ਮੈਂ ਦੇਖਦਾ ਮੈਨੂੰ ਉਹ ਹਮਾਮ ਯਾਦ ਆ ਜਾਂਦੇ ਜਿਹਦੇ ਪਿੱਛੇ ਇੱਕ ਸ਼ੀਸ਼ਾ ਇੰਜ ਲੱਗਾ ਹੁੰਦਾ ਤੇ ਇੰਜ ਲੱਗਦਾ ਪਿੱਛੇ ਤੱਕ ਬੰਦੇ ਕਿੰਨੇ ਲੱਗੇ ਆ ਇਹਦੇ ਨਾਲ ਵੇਖੋ ਉਹ ਭੱਠੇ ਤੇ ਨਾ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਇੰਜ ਕਰਕੇ ਚੁੱਕੀਆਂ ਸੀ ਗੁਰਦੇ ਨਿਕਾਲ ਆਹੋ ਇੱਕ ਖਬਰ ਆਈ ਯਾਰ ਬੜੀ ਪੁਰਾਣੀ ਸੀ। ਮਹਿੰਦੀਆਂ ਬਰਾਤਾਂ ਦੇ ਨਾਲ ਇੱਕ ਤਸਵੀਰ ਲਾਜ਼ਮੀ ਤੁਸੀਂ ਉਹਨਾਂ ਨੇ ਕਰਕੇ ਹਾਂ ਜ਼ਿਆਦਾ ਵੀ ਹੁੰਦੀਆਂ ਸੀ ਅਸੀਂ ਜਦੋਂ ਸਕੂਲੇ ਜਾਣਾ ਅਸੀਂ ਨੋਨੀ ਵੱਲ ਵੇਖਦਾ ਮੈਨੂੰ ਉਹ ਦੌਰ ਯਾਦ ਆ ਜਾਂਦਾ ਕਿ 2-3 ਮਾਈਆਂ ਖਾਲੇ ਤੇ ਬਹਿ ਕੇ ਕੱਪੜੇ ਧੋਂਦੀਆਂ ਤੇ ਨੋਨੀ ਵਰਗੇ ਨੰਗੇ ਨਿਆਣੇ ਵਿੱਚ ਨਿੱਕੇ ਨਿੱਕੇ ਯਾਰ ਉਹ ਤਸਲੇ 'ਚ ਸਾਬਣ ਪਾਉਣ ਵਾਲਾ ਸੀਨ ਵੀ ਕੀ ਸੀਨ ਹੁੰਦਾ ਸੀਗਾ ਗਲੀ 'ਚੋਂ ਤਸਲੇ 'ਚ ਸਾਬਣ ਜਮਾ ਕਰ ਲੈਣਾ ਉਹਦੇ ਵਿੱਚ ਕੱਪੜੇ ਧੋਣੇ ਆ ਯਾਰ ਸਾਬਣ ਦਾ ਪਾਣੀ ਹਾਂ ਸਾਬਣ ਦਾ ਪਾਣੀ ਲੈ ਕੇ ਆਣਾ ਉਹ ਤਸਲੇ ਚ ਪਾ ਕੇ ਉਹਦੇ ਜੰਮ ਜਾਣਾ ਜੰਮ ਜਾਣਾ, ਸਾਬਣ ਏਦਾਂ ਹੀ। ਬਣ ਜਾਣਾ ਉਹ ਏਦਾਂ ਦਾ ਕਮਜ਼ੋਰ ਬੱਚਾ ਪੈਦਾ ਹੋਣਾ ਪਿਓ ਕਹਿੰਦਾ ਹੁੰਦਾ ਉਹ ਭਾਈ ਜੋ ਹੋਣਾ ਸੀ ਹੋ ਗਿਆ ਹੁਣ ਕੰਮ ਤੇ ਤਾਂ ਚੱਲੀਏ ਨਾ ਇੱਕ ਕਹਿੰਦਾ ਤਾਂ ਬੱਚਾ ਜਿਹੜਾ ਹੁੰਦਾ ਨਾ ਦਾਣੇ ਜਰਗਾ ਸੱਚੀ ਮੁੱਚੀ ਅੱਬੂ ਮਿਲਣ ਆਉਂਦਾ ਤੇ ਸਿਰਫ ਆਈ ਤਸੱਲੀ ਦਿੰਦਾ ਕੋਈ ਗੱਲ ਨਹੀਂ ਪੁੱਤਰ ਸਾਲ ਇੱਕ ਹੋਰ ਰਹਿ ਗਿਆ ਚੌਧਰੀ ਕੋ ਕੰਮ ਕਰ ਤੂੰ ਉਹਦੇ ਪੈਸੇ ਲੱਥ ਜਿਹੜੇ ਤੇ ਫਿਰ ਤੈਨੂੰ ਟਾਈਮ ਇਹ ਵੀ ਗਿਰਵੀ ਦਿਖਾਇਆ ਨਹੀਂ ਮੇਰੇ ਵੀ ਕੰਮ 1500 ਦੇ ਗਿਆ ਹੁੰਦਾ ਗਰੀਬੀ 1500 ਇੱਕ ਵਾਰੀ ਨਾ ਬੇਟੇ ਲੜਾਈ ਹੋਈ ਬੜੀ ਡੇਂਜਰਸ ਲੜਾਈ ਤੇ ਇੱਥੇ ਤੱਕ ਮੁਕਾਮ ਆ ਗਿਆ ਮਾਫੀ ਤੱਕ ਕਿ ਅਗਰ ਉਹ ਮੇਰੇ ਸਾਹਮਣੇ ਆਇਆ ਤੇ ਮੈਂ ਉਹਨੂੰ ਮਾਰ ਮਾਰ ਦੇਣਾ ਦੇਣੀ। ਤੇ ਜੇ ਉਹ ਮੇਰੇ ਸਾਹਮਣੇ ਆਇਆ ਤੇ ਮੈਂ ਉਹਨੂੰ ਮਾਰ ਦੇਣਾ ਨਹੀਂ ਦੋਵਾਂ ਸਾਨਾਂ ਤੁਸੀਂ ਦੋਵਾਂ ਸਾਈਡਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਸੀਗਾ ਕਿ ਨੱਸਦੇ ਹੁੰਦੇ ਸੀ ਮਰਨ ਪੈਰੇ ਮਰਾਉਣ ਵਾਲਾ ਲੱਗੇ ਹੁੰਦੇ ਕੰਮ। ਸੀਗੇ ਉਸ ਬੰਦੇ ਨੇ ਜਦੋਂ ਆਣਾ ਹੈ ਨਾ ਰਸਤੇ ਦੇ ਵਿੱਚ ਵੀ ਤੇ ਪਹਿਲੇ ਉਹਨੇ ਖੁਫੀਆ ਫੋਨ ਕਰਨੇ ਯਾਰ ਫੈਸਲ ਭਾਈ ਤੇ ਨਹੀਂ ਫੈਸਲ ਸਾਹਿਬ ਕਿੱਥੇ ਨੇ ਫੈਸਲ ਮੇਰੇ ਉਹਨੇ ਬਕਾਇਦਾ ਤੌਰ ਤੇ ਮੁਖਬਰੀ ਕਰਨੀ ਕਿ ਉਹ ਘਰ ਹੈ ਜਾਂ ਉਹ ਸਟੂਡੀਓ ਹੈ ਜਾਂ ਕਿਤੇ ਨੇ ਫਿਰ ਉਹਨੇ ਘਰ ਜਾਣਾ ਆਪਣੇ ਕਿਉਂਕਿ ਜਿੱਥੇ ਮੈਨੂੰ ਉਹਨੇ ਟੱਕਰਨਾ ਸੀ ਮੈਂ ਉਹਨੂੰ ਪਰੋ ਦੇਣਾ ਸੀਗਾ ਲੇਕਿਨ ਇੱਕ ਵਾਰੀ ਕੀ ਹੋਇਆ ਮੈਂ ਨਾ ਜੁਮਾ ਪੜਨ ਜਾ ਰਿਹਾ ਸੀ ਮੈਨੂੰ ਯਾਦ ਹੈ ਤੇ ਉਹ ਬੰਦਾ ਮੈਨੂੰ ਟੱਕਰ ਗਿਆ ਅੱਗੇ ਮਿੱਠਾ ਜੀ ਅੱਲਾਹ ਪਾਕ ਮਾਫ ਕਰੇ ਮੇਰੇ ਕੋਲ ਵੈਪਨ ਸੀਗਾ ਮੇਰੇ ਕੋਲ ਵੈਪਰ ਸੀ ਵੈਪਰ। ਮੈਂ ਕਹਾਂ ਦੁਸ਼ਮਣ ਦਾ ਬੇੜਾ ਤੋਂ ਆਇਆ ਕਿਤੇ ਜਿਹੜੇ ਵੈਪਰ ਪਾਰਟ ਟਾਈਮ ਕੰਮ ਕਰਦੇ ਸੀ ਨਾ ਅੱਛਾ ਵੈਪਨ ਮੇਰੇ ਕੋਲ ਮੈਂ ਉਹਦੇ ਇੰਜ ਕਰਕੇ ਕੰਨ ਪੱਟੀ ਤੇ ਰੱਖਿਆ ਤੇ ਕਿਆ ਕਰਦੇ ਜੋ ਕੁਛ ਆਵੇ ਤੇਰੇ ਨਹੀਂ ਨਹੀਂ ਉਹਨੇ ਨਹੀਂ ਅੱਗੋਂ ਹੋਰ ਦੋ ਫੈਰ ਕੱਢਦੇ ਠਾ ਉਹਨੂੰ ਮੈਂ ਮਾਫ ਕਰਤਾ ਵੈਪਰ ਰੱਖ ਕੇ ਵੀ ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਮੈਂ ਤੇਰਾ ਗੁਨਾਹਗਾਰ ਹਾਂ ਤੂੰ ਮਾਰਦੇ ਮਾਰਤੇ ਜਾਂ ਮੈਨੂੰ ਮਾਫ ਕਰ ਦੇ ਦੋਵੇਂ ਗੱਲਾਂ ਹੀ ਜਾਂ ਮਾਰਦੇ ਜਾਂ ਆਪਣੀ ਬਣਾ ਲਾ ਤੇ ਮੈਂ ਉਹਨੂੰ ਮਾਫ ਕਰਤਾ ਉਹ ਲੜਾਈ ਤੋਂ ਬਾਅਦ ਮੇਰੀ ਜ਼ਿੰਦਗੀ ਚੇਂਜ ਹੋ ਗਈ ਉਸ ਤੋਂ ਬਾਅਦ ਮੈਂ ਸਭ ਤੋਂ ਲਾਇਕ ਸਿਸਟਮ ਮੇਰਾ ਹੋਇਆ ਕਿ ਮੁਹੱਲੇ ਦਾ ਸਭ ਤੋਂ ਲਾਇਕ ਬੱਚਾ ਯਾਰ ਸਭ ਤੋਂ ਲਾਇਕ ਮਾਫ ਉਹ ਭਾਜੀ ਜ਼ਿਆਦਾ ਲਾਇਕ ਬੰਦਾ ਇਹਦੇ ਵਰਗੇ ਮਾਵਾਂ ਘੱਟ ਹੀ ਜਾਂਦੇ ਕਿਆ ਬਾਤ ਇਹ ਬਸ ਸਾਲ ਪੂਰੇ ਯਾਰ ਤੈਨੂੰ ਮੈਂ ਕੀ ਦੱਸਾਂ ਬਾਸ ਗਲੀ ਚ ਲੰਘਣ ਦੇ ਬਈ ਪੈਦਲ ਇੱਕ ਮਾਈ ਇਹਨਾਂ ਨੂੰ ਕਹਿਣ ਇਹ ਪੁੱਤ ਤੇਰੀ ਹੁਣ ਕਿੰਨੇ ਰਿਹਾਈ ਕਰਾਈ ਅੱਗੇ ਦੇ ਅੰਦਰ ਫੜਿਆ ਸੀਗਾ ਨਹੀਂ ਜੀ ਹਾਂਜੀ ਯਾਰ ਮੈਨੂੰ ਤੇ ਕਲੀਅਰ ਕਰੋ ਨਾ ਅਸੀਂ ਜਦੋਂ ਤੂੰ ਕਲੀਅਰ ਆ ਭਾਈ ਜਾ ਅਸੀਂ ਜਦੋਂ ਸਕੂਲੇ ਬੜਾ ਪੜ੍ਹਨਾ ਤੇਰੇ ਲੱਗੋਂ ਵੀ ਐਡਵਾਂਸ ਆਇਆ ਹੋਇਆ ਕਲੀਅਰ ਨਹੀਂ ਹੁੰਦਾ ਇਦਾਂ ਦਾ ਬੰਦਾ ਜੇਲ੍ਹ ਚ ਹੋਵੇ ਨਾ ਦੂਸਰਾ ਕੈਦੀ ਪੁੱਛੇ ਇਹਨੇ ਕੀ ਕੀਤਾ ਇਹਨੇ 9 ਸਾੜੀ ਹੈ ਜੀ ਭਾਈ ਫੈਸਲ ਨੇ 2 ਕਾਲੇ ਛਾਪਰ ਚੁੱਕੇ ਤੇ ਘਰ ਵੜਨ ਦੇ ਬੱਚੇ ਦੇਖ ਕੇ ਕਹਿੰਦੇ ਓਏ ਜੀ ਓਏ ਅੱਜ ਫਲ ਖਾਵਾਂਗੇ ਤੇ ਦੋਵੇਂ ਛਾਪਰ ਉਹਨਾਂ ਨੂੰ ਸੁੱਟ ਕੇ ਕਹਿੰਦੇ ਆ ਫੜੋ ਸਾਂਭ ਕੇ ਰੱਖੋ ਮੈਂ 5 ਪੁਲੀਆਂ ਤੋਂ ਲੋਹਾ ਲੱਭ ਕੇ ਲਿਆਇਆ ਪੰਜਾਂ ਪੁੜੀਆਂ ਅਨੋ ਨਹੀਂ ਇੱਕ ਬਈਤ ਨੂੰ ਇਹ ਕਹਿਣ ਦਿਆ ਦਾ ਨਾਮ ਐ ਰੱਖਣਾ ਅਸੀਂ ਜਦੋਂ ਸਕੂਲੇ ਪੜ੍ਹਦੇ ਸੀ ਅਸੀਂ ਹਾਂ ਉਹ ਤੋਂ ਹੀ ਭਾਈ ਮਾਸਟਰ ਕਰਨ ਲੱਗ ਪੈਂਦੇ ਸੀ ਉਹ ਸ਼ਾਮਲ ਕੋਲ ਉਹਦੇ ਤਾਂ ਵੀ ਇਹਨੂੰ
ਮੇਰਾ ਕਹਿਣ ਦਾ ਮਕਸਦ ਇਹ ਅੱਜ ਹੈ ਕੁੱਟਾਂਗੇ ਕਿ ਇਹ ਸਾਡਾ ਇਸ ਦੌਰ ਸਕੂਲੇ ਆ। ਪੜ੍ਹਦਾ ਸੀ, ਮਾਸਟਰ ਗਾਣਾ ਗਾਉਂਦਾ ਸੀ, ਤੇਰੇ ਆਨੇ ਕੀ ਖੁਸ਼ੀ में मेरा दम निकल ਇੰਜ ਕਰਕੇ ਨੋਨੀ ਨੇ ਸਕੂਲੇ ਕਦਮ ਪਾਇਆ ਵਾ ਤੇ ਹੈਡਮਾਸਟਰ ਦੇ ਦਫ਼ਤਰ ਚੋਂ ਆਵਾਜ਼ ਆਉਂਦੀ ਲੈ 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 ਮਸਾਲੇ ਗਲੀ ਮੇ ਆ ਚਾਂਦ ਨਿਕਲਾ। ਐਦਾਂ ਦੇ ਮਾਸਟਰ ਨੂੰ ਸ਼ੌਕ ਨਾ ਕਹਿੰਦੇ ਸਰ ਗਾਣਾ ਪੜ੍ਹਨਾ। ਯਾਰ ਸਕੂਲੇ ਭਾਈ ਧੋਨੀ ਹੈ ਮੇਰਾ ਨਾ ਦਿਮਾਗ ਨਾ ਖਰਾਬ ਕਰੋ। ਫਿਰ ਮੇਰਾ ਕਰਦੇ ਯਾਰ ਕਸਮ ਇਹ ਗੱਲਾਂ ਸ਼ੁਰੂ ਕਰਕੇ ਨਾ ਨਾ ਹੈਡ ਮਾਸਟਰ ਨੂੰ ਕਹੀ ਜਾਵੇ, ਬਲਕਿ ਪੀਟੀ ਮਾਸਟਰ ਨੂੰ, ਇਹ ਨਾ ਅਸੈਂਬਲੀ ਤੋਂ ਬਾਅਦ ਇੱਕ ਸਾਡੀ ਗਾਣੇ ਦੀ ਵੀ ਆਈਟਮ ਵਿੱਚ ਪਵਾਓ। ਅਸੀਂ ਜਦੋਂ ਕਲਾਸ 'ਚ ਪੜ੍ਹਦੇ ਸੀ ਨਾ ਤੇ ਅਸੀਂ ਇਦਾਂ ਕਰਕੇ ਹੱਥ ਰੱਖ ਕੇ ਜਗ੍ਹਾ ਮੰਨ ਲਈਦੇ ਸੀ ਕਿ ਨਾ ਇਹ ਤੇ ਮੇਰੇ ਦੋਸਤ ਨੇ ਬਹਿਣਾ, ਯਾਨੀ ਇਹ ਟਾਟਾ ਵਾਲਾ ਐ ਕਿਹੜੀਆਂ ਗੱਲਾਂ ਕਰਦਾ ਯਕੀਨ ਮੰਨ। ਸੰਭਲੀ ਨਹੀਂ ਨਾ ਸਵੇਰੇ ਸੰਭਲੀ ਤਰਾਨੋ ਇਹ ਤਾਂ ਬੱਚਾ ਸੁੱਤਾ ਹੁੰਦਾ ਵਿੱਚ। ਸੀਰੀਅਸਲੀ ਕਈ ਬੱਚੇ ਸੁੱਤੇ ਸੋ ਇਹਦੇ ਦੇ ਪਰੌਂਠੇ ਇਹਨੇ ਖਾਦੇ ਹੁੰਦੇ ਸੀ। ਸਾਰੀਆਂ ਅਗਲੇ ਲਾਈਨਾਂ ਬਣਾ ਕੇ ਕਲਾਸਾਂ ਚ ਨੇ ਬੱਚਾ ਉੱਥੇ ਖਲੋਤੇ ਆ। ਮਾਂ ਤੇ ਕਿਨੋਂ ਬੱਚੇ ਚਲੇ ਗਏ। ਇਹੋ ਜਿਹੇ ਬੱਚੇ ਦੀ ਮਰਜ਼ੀ ਦੇ ਥੱਲੋਂ ਇੱਕ ਹੋਰ ਵੀ ਪਿੰਡ ਬਾਹਰ ਨਿਕਲ ਹਾਂ ਐਡਾ ਪਹੁੰਚਾ ਬਾਹਰ ਨੂੰ ਹੁੰਦਾ ਸੀ। ਸਹੀ ਗੱਲ ਯਾਰ ਸਮਰੀ ਦੀ ਗੱਲ ਕਰੀਏ ਯਾਰ, ਅਸੈਂਬਲੀ ਅਸੈਂਬਲੀ ਹਾਂ ਅਸੈਂਬਲੀ ਆ ਇਹ ਜੀ ਦੁਆ ਪੜ੍ਹਦੇ ਹੁੰਦੇ ਸੀ, ਤਰਾਨਾ ਪੜ੍ਹਦੇ ਹੁੰਦੇ ਸੀ। ਤਰਾਨਾ ਆਂਦਾ ਕਿਸੇ ਨੂੰ। ਹਾਂਜੀ ਯਾਰ ਭਾਈ ਫੈਸਲ ਸਦਰ ਬਣ ਕੇ ਮੁਲਕ ਦੇ ਤੇ ਅਗਲੇ ਦਿਨ ਪਾਰਲੀਮੈਂਟ ਦੀਆਂ ਪੌੜੀਆਂ ਤੇ ਸਾਰੇ ਭਰਾਵਾਂ ਨੂੰ ਸੌਦੇ ਲਵਾਏ। ਕੋਈ ਫਰੂਟ बेच रहा कोई कुछ। सर मेरी बात उधर ही है, जब हम क्लास में आते थे तब हम ऐसा हाथ रख लेंदे सी जगह मल लेंदे सी कि यार इथे ना मैं इथे मेरे दोस्त ने बैठा, यानी मेरा गल करने का मकसद ये है एंकरा ਜਿਮਨਾਸਟਿਕ ਕਰਦਾ ਸੀ ਯਾਰ ਨੋਨੀ ਕਰਾਟੇ, ਤੇ ਭਾਈ ਵਜ਼ੀਰੇ ਦਾਖਲਾ ਲੱਗ ਗਿਆ ਤੇ ਹੱਥਾਂ ਦੇ ਉੱਤੇ ਸੰਭਲੀ ਹਾਲ ਚ ਵਰਨ ਗਿਆ ਲੱਤਾਂ ਪੈਰ ਪੁੱਟੇ ਕਰਕੇ ਆਓ। ਗੱਲ ਦਾ ਮਕਸਦ ਇਹ ਸੀ ਇਹ ਦੌਰ ਸਾਡਾ ਸੀਗਾ। ਆ ਜਿਹੜਾ ਟਾਟਾ ਦੇ ਬੈਣਾ ਬੋਰਾ ਇਕੱਠਾ ਕਰਕੇ ਉਹ ਨਹੀਂ ਨਹੀਂ ਉਹ ਹਜੇ ਵੀ ਹੈਗਾ ਵਾ। ਅੰਮੀ ਨੇ ਕੱਪੜੇ ਦਾ ਬੈਗ ਸੀ ਕੇ ਦੇਣਾ, ਉਹ ਦੂਸਰਾ ਬੈਗ ਲੈਣ ਦੇ ਜੋਗੇ ਵੀ ਬੱਚਿਆਂ ਕੋ ਪੈਸੇ ਨਹੀਂ ਸੀ ਹੁੰਦੇ। ਓਏ ਐਂਕਰਾ ਗੱਲ ਸੁਣ, ਉਹਨਾਂ ਨੇ ਬਾਈ ਸਾਰੇ ਤਰੀਕੇ ਭਾਈ ਸਹੀ ਹੈ। ਤਫਰੀਹ ਹੋਈ, ਨੋਨੀ ਨੂੰ ਘਰ ਗਿਆ ਤੇ ਵਰਦੀ ਬਦਲ ਆਇਆ, ਸੂਟ ਪਾ ਕੇ ਆ ਗਿਆ, ਉਹ ਅੰਦਰ ਹੀ ਨਹੀਂ ਵਾਰਨ ਦੇ। ਇਹ ਨਿਜ਼ਾਮ ਹਜੇ ਵੀ ਹੈਗਾ ਇੱਥੇ ਟੋਬੇ ਗੁਜਰ ਅੱਛਾ ਤੁਹਾਨੂੰ ਮੈਂ ਇੱਕ ਗੱਲ ਹਜੇ ਵੀ ਦੱਸਦਾ ਵਾਂ, ਹੁਣ ਹਾਜ਼ਰੀ ਲੱਗਦੀ ਹੈ ਰੋਲ ਨੰਬਰ ਕੇ ਫਲਾਣਾ ਫਲਾਣਾ। ਸਾਡੇ ਦੌਰ ਚ ਭਲਾ ਕਿੱਦਾਂ ਹਾਜ਼ਰੀ ਲੱਗਦੀ ਸੀ? ਅਫਜ਼ਾਲ ਰਮਜ਼ਾਨ ਦਾ ਹਾਂ ਬਸ਼ੀਰ ਫੈਲਾ ਜੀ ਸਰ ਚੁੱਪ ਕਰ ਗੱਲ ਹੁੰਦੀ ਉਧਰ ਆ ਇੱਧਰ ਆ ਇੱਕ ਫਿਰ ਸਾਨੇਹਾ ਮੇਰਾ ਵੀ ਅਸੀਂ ਤੇ ਕਹਿੰਦੇ ਹੁੰਦੇ ਸੀ ਪ੍ਰੈਜ਼ੈਂਟ ਪ੍ਰੈਜ਼ੈਂਟ। ਉਹ ਭਾਈ ਇਹ 60-65 ਸਾਲ ਪਹਿਲੇ ਜੀ ਸਰ ਵੀ ਹੈ, ਜੀ ਸਰ ਲਬੈਕ ਵੀ ਨਹੀਂ। ਲਬੈਕ ਸਰ। ਮੈਂ ਵੀ ਆਪਣੀ ਦੱਸੂਗਾ ਸਕੂਲ ਦੌਰ ਦੀ ਇੱਕ ਗੱਲ ਮੈਨੂੰ ਯਾਦ ਆ। ਇਹ ਨਾ ਬੈਕ ਲੁਕੋ ਕੇ ਨਾ ਅਸੀਂ ਫੁੱਟਦੇ ਬਹੁਤ ਹੁੰਦੇ ਸੀ, 4-5 ਜਣੇ ਨਾ ਅਸੀਂ ਦੋ ਫਰਾਰ ਹੋਣਾ। ਅੱਛਾ ਭਾਈ ਦੇ ਹੁੰਦੇ ਸੀ। ਵਰਦੀ ਯੂਨੀਫਾਰਮ ਪਾਇਆ, ਖਰਚਾ ਨਾ ਕਿਤੇ ਮੇਰੇ ਅੱਬੂ ਨੂੰ ਤਨਖਾਹ ਮਿਲੀ ਸੀ, ਪਾਪਾ ਨੂੰ ਬਹੁਤਾ ਮਿਲ ਗਿਆ। ਅਸੀਂ ਨਾ ਰੇਤਾ ਨਹੀਂ ਹੁੰਦੀ ਆ ਜਿਹੜੀ ਸਟਾਕ ਲੱਗੇ ਹੁੰਦੇ, ਉਹਦੇ ਵਿੱਚ ਬੈਗ ਲੁਕੋਤਾ, ਮੈਂ ਆਪਣਾ ਸੇਵ ਕਰਤਾ। ਅੱਗੇ ਵੀ ਮੈਂ ਉੱਥੇ ਲੁਕੋਇਆ ਸੀ 4-5 ਦਫਾ। ਉਹ ਰੇਤਾ ਇਹਦੇ ਸਟਾਈ ਬੈਗ ਲੁਕਾਉਣ ਵਾਸਤੇ ਸੀ। ਇਹਦੇ ਗੱਡੀ ਸਟਾਈ ਸੀਗੀ ਕਿ ਬੈਗ ਲੁਕਾਉਣਾ ਹੁੰਦਾ ਬਸ। ਰੰਗ ਸਟਾਇਆ ਦੇ ਪੂਰਾ ਬੈਗ ਲੁਕੋਇਆ ਅਸੀਂ ਨਾ ਸਟੂਡੈਂਟ ਤੇ ਬੱਸ ਤੇ ਘੱਟ ਵਾਲੇ, ਫਿਰ ਫੁਰ ਕੇ ਵਾਪਸੀ ਅਸੀਂ ਛੁੱਟੀ ਟਾਈਮ ਉੱਥੇ ਆਏ ਤੇ ਅੱਧੀ ਰੇਤਾ ਉਹਨੇ ਚੁੱਕ ਕੇ ਫੇਰਿਆ ਦੇ ਵਿੱਚ ਹੀ ਬਸਤਾ, ਉਹ ਭਾਈ ਹੈ ਹੀ ਨਹੀਂ ਉੱਥੇ, ਰੇਤਾ ਹੀ ਨਹੀਂ ਹੈ ਯਾਰ ਇਹ ਬਚਪਨ ਚ ਆ ਦੰਦ ਕੱਢੀ ਜਾਣਾ ਤੇ ਬੰਦ ਕਰ ਤੇ ਗੱਲ ਕਰਨ ਦੀ। ਅੱਛਾ ਉਹ ਭਾਈ ਇਹ ਬਚਪਨ ਚ ਬਹੁਤਾ ਕਮਜ਼ੋਰ ਸੀਗਾ। ਪੁਲਿਸ ਨਹੀਂ ਸੀ ਪਤਾ, ਉਹਨੇ ਪਰ ਨੂੰ ਮੂੰਹ ਕਰਕੇ ਵੀ ਸਭ ਕੁਝ ਸੁਣਾ ਦਿੰਦਾ। ਯਾਰ ਮੈਂ ਨਾ ਸ਼ਰਾਰਤ ਦੀ ਮਖੀਰ ਲੱਗਾ ਸੀ ਛੋਟਾ ਜਿਹਾ, ਹਾਂ ਤੇ ਕੋਲ ਪੀਲੀਆਂ ਜੀਆਂ ਭੁੰਡੀਆਂ ਉਹ ਬੜਾ ਹੈਵੀ ਹੁੰਦਾ ਸੀ। ਮੈਂ ਨਾ ਆਪਣੀ ਕਲਾਸ ਦੇ ਵਿੱਚ ਇੱਕ ਮੁੰਡੇ ਨਾਲ ਮੇਰੀ ਬੜੀ ਲਾਗਤ ਪਾਦੀ ਸੀ। ਭਾਜੀ ਤੁਹਾਡੀ ਗੱਲ ਲੰਬੀ ਹੋਈ ਨਹੀਂ, ਇੱਕ ਛੋਟੀ ਜਿਹੀ ਨਹੀਂ, ਜੁਗਤ ਛੋਟੀ- ਕਾਲੂ ਐਡਾ ਪਾਗਲ ਆ ਤੁਸੀਂ ਇਸ ਗੱਲ ਤੋਂ ਹਿਸਾਬ ਲਾ ਲਿਓ। ਇੱਕ ਬੰਦੇ ਨੇ ਇਹਨੂੰ ਕਿਹਾ ਉਰਾ ਤੇ ਪਰਾਂ ਨੂੰ ਭੱਜ ਗਿਆ। ਉਹਨੇ ਨਾ ਉਹ ਛਤਾ ਜਿਹਾ ਲੱਗਾ ਸੀ ਏਡਾ ਜਿਹਾ, ਪੀਲੀਆਂ ਜੀਆਂ ਭੁੰਡੀਆਂ। ਅੱਛਾ ਇਦਾਂ ਮੈਂ ਨਾ ਉਹ ਬੱਚੇ ਨੂੰ ਨਾ ਆ ਵੀਡੀਓ ਗੇਮ ਨਹੀਂ ਆਉਂਦੀ ਹੁੰਦੀ, ਸਿੱਕਾ ਪਾ ਕੇ ਨਾਲ ਦੇ ਨੂੰ ਕਰਕੇ ਐਂਡ ਕਰਕੇ ਦਿਖਾਇਆ ਯਾਰ ਐਂਡ ਕਰਕੇ। ਇੱਕ ਜਨਾਜ਼ੇ ਤੇ ਗਿਆ, ਜਨਾਜ਼ਾ ਲੈ ਕੇ ਜਾਂਦੇ ਤੇ ਉੱਥੇ ਰੋਲਾ ਪਾਇਆ, ਆ ਟੋਲ ਪਾਇਆ ਤੁਸੀਂ ਦੇਣਾ ਵਾ ਲੈ। ਅੱਛਾ ਬੈ ਜੀ ਯਾਰਾ ਕੀ ਯਾਰ ਐਂਕਰ ਆ ਭਾਈ। ਯਾਰ ਤੇ ਅਸੀਂ ਵੀ ਉਹ ਐਂਕਰ ਪਾਸੇ ਕਹਿਣ ਡਿਆ, ਓਏ ਐਂਕਰਾਂ ਤੇਰੀ ਆਵਾਜ਼ ਨਾ ਆਵੇ ਜੀ ਫੈਸਲ ਭਾਈ। ਵੀਡੀਓ ਗੇਮ ਦੇ ਵਿੱਚ ਅਕਸਰ ਇੰਜ ਹੁੰਦਾ ਸੀ ਯਾਰ, ਟੋਕਨ ਜਿਹਨੇ ਲੈਣਾ ਨਾ ਉਹਨੇ ਕਹਿਣਾ ਅੱਧੀ ਪਾਵਰ ਮੈਨੂੰ ਦੇਗਾ। ਹਾਂ ਕਾਲੇ ਦਾ ਕਾਲੇ ਚਿੱਟੇ ਲਾਲ ਤੇ ਲਾਲ ਚਿੱਟੇ ਵਾਲਾ ਹਾਏ ਹਾਏ। ਇੱਕ ਉਹ ਇੱਕ ਪੀੜੀ ਟੋਪੀ ਵਾਲਾ ਮੁਸਤਫਾ ਵਾਲੀ ਗੇਮ ਹੁੰਦੀ ਸੀ, ਉਹਦੇ ਲਾਗੇ ਖੜਨਾ ਨੇ ਤਾਂ ਸੁੱਟਣਾ ਤਾਲੇ ਨਿਕਲਦੇ। ਓ ਯਾਰ ਇੱਕ ਮਿੰਟ ਜੀ ਫੈਸਲ ਭਾਈ। ਉਹ ਨਾ ਮਿੱਠਾ ਜੀ ਮੈਂ ਉਹਨਾਂ ਪੀਲੇ ਭੂੰਡ ਉਹ ਕਰੈਕਟਰ ਦਾ ਮੇਰੀ ਬੜੀ ਲਾਗਤਬਾਜ਼ੀ ਸੀ ਉਸ ਬੱਚੇ ਨਾਲ। ਠੀਕ ਹੈ ਇਹ ਸਾਰੀ ਜ਼ਿੰਦਗੀ ਥੋੜੀ ਲੱਗਦਾ ਉਹਦਾ ਬਾਈ ਮੈਂ ਜ਼ਿੰਦਗੀ। ਨਹੀਂ ਉਹਦਾ ਮੈਂ ਬਸਤਾ ਹੀ ਨਹੀਂ ਕਹਿੰਦਾ ਚੁੱਕ ਲਿਆ।
ਭਾਜੀ ਇੱਕ ਮਿੰਟ, ਇਸ ਗੱਲ ਤੋਂ ਬਾਅਦ ਜ਼ਿੰਦਗੀ ਚੇਂਜ ਹੋਣੀ। ਹੋਣੀ ਆ ਭਾਜੀ, ਚੇਂਜ ਹੁੰਦੀ ਨਾ, ਸਟੱਪਣੀ ਟਾਈਪ ਜ਼ਿੰਦਗੀ ਹੈ ਭਾਜੀ, ਸਟੱਪਣੀ ਟਾਈਪ। ਓ ਯਾਰ ਅਦਰ ਗੱਲ ਕਰਨੀ ਉਹਦਾ ਮੈਂ ਬਸਤਾ ਫੜ ਲਿਆ, ਠੀਕ ਹੈ। ਬਸਤਾ ਮੈਂ ਲੈ ਗਿਆ ਜਿੱਥੇ ਉਹ ਛੱਤਾ ਲੱਗਾ ਸੀਗਾ, ਨੋਟ ਆਏ ਆ ਬਈ ਮਿੱਠੇ, ਮੈਂ ਕਿਹਾ ਮੈਨੂੰ ਕੁਝ ਹੋਵੇ ਜਾਂ ਨਾ ਹੋਵੇ ਲੇਕਿਨ ਮੈਂ ਇਹਦੇ ਬਸਤੇ ਚਲਾਣਾ। ਮੈਂ ਉਹਦਾ ਬਸਤਾ ਇੰਜ ਕਰਕੇ ਖੋਲਿਆ, ਉਹ ਬਸਤਾ ਹੁੰਦਾ ਸੀਗਾ ਉਹ ਟਾਕੀਆਂ ਕੱਪੜੇ ਵਾਲਾ ਇੰਜ ਕਰਕੇ ਖਿੱਚੀ ਦਸੀ ਤੇ ਉਹ ਤਖਤੀ ਦੀ ਮੁੱਠ ਬਾਹਰ ਹੁੰਦੀ ਸੀ। ਇੰਜ ਕਰਕੇ ਅੰਦਰ, ਠੀਕ ਹੈ ਨਾ। ਉਹ ਮੈਂ ਇੰਜ ਕਰਕੇ ਝੋਲਾ ਜਿਹਾ ਖੋਲਿਆ ਬਸਤਾ ਉਹਦਾ, ਤੇ ਸੋਹਣਾ ਇੰਜ ਕਰਕੇ ਛੱਤਾ ਲਾ ਕੇ ਤੇ ਬੰਦ ਕਰਤਾ। ਮੱਖੀ ਕਲਾਸ ਚ। ਮੈਨੂੰ ਯਾਦ ਹੈ ਮਿੱਠਾ ਜੀ, ਅੱਲਾ ਉਹਦੀ ਜ਼ਿੰਦਗੀ ਕਰੇ, ਉਹਦਾ ਨਾਮ ਸੀਗਾ ਆਈ ਥਾਟ ਲੇਕਿਨ ਤੁਸੀਂ ਉਸਮਾਨ ਗੁਜਰ, ਮੇਰਾ ਯਾਰ ਸੀਗਾ ਇਸ ਟਾਈਮ। ਉਹ ਬੜੇ ਅੱਛੇ ਰੈਂਕ ਤੇ ਵੇ, ਬੜੇ ਅੱਛੇ ਉਹਦੇ ਤੇ ਮੇਰਾ ਯਾਰ ਹੈਗਾ ਯਾਰ। ਅੱਲਾ ਪਾਕ ਉਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਇੰਜ ਲੱਗਦਾ ਸੀ ਜਿਵੇਂ ਉਹਨੇ ਵੇਟ ਲਿਫਟਿੰਗ ਕੀਤੀ ਹੈ। ਉਹਦਾ ਹੱਥ ਐਡਾ ਸੋਹਣਾ, ਉਹਦਾ ਹੱਥ ਐਡਾ ਸੋਹਣਾ, ਠੀਕ ਹੈ ਨਾ। ਤੇ ਹੁਣ ਨਾ ਯਾਰ ਕਿੰਨੇ ਮੰਨਣਾ ਸੀ, ਮੈਂ ਤਾਂ ਨਹੀਂ ਮੰਨਿਆ, ਕੋਈ ਵੀ ਨਹੀਂ ਮੰਨਿਆ। ਯਾਰ ਕੀ ਜੇ ਲਾਈਏ ਗੱਲ ਹੋਣੀ ਹੈ, ਚੁੱਪ ਕਰਕੇ ਬੈ ਜਾ ਜੀ। ਫੈਸਲਾ ਨਹੀਂ ਯਾਰ, ਉਹ ਐਂਕਰ ਬਾ ਕੀ ਕਰਨ ਡਿਆ ਯਾਰ, ਤੂੰ ਲੜੂ ਮਾਰੂਗਾ ਬਚੇਗਾ ਨਹੀਂਗਾ। ਤੇ ਯਾਰ ਮੈਂ ਵੀ ਤੇ ਐਂਕਰ ਪਾਸੇ ਕਹਿੰਦੇ ਯਾਰ ਫਿਰ ਮੁੜ ਕੇ ਤਾਂ ਕਮੈਂਟ ਹੁੰਦੇ ਥੱਲੇ ਭਾਈ ਫੈਸਲਾ, ਇਹ ਮੁੜ ਕੇ ਕਮੈਂਟ ਹੁੰਦੇ ਥੱਲੇ, ਪਤਾ ਨਾ ਦਾਰੇ ਚੋਂ ਨਿਕਲੋ ਯਾਰ, ਝੁਕਦਾ ਯਾਰ ਮੇਰਾ ਕੰਮ ਆ। ਕਾਲੂ ਦਾ ਅਬੂ ਹਸਪਤਾਲ ਦਾਖਲ ਤੇ ਕੋਈ ਸਾਹ ਬਸ ਪੁਰ ਹੋਣ ਵਾਲਾ ਹੀ ਸੀਗਾ, ਤੇ ਉਹਦੇ ਬੈੱਡ ਨਾਲ ਢੋਲ ਲਾ ਕੇ ਕਰਨ ਅਬੂ ਦਾ ਅਮਰੇ ਤੇਰਾ ਪਿੰਕ ਪੈਂਥਰ ਸੀ ਹੁਣ ਕਾਲੂ ਬਕਰਾ ਬੱਚਾ, ਸੋਰੀ ਕਾਲੂ ਬਕਰਾ ਬੱਚਾ ਨਾ ਸਾਰੀ ਦਿਹਾੜੀ ਚ ਇੱਕੋ ਹੀ ਕੁਲਫੀ ਖਾਏਗਾ ਤੇ ਅੱਧੀ ਉੱਤੇ ਡੋਲ ਕੇ ਮੱਖੋ ਮੱਖੀ ਹੋਇਆ। ਅਬੂ ਆਖਰੀ ਸਾਹ ਦੇ ਤੋਂ ਲਾ ਦੇ ਉਹ ਟੱਪਲੇ ਜਦਾਦ ਦਾ ਤੇ ਸਾਫ ਕਰ। ਅੱਬੂ ਆਖਰੀ ਸਾਹ ਤੇ ਉਹ ਕੌਣ ਕਰਦੀ ਉਹ ਲੈਣ ਜੀ, ਤੇ ਡਾਕਟਰ ਨੂੰ ਬੁਲਾ ਕਹਿੰਦਾ ਯਾਰ ਸਿੱਧੀ ਕਿਦੋਂ ਹੋਣੀ। ਯਾਰ ਅੱਬਾ ਜੀ ਫੌਤ ਹੋ ਕੇ ਸਾਰਾ ਮਿਗੇ ਦੇ ਆਲੇ ਦੋਲੇ ਬਹਿ ਕੇ ਰੋਂਡੇ ਤੇ ਆਪ ਚੋਰੀ ਛੁਪੇ ਗੂਠੇ ਲਵਾਉਣ ਡਿਆ। ਯਾਰ ਮੈਂ ਕਹਿੰਦਾ ਕਿ ਇੱਕ ਚੀਜ਼ ਨੇ ਮੇਰੀ ਜ਼ਿੰਦਗੀ ਚੇਂਜ ਕੀਤੀ ਯਾਰ। ਚਲੋ ਜੀ, ਇਹ ਪਿੱਛੇ 3-4 ਚੀਜ਼ਾਂ ਤੁਸੀਂ ਗਣਾਈਆਂ ਨੇ। ਕੋਈ ਨਾਦਰੀਨ ਲਓ ਜੀ, ਕਾਲੂ ਮੈਂ ਨਾ ਘਰ ਆਪਣੀ ਮਰਜ਼ੀ ਨਾਲ ਚੈਨਲ ਨਹੀਂ ਚੇਂਜ ਕਰ ਸਕਦੇ, ਜਿਸ ਤਰ੍ਹਾਂ ਨਹੀਂ ਚੇਂਜ ਕਰ ਸਕਦੇ, ਦਿਮਾਗ ਨਹੀਂ ਚੇਂਜ ਕਰ ਸਕਦੇ। ਜ਼ਲੀਲ ਹੋਏ ਪਏ ਭਰਾਵਾ ਕੋਈ ਵੀ ਨਹੀਂ, ਕੋਈ ਬੰਦਾ ਚੈਨਲ ਨਹੀਂ ਚੇਂਜ ਕਰ ਸਕਦਾ। ਬਈ ਕਾਰਟੂਨ ਨੈਟਵਰਕ ਲਗਾਇਆ ਤੇ ਲਗਾ, ਇਹ ਹਕੀਕਤ ਆ, ਇਹਦੇ ਵਿੱਚ ਕੋਈ ਬੱਚਿਆਂ ਨੇ ਉਹ ਕਲਿਆਣ ਪਾਣੀ। ਹਾਂਜੀ, ਕੋਈ ਸ਼ਾਇਦ ਨਹੀਂ ਵੇਖਣ। ਭਾਜੀ ਤੁਸੀਂ ਓ ਯਾਰ ਉਹ ਗੱਲ ਕਰਨ ਦੇ ਡੇ ਆ ਭਾਜੀ, ਤੁਸੀਂ ਯਾਰ ਮਿੱਠੇ ਨੂੰ ਚੁੱਪ ਕਰਾ ਲਾ ਯਾਰ, ਢੋਡੀ ਹਟ ਜਾ ਤੂੰ, ਮੇਰੇ ਸਿੱਧੇ ਹੱਥੇ ਭਾਈ ਨੂੰ ਤੁਸੀਂ ਮੁੜ ਕੇ ਕਹਿੰਦੇ ਬਦਤਮੀਜ਼ੀ। ਮੈਂ ਨਾ ਇੱਕ ਕਮਰਸ਼ੀਅਲ ਦੇਖਿਆ ਮਸ਼ਹੂਰੀ, ਫੇਰ ਇਹ ਕੀ ਆ, ਉਹਨਾਂ ਨੇ ਗੱਲ ਸਟਾਰਟ ਕੀਤੀ, ਅਸੀਂ ਨਹੀਂ ਚੁੱਪ ਕਰਕੇ ਬੈਠੇ। ਵੈਰੀ ਇੰਟਰਸਟਿਡ ਕਿ ਇੱਕ ਬੰਦਾ ਲੰਮੇ ਪਿਆ, ਪੇਸ਼ੈਂਟ ਹੈ। ਕਾਲੂ ਇੰਨਾ ਮਾਰਾ ਫਿਰਦਾ ਹੁੰਦਾ ਸੀ, ਇਹਦੇ ਅੱਬੇ ਨੇ ਇਹਦੇ ਪੈਰ ਵੱਢ ਤੇ ਹੱਥਾਂ ਤੇ ਤੁਰ ਕੇ ਬਾਹਰ ਜਾ। ਵੈਰੀ ਇੰਟਰਸਟਿਡ ਕਮਰਸ਼ੀਅਲ ਸੀਗੀ। ਯੈਸ, ਬੰਦਾ ਲੰਮੇ ਪਿਆ ਹੈ, ਔਰਤ ਉਹਦੇ ਸਿਰਹਾਣੇ ਬੈਠੀ ਹੈ, ਤੇ ਉਹ ਆਖਰੀ ਸਾਹਾਂ ਦੇ ਬੰਦਾ ਹਾਂ ਮੈਂ ਵੀ ਦੇਖੀ। ਆਖਰੀ ਸਾਹਾਂ ਦੇ ਵਾਟ ਅ ਗ੍ਰੇਟ। ਚਿਰਾਗ ਇੱਕ ਬੁਝਦਾ ਤੇ ਉਹ ਬੰਦੇ ਦੀ ਸਾਹ ਜੋ ਹੁੰਦਾ ਤੇ ਔਰਤ ਸ਼ੌਕ ਹੋ ਜਾਂਦੀ ਹੈ ਜੀ ਕਰਕੇ, ਤੇ ਜਿਹੜੇ ਬਾਹਰ ਬੈਠੇ ਉਹਦੇ ਉਹ ਸਾਰੇ ਰੋਣ ਲੱਗ ਪੈਂਦੇ, ਨੱਸੇ ਆਉਂਦੇ ਨੇ। ਉਹ ਜਿਹੜੀ ਉਹਦੀ ਮਾਂ ਹੁੰਦੀ ਹੈ ਨਾ ਸਿਆਣੀ, ਉਹਦੀਆਂ ਵਿਚਾਰੀ ਦੀਆਂ ਚੂੜੀਆਂ ਤੋੜਦੀ ਏ, ਤੇ ਉਹ ਇੰਝ ਬੈਠੀ, ਉਹ ਚੂੜੀਆਂ ਤੋੜਦੀ ਏ। ਇੱਥੇ ਨਾ ਉਹਦੇ ਟਿੱਕਾ ਲੱਗਾ ਹੁੰਦਾ, ਉਹ ਟਿੱਕਾ ਇੰਝ ਕਰਕੇ ਸਾਫ਼ ਕਰਦੀ, ਉਹ ਸਾਫ਼ ਹੀ ਨਹੀਂ ਹੁੰਦਾ। ਉਹ ਫੇਰ ਇੰਝ ਕਰਦੀ, ਉਹ ਕੱਪੜਾ ਇਹਨੇ ਕੇ ਫੜ ਕੇ ਸਾਫ਼ ਕਰਦਾ, ਉਹ ਸਾਫ਼ ਨਹੀਂ ਹੁੰਦਾ। ਤੇ ਉਹਦੇ ਟਿਮਕਣੇ ਚ ਨਾ ਖਿਆਲ ਚੱਲਦਾ ਕਿ ਉਹਦੇ ਬੰਦੇ ਨੇ ਇੱਕ ਵਾਰੀ ਮਾਰ ਕਰ ਲ, ਠੀਕ ਹੈ ਨਾ, ਆ ਲਾਇਆ ਉਹ ਜਿਹੜਾ ਕੀ ਹੋਇਆ ਮਾਰਕੀਟ ਦੀ ਮਸ਼ਹੂਰੀ ਬਿੱਟੇ ਨਹੀਂ ਉਹਦੇ ਬੰਦੇ ਨੂੰ ਅਹਿਸਾਸ ਆਇਆ, ਤੇ ਉਹ ਇੰਝ ਸਾਰੇ ਵੇਖਣ ਲੱਗ ਪਏ, ਤੇ ਉਹਨੇ ਇੰਝ ਕਰਕੇ ਟਿੱਕਾ ਵੀ ਦੇਖਿਆ, ਟਿੱਕਾ ਵੀ ਸੀ, ਕਹਿੰਦਾ ਡਾਲਰ ਮਾਰਕਰ ਯਾਰ ਇੱਕ ਮਸ਼ਹੂਰੀ ਸੀਗੀ। ਯਾਰ ਇੱਕ ਮਿੰਟ ਓਏ ਠਹਿਰ ਜਾ, ਇੱਕ ਮਿੰਟ ਪੂਰਾ ਕਰਾ ਤੈਨੂੰ ਯਾਰ ਤੈਨੂੰ ਇੱਥੇ ਠਹਿਰ ਜਾ। ਇੱਕ ਮਸ਼ਹੂਰੀ ਸੀਗੀ, ਇੰਡੀਅਨ ਸੀਗੀ, ਉਹ ਨਾ ਕੁੜੀ ਜਾਣਦੀ ਹੁੰਦੀ, ਤੁਸੀਂ ਸੁਣੀ ਹੋਣੀ ਆ। ਉਹ ਮੋਟਰਸਾਈਕਲ ਲੰਘਦਾ, ਪਾਣੀ ਉੱਡ ਕੇ ਉੱਤੇ ਪੈਣ ਲੱਗ ਕਹਿੰਦੀ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ, ਉਹ ਪਾਣੀ ਖਲੋਤਾ ਵਾ ਉੱਤੇ ਐਂ ਸਟੈਂਡ ਹੋਇਆ ਵਾ ਸਰਫ ਦੀ ਮਸ਼ਹੂਰੀ। ਕੀ ਫਾਇਦਾ ਐਡੀ ਮਿਹਨਤ ਕਰਕੇ ਇਹ ਕਰਕੇ ਗੱਲ ਨਾ ਕਰਨਾ, ਕੋਈ ਗੱਲ ਨਾ ਕੋਈ ਬਾਤ ਨਾ, ਹੇ ਐਵੇਂ ਅਗਲੇ ਦੀਆਂ ਗੱਲਾਂ ਦੇ ਆਹ ਕਰਕੇ ਤੇ ਐਂਕਰ ਬਣ ਗਏ।
ਆਹੋ ਨਹੀਂ ਯਾਰ ਬੜੀਆਂ ਬੜੀਆਂ ਬਹੁਤ ਬਹੁਤ ਅੱਛੀਆਂ ਮਸ਼ਹੂਰੀਆਂ ਉਹ ਯਾਰ ਉਹ ਹੁਣ ਸੀਮੈਂਟ ਦੀ ਮਸ਼ਹੂਰੀ ਦੇਖੀ ਹੈ ਹਾਂਜੀ ਸੀਮਟ ਦੀ ਮਸ਼ਹੂਰੀ ਉਹ ਜਿਹੜੀ ਇੱਕ ਸਾਈਕਲ ਤੇ ਨਾ ਬੁੱਢੀ ਬੰਦਾ ਹੁਣ ਜਾ ਰਹੇ ਆ ਗਾਣਾ ਲਾਇਆ ਤੇ ਅੱਗੇ ਸੀਮਟ ਦੀ ਬੋਰੀ ਵੀ ਰੱਖੀ ਹੈ ਤੇ ਜਾ ਰਹੇ ਹੁਣ ਅੱਗੋਂ ਟਰੱਕ ਆ ਰਿਹਾ ਤੇ ਡਰਾਈਵਰ ਇਹਨੂੰ ਚਾਹ ਦਾ ਕੁੱਟ ਰੱਖ ਕੇ ਤੇ ਉਹ ਸਾਈਕਲ ਟਰੱਕ ਦੇ ਵਿੱਚ ਵੱਜ ਜਾਂਦਾ ਤੇ ਟਰੱਕ ਪਾਸ ਸੀਮਟ ਦਾ ਉਹ ਵੇਖਦੇ ਨਾਲ ਸੀਮਟ ਵਾਲੀ ਬੋਰੀ ਉਹ ਜਾ ਰਹੀ ਪਈ ਸਾਈਕਲ ਸਹੀ ਸਲਾਮਤ ਉਹ ਨਹੀਂ ਜਿਹੜੀ ਮੈਂ ਉਹ ਸੀਮਟ ਦੀ ਮਸ਼ਹੂਰੀ ਦੇਖੀ ਨਾ, ਉਹ ਕਬਰਸਤਾਨ ਵਾਲੀ, ਉਹ ਇੱਕ ਬੰਦਾ ਮਰਦਾ ਹੈ। ਮੈਂ ਵੀ ਉਹ ਬੰਦਾ ਮਰਦਾ ਹੈ ਤੇ ਉਹ ਰੂਹਾਂ ਆਪਸ ਵਿੱਚ ਗੱਲਾਂ ਕਰਦੀਆਂ ਕਿ ਯਾਰ ਕਹਿੰਦਾ ਕਿਉਂ ਯਾਰ ਮੈਂ ਤੇਰਾ ਇਹੀ ਬਸ ਆਖਰੀ ਸੀ ਆ ਗਿਆ। ਤੂੰ ਕਹਿੰਦਾ ਨਹੀਂ ਮੈਂ ਇਹ ਕੁਛ ਵੀ ਨਹੀਂ ਦੇਖਿਆ। ਕਹਿੰਦਾ ਛੱਡ ਦੇ ਯਾਰ, ਆ ਚਲੀਏ ਕਿਤੇ ਸੈਰ ਕਰਨ। ਉਹ ਹੁਣ ਜਾਂਦੇ ਆ, ਦਰਖਤ ਪਾੜਦਾ ਹੁੰਦਾ, ਦਰਖਤ ਚੋਂ ਲੰਘ ਜਾਂਦਾ, ਰੂਹ ਹੁੰਦੀ ਦਰਖਤ ਚੋਂ ਲੰਘ ਜਾਂਦਾ, ਅਗਲੇ ਦਰਖਤ ਗੱਡੀਆਂ ਚੋਂ ਜਾਂਦਾ, ਗੱਡੀਆਂ ਚੋਂ ਲੰਘ ਜਾਂਦਾ ਤੇ ਅੱਗੇ ਕੰਧ ਚ ਵੱਜਦਾ ਈ ਹਾਥੀ ਸੀਮਟ। ਸਭਸੇ ਅੱਛਾ ਸੀਮਟ ਹਾਥੀ ਸੀਮਟ। ਉਹ ਯਾਰ ਸਾਡੇ ਘਰ ਜਦੋਂ ਨਵਾਂ ਟੀਵੀ ਆਇਆ ਨਾ ਭਾਈ, ਝੂਠ ਆ ਇਹ ਝੂਠ ਓ ਯਾਰ ਤੇਰੇ ਅੱਬੂ ਨੇ ਕੰਧ ਤੇ ਕੋਲੇ ਨਾ ਵਾਹ ਕੇ ਤਾਂ ਸੀਗਾ ਤੁਹਾਡਾ ਟੀਵੀ ਯਾਰ। ਹਾਂ ਉਹਦੇ ਵਿੱਚ ਕੋਲੇ ਨਾਲ ਬਣਾਏ ਤੇ ਐਕਟਰ ਸਾਰੇ ਠਹਿਰ ਤੇ ਇੱਕ ਮਿੰਟ ਅੱਜ ਵੀ ਸੇਬੇ ਨਾਲ ਘਰ ਟੀਵੀ ਆਇਆ ਇਹ ਬਿਲਕੁਲ ਅੱਖ ਨਾਲ ਲਾ ਕੇ ਦੇਖਣਾ ਪੈਂਦਾ ਸਾਡੇ ਘਰ ਟੀਵੀ ਆ ਨਾ, ਸੱਚੀ ਮੁੱਚ ਉਹ ਟੀਵੀ ਤਾਂ ਕੇ ਬੱਚਿਆਂ ਦਾ ਘਰ ਨਹੀਂ ਹੁੰਦਾ। ਤੁਸੀਂ ਤਾਂ ਇਹ ਪਾਪਾ ਨੂੰ ਕਹਿੰਦੇ ਪਾਪਾ ਦੋਰਾ ਬਣੋ। ਤੁਹਾਡੇ ਸਿਰਫ ਟੀਵੀ ਹੈ, ਜਰਕਾਨ ਹੈ, ਬਿਮਾਰੀਆਂ ਆਈਆਂ। ਨਜ਼ਰ ਆਇਆ ਮਤ ਜ਼ੁਕਾਮ ਆਇਆ। ਸਾਡੇ ਘਰ ਜਦੋਂ ਫਸਟ ਟਾਈਮ ਟੀਵੀ ਆਇਆ ਨਾ, ਜਦੋਂ ਮਤਲਬ ਸਾਡੇ ਘਰਦਿਆਂ ਨੇ ਕਹਿ ਕੇ ਆਲ ਇਹ ਹਿਜਰਤ ਕਰ ਗਏ ਸੀ ਭਾਈ। ਓਏ ਤੇ ਏਡੇ ਭੋਲੇ ਆ, ਇਹ ਤੇ ਤਾਏ ਦੀ ਆ ਬਾਹ ਹੈ ਨਹੀਂ ਸੀਗੇ, ਸਮਝੇ ਸਟਾਈਲ ਆ। ਨਹੀਂ ਇਹ ਭੋਲੇ ਕਰ ਇਹਦਾ ਭਰਾ ਇੱਕ ਨਾ ਮਜੂਰੀ ਵੇਖੀ ਬਿੱਟੇ, ਉਹ ਕਰੈਕਟਰ ਨਾ ਬੰਬ ਮਾਰਨ ਦੇ ਘਰ ਚ ਤੇ ਚੌਧਰੀ ਇੰਜ ਕਰਕੇ ਪੜਦਾ ਤੇ ਉਹ ਬੰਬ ਸਿੱਟੀ ਜਾਂਦੇ ਹੈਗੇ। ਯਾਰ ਇਹ ਕਿਉਂ ਕਹਿੰਦਾ ਮੁਗਲ ਕੱਟੀ ਯਾਰ ਕਰ ਯਾਰ ਔਰ ਟਿਕੰਟੀ ਡਰਸੀ ਦੇ ਸਾਰੇ ਨੇ ਮਸ਼ਹੂਰੀ ਦੇਖੀ ਹੋਣੀ, ਬਾਰਡਰ ਤੇ ਪਾਕਿਸਤਾਨ ਇੰਡੀਆ ਦੇ ਫੌਜੀ ਜਿਹੜੇ ਲੜਦੇ ਹੁੰਦੇ ਆ, ਬਾਰਡਰ ਦਾ ਬੂਟ ਟੋੜੋ ਨਾ ਫੜਾ ਐ ਕਰਕੇ ਗਾਹ ਲਾ ਕੇ ਉਹ ਬਾਰਡਰ ਤੇ ਪਰੇਡ ਤੇ ਫੌਜੀ ਕਰਦਾ ਬਾਰਡਰ ਤੇ ਐ ਇੱਕ ਬੂਟ ਜੋੜਦਾ ਫਟਾਫਟ। ਇੱਕ ਉਹ ਮੈਂ ਵੀ ਮਸ਼ਹੂਰੀ ਦੇਖੀ, ਉਹ ਪੇਂਟ ਵਾਲਾ ਆਂਦਾ ਵਾ, ਉਹਨੇ ਨਾ ਦੀਵਾਰ ਤੇ ਕੋਈ ਕੰਮ ਕਰਨਾ ਹੁੰਦਾ, ਉਹ ਆਣ ਕੇ ਕਿੰਨੀ ਦੇਰ ਨਾ ਕਿੱਲ ਠੋਕਦਾ ਰਹਿੰਦਾ, ਠੋਕਦਾ ਹੀ ਨਹੀਂ ਭਾਈ, ਉਹ ਗ੍ਰਿਲ ਲਾਉਂਦਾ ਗ੍ਰਿਲ ਉਹ ਪਤਾ ਨਹੀਂ ਉਹ ਮੁੜ ਕੇ ਸੂਏ ਜੇ ਲਿਆਉਂਦਾ, ਬੰਦੇ ਲਿਆਉਂਦਾ, ਟ੍ਰੇਨਾਂ ਆ ਜਾਂਦਾ। ਉਹ ਕਹਿੰਦੇ ਕੀ ਕੀਤਾ ਆ, ਉਹ ਕਹਿੰਦਾ ਸਭਸੇ ਅੱਛਾ ਹੈ ਮਾਸਟਰ ਪੇਂਟ। ਨਾ ਫਿਰ ਤੁਹਾਨੂੰ ਹੁਣ ਮਸ਼ਹੂਰੀ ਸੁਣਾ ਦਿਆਂਗੇ ਭਾਜੀ। ਜਾਂਦੀਆਂ ਬਾਰਾਂ ਦੀ ਇੱਕ ਨਾ ਬੱਚਾ ਪੈਦਾ ਹੁੰਦਾ ਤੇ ਉਹਨੂੰ ਉਹ ਬਾਬਾ ਜੀ ਕੋਲ ਲੈ ਕੇ ਜਾਂਦੇ ਨਾਮ ਰਖਾਣ। ਉਹ ਜਾ ਕੇ ਐ ਕਰਕੇ ਅੱਗੇ ਕਰਦੇ ਬਾਬੇ ਨੂੰ ਖਾਂਸੀ ਆ ਜਾਂਦੀ ਤੇ ਉਹ ਮੇਰਾ ਫੁੱਲਾਂ ਦੀਆਂ ਪੱਤੀਆਂ ਸੁੱਟ ਦਿੰਦੇ, ਬਾਬਾ ਤੇਰਾ ਨਾਮ ਕੀ ਬਾਤ ਹੈ। ਉਹਦਾ ਨਾਮ ਹੁਣ ਨਾ 3-4 ਸੀਨ ਦਿਖਾਉਂਦੇ ਕਿ ਉਸ ਚੁੱਕ ਕੇ ਨਾਨੀ ਖਿਲਾ ਰਹੀ ਬੇਟਾ, ਮਾਂ ਸਕੂਲ ਚ ਮਿਸ ਕਰਦੀ, ਉੱਠ ਕੇ ਕਹਿੰਦਾ ਜੀ ਮਿਸ, ਤੇ ਉਹਦੀ ਸ਼ਾਦੀ ਹੋਈ ਵਿਆਹ ਹੋ ਜਾਂਦਾ, ਉਹ ਰੁਸਤੋਗੀ। ਅੱਗੋਂ ਫਿਰ ਉਹਨਾਂ ਦੇ ਬੱਚਾ ਹੁੰਦਾ ਤੇ ਬਾਬੇ ਕੋਲ ਲੈ ਕੇ ਜਾਂਦੇ, ਬਾਬਾ ਖੰਗਣ ਲੱਗਦਾ, ਉਹਦੇ ਮੂੰਹ ਚ ਸ਼ਰਬਤ ਪਾ ਦਿੰਦੇ, ਸ਼ਰਬਤ ਗਲਾਈਕੋਡੀਨ, ਫਿਰ ਫੁੱਲ ਪਾ ਦਿੰਦੇ। ਨਹੀਂ ਜਦੋਂ ਪੈਦਾ ਹੈ ਬਾਬੇ ਕੋਲ ਲੈ ਕੇ ਬਾਬੇ ਨੇ ਐ ਕਰਤਾ ਉਹਨੂੰ ਹੀ ਨਾ ਰੱਖਤਾ। ਐ ਜਦੋਂ ਪੈਦਾ ਹੋਇਆ ਬਾਬਾ ਕਹਿੰਦਾ ਉਹਦਾ ਇਹਦਾ ਨਾਮ ਰੱਖਿਆ। ਲਓ ਇੱਕ ਮਿੰਟ ਸਟਾਪ। ਇਹ ਹੁਣ ਤੂੰ ਪੁੱਛੇਗਾ ਕਿ ਮੈਂ ਪੁੱਛਾਂ? ਇਹ ਤੁਹਾਡੇ ਨੂੰ ਪੁੱਛਣਾ ਭਾਜੀ। ਯਾਰ ਐਵੇਂ ਅਗਲੇ ਬੰਦੇ ਦੀ ਗੱਲ ਦਾ ਤੋਲ ਬਣਾ ਕੇ ਵੀ ਮੈਨੂੰ ਬੜਾ ਕਿਤੇ ਕੰਮ ਆਉਂਦਾ। ਹਾਂਜੀ ਇੱਕ ਮਿੰਟ ਖਲੋ, ਐਵੇਂ ਦਬਕੇ ਮਾਰ ਕੇ ਐਂਕਰ ਨਹੀਂ ਬਣਿਆ ਜਾਂਦਾ। ਗੱਲ ਇਹ ਕਿ ਜਦੋਂ ਸਾਡੇ ਘਰ ਪਹਿਲੀ ਵਾਰੀ ਟੀਵੀ ਆਇਆ ਨਾ, ਨਾਲ ਬੰਦਾ ਵੀ ਆ ਗਿਆ, ਸਾਡਾ ਟੀਵੀ ਇੱਧਰ ਆਇਆ ਬਈ। ਇੱਕ ਬੰਦਾ ਆ ਗਿਆ, ਅਧਿਆਰੇ ਤੇ ਲਿਆਂਦਾ। एक दरवाजे से टीवी दाखिल हुआ, दूसरे से गैरत निकल गई। ਸਾਡੇ ਘਰ ਜਦੋਂ ਟੀਵੀ ਆਇਆ ਨਾ ਤੇ ਸਾਰੇ ਨੇ ਉਦੋਂ ਅਲਟੀਨਾ ਹੁੰਦਾ ਸੀਗਾ, ਯਾਨੀ ਸਾਡੇ ਦੌਰ 'ਚ ਅਲਟੀਨਾ ਸੀਗਾ ਤੇ ਭਾਈ ਫੈਸਲ ਦੇ ਸਟੂਡੈਂਟ ਦੌਰ 'ਚ ਡੈਕਸ ਕਿੱਦਾਂ ਹੋ ਸਕਦੇ? ਇਦਾਂ ਹੀ ਉਹਦੀ ਸੂਈ ਉੱਥੇ ਹੀ ਫਸੀ ਹੈ, ਉਹਨਾਂ ਦੀ ਜ਼ਿੰਦਗੀ ਵੀ ਤਾਂ ਬਦਲ ਗਈ। ਤੂੰ ਉਦਾਂ ਦਾ ਉਦਾਂ ਹੀ, ਤੂੰ ਉੱਥੇ ਹੀ ਆ ਹਜੇ ਬੇਟੇ। ਸਵੇਰੇ ਸਵੇਰੇ ਘਰੋਂ ਬਾਹਰ ਨਿਕਲੇ, ਨਹਾਉਣੇ ਨਿਕਾ ਤਾਰਾਂ ਵਿੱਚ ਕਾਂ ਫਸਿਆ ਹੁੰਦਾ। ਯਾਰ ਉਹ ਕਾਂ ਦਾ ਵੀ ਕੀ ਯਾਰ, ਐਸਾ ਟੀਨਾ ਕਮਾਉਂਦਾ ਸੀ ਕਾਂ ਵਿਚਾਰਾ ਜਿਹੜਾ ਫਸ ਜਾਂਦਾ ਨਾ, ਹਾਏ ਹਾਏ, ਉਹ ਉੱਡਦਾ ਇੰਜ ਕਰਕੇ ਉੱਡਦਾ ਤੇ ਫਿਰ ਇੰਜ ਆ ਜਾਂਦਾ, ਉਹਦੇ ਕੋਲ ਉੱਡਿਆ ਨਹੀਂ ਜਾਂਦਾ। ਉਹ ਕਈ ਆਹੋ ਯਾਰ, ਕਈ ਅੱਛੇ ਦੇ ਬਾਅਦ ਹੁੰਦੇ ਨੇ ਯਾਰ ਜਿਹੜੇ ਡੋਰ ਦੇ ਨਾਲ ਫਸਾ ਦਿੰਦੇ ਨੇ। ਫਿਰ ਉਹ ਲੇਕਿਨ ਹੁਣ 1122 ਤੇ ਫੋਨ ਕਰੋ, ਉਸੇ ਟਾਈਮ ਉਹ ਆ ਗਿਆ। ਅੱਛਾ ਭਾਈ ਇੱਕ ਬੰਦੇ ਨੂੰ ਸ਼ਾਟ ਪੈ ਜਾਂਦੀ ਕਰੰਟ ਬਿਜਲੀ ਦਾ, ਉਹ ਐ ਕਰਨ ਦੇ ਆ ਤੇ ਕਾਲੂ ਜਾ ਕੇ ਹੱਥ ਤੇ ਹੱਥ ਸੁੱਟ ਕੇ ਕਹਿੰਦੇ ਹੇ ਬ్రో, ਤੇ ਇਹ ਵੀ ਚੁੰਮੜ ਕੇ। ਨਹੀਂ ਫੈਸਲ ਭਾਈ ਤੁਸੀਂ ਉਹ ਮਸ਼ਹੂਰੀ ਵੇਖੀ? ਨਹੀਂ। ਉਹ ਜਿਹੜੀ ਉਹ ਮਤਲਬ ਇੱਕ ਬੁੱਢੀ ਜਾਂਦੀ ਆ ਤੁਰੀ
ਤੇ ਉਹਦੇ ਉਹ ਇਹ ਤਾਂ ਮੈਂ ਵੀ ਨਹੀਂ ਦੇਖੀ ਕਿਹੜੀ ਆ ਆਹੋ ਕੀ ਦੱਸ ਉਹਦੇ ਛਾਪਰ ਦੇ ਵਿੱਚ ਉਹ ਹੁੰਦਾ, ਉਹ ਮਿਲਨ ਸੋਪ ਟੈਬ ਨਾਮ ਸੀਗਾ, ਤੇ ਉਹ ਤੁਰੀ ਜਾ ਰਹੀ ਹੁੰਦੀ, ਉਹਨੇ ਕਹਾ ਬੋਝ ਖਾਂ ਚ ਕੀ ਹੈ, ਉਹਨੇ ਕਹਾ ਤੂੰ ਵਾਸ਼ਿੰਗ ਪਾਊਡਰ ਨਿਰਮਾ ਖਰੇ ਕੀ ਇਦਾਂ ਦਾ ਨਾਂ ਸੀ। मेरे दौर से मशहूरी वो बड़ी चलती होती सी, भूल ना जाना फिर पप्पा नौरस लेकर घर आना, मजे मजे का शरबत नौरस मुझको दिल से है प्यारा, भूल ना जाना तू पप्पा। ਉਹ ਜਿਹੜਾ ਦੋ ਚੱਕੇ ਤਿੰਨ ਚੈਨਲ ਹੁੰਦੇ ਸੀ ਲੋ ਜੀ ਇਹ ਕੰਜ ਕਰਕੇ ਪੇੜ ਲੱਗਾ ਵਾ, ਆਲੇ ਦੁਆਲੇ ਮਜਮਾ ਵਾਮ ਖਲੋਤੀ ਹੈ, ਜਾਦੂਗਰ ਵਿੱਚ ਐਟਮਾਂ ਕਰ ਰਹੇ ਹਨ। ਆਹ ਵਾਮ ਚੋਂ ਇੱਕ ਬੰਦੇ ਨੂੰ ਬੁਲਾਉਂਦਾ ਵਾ ਤੇ ਕਹਿੰਦਾ ਮੈਂ ਤੁਹਾਨੂੰ ਜਾਦੂ ਨਾਲ ਇਹਨੂੰ ਕਬੂਤਰ ਬਣਾ ਕੇ ਦਿਖਾਵਾਂਗਾ। ਉਹਨੂੰ ਜਾਦੂ ਨਾਲ ਕਬੂਤਰ ਬਣਾਉਂਦਾ, ਪਿੱਛੇ ਕਿਤੇ ਹਵਾਈ ਫਾਇਰ ਹੁੰਦਾ, ਉਹ ਉੱਡ ਕੇ ਬਾਕੀ ਕਬੂਤਰਾਂ ਚ ਰਲ ਜਾਂਦਾ ਤੇ ਨਾਲ ਹੀ ਲਿਖਿਆ ਆਂਦਾ ਕਿ ਜ਼ਿੰਦਗੀ 'ਚ ਕੁਝ ਵੀ ਹੋ ਸਕਦਾ, ਇਸ ਲਈ ਇੰਸ਼ੋਰੈਂਸ ਕਰਾਓ। ਓਏ ਹੋਏ ਅੱਛਾ ਬਰਾਡੀਨਾ ਕੂੜਾ ਦੇ ਅਦੀਨਾ ਅਤੇ ਅਸੀਂ ਬੜੇ ਤਾਬੇਦਾਰ ਹਾਂ, ਅਸਾਂ ਦਾ ਯਾਰਾਂ ਦੇ ਯਾਰ ਹਾਂ, ਅਸਾਂ ਦੇ ਯਾਰਾਂ ਦੇ ਯਾਰ ਹਾਂ। ਇੱਕ ਮਿੰਟ ਤਕਲੀਫ ਹੋਈ ਨਾ ਹੈ ਨਾ, ਦਰਦ ਹੋਇਆ ਨਾ ਵੀ ਤੇਰਾ ਗਾਣਾ ਸੀਗਾ ਕਿ ਐਡਾ ਵਧੀਆ ਹੈ। ਬਹੁਤ ਸਾਰਾ ਖਿਆਲ ਰੱਖਣਾ ਆਪਣਾ ਨਾਜ਼ਰੀਨ, ਤੇ ਸਾਨੂੰ ਦੁਆਵਾਂ 'ਚ ਯਾਦ ਰੱਖਣਾ ਵਾ। ਅੱਲਾ ਹਾਫਿਜ਼। ये सारा स्क्रिप्टेड सीगा। ਹਾਂ ਗਲਤੀਆਂ ਗੁਸਤਾਖੀ ਮਾਫ ਜੀ। ਤੁਹਾਡੀ ਮਿਹਰਬਾਨੀ, ਦਿਲ ਤੇ ਨਾ ਲੈ ਲਿਆ ਕਰੋ ਹੈ। ਓਕੇ।